ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਖਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਵਾਰ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਇਹਨੂੰ ਆਖਦੇ ਹਾਂ ਸਰੋਤੋ ਪ੍ਰੋਗਰਾਮ ਅੱਜ ਦੀ ਸਵੇਰ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਜਿਵੇਂ ਸਰੋਤੋ ਜਾਣਦੇ ਹੋ ਅੱਜ ਸ਼ੁੱਕਰਵਾਰ ਦਾ ਦਿਨ ਆ ਅਤੇ ਸ਼ੁੱਕਰਵਾਰ ਨੂੰ ਸਾਡੇ ਨਾਲ ਜਿਹੜੇ ਜੀ ਇਸ ਮੌਕੇ ਜੁੜ ਜਾਂਦੇ ਨੇ ਮਿੰਟੂ ਗਦਸਰੀਆ ਜੀ, ਜਿਸ ਦੇ ਵਿੱਚ ਆਪਾਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਪਹਿਲੋਂ ਕੁਛ ਕੁ ਖਬਰਾਂ ਦੇ ਉੱਤੇ ਨਜ਼ਰ ਬਣਾਉਂਦੇ ਹਾਂ ਅਤੇ ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਨਾਲ ਜਿਹੜੇ ਉਹ ਸਵਾਲ ਜਵਾਬ ਵੀ ਕੀਤੇ ਜਾਂਦੇ ਆ। ਪ੍ਰੋਗਰਾਮ ਦੇ ਵਿੱਚ ਅਨਾਊਂਸ ਕਰਾਂਗੇ, ਉਸ ਤੋਂ ਬਾਅਦ ਦੇ ਵਿੱਚ ਮਿੰਟੂ ਜੀ ਤੁਹਾਡੀਆਂ ਕਾਲਸ ਜਿਹੜੀਆਂ ਉਹ ਵੀ ਲੈਣਗੇ। ਸ਼ੁੱਕਰਵਾਰ ਦੇ ਦਿਨ ਸਵੇਰੇ ਜਿਹੜਾ ਇਹ ਪ੍ਰੋਗਰਾਮ ਆ ਉਹ ਮਿੰਟੂ ਜੀ ਲੈ ਕੇ ਹਾਜ਼ਰ ਹੁੰਦੇ ਆ 8:30 ਵਜੇ। ਅਤੇ ਆਓ ਸਵਾਗਤ ਕਰਦੇ ਹਾਂ ਮਿੰਟੂ ਗੁਰਸਰੀ ਜੀ ਸਾਡੇ ਨਾਲ ਜੁੜ ਚੁੱਕੇ ਨੇ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਰਾਜਕਰਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਤਾਰਾ ਸਿੰਘ ਜੀ ਫਰੈਜ਼ਨੋ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ ਤੋਂ ਅਤੇ ਸੁੱਚਾ ਸਿੰਘ ਜੀ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 4087227698 ਦੇ ਉੱਤੇ। ਮਿੰਟੂ ਜੀ ਗੱਲਬਾਤ ਦਾ ਆਪਾਂ ਸਿਲਸਿਲਾ ਸ਼ੁਰੂ ਕਰਦੇ ਹਾਂ। ਇੱਕ ਕਸ਼ਮੀਰੀ ਨੌਜਵਾਨ ਨੂੰ ਆਰਮੀ ਜੀਪ ਅੱਗੇ ਬੰਨ੍ਹਣ ਤੋਂ ਬਾਅਦ ਦੇ ਵਿੱਚ ਉੱਥੇ ਕਾਫੀ ਵਿਵਾਦ ਹੋ ਗਿਆ। ਦੇਖੋ, ਇਹ ਕੁਛ ਦਿਨ ਪਹਿਲਾਂ ਇੱਕ ਵੀਡੀਓ ਆਈ ਸੀ, ਉਹਨੇ ਬਹੁਤ ਜ਼ਿਆਦਾ ਚਰਚਾ ਬਤੂਰੀ ਸੀ। ਉਹ ਵੀਡੀਓ ਸੀ ਕਿ ਜਿਹਦੇ 'ਚ ਆਰਮੀ ਵਾਲਿਆਂ ਨੂੰ ਕੁਛ ਸਿਵੀਲੀਅਨ ਕੁੱਟਦੇ ਪਏ ਆ, ਉਤਰੇ ਜਾਂਦੇ ਆ EVM ਮਸ਼ੀਨਾਂ ਜਾਂ ਕੁਛ ਇਹੋ ਜਿਹਾ ਸਾਜੋ ਸਮਾਨ ਲੈ ਕੇ। ਇਲੈਕਸ਼ਨ ਜਿਹੜੀ ਪ੍ਰਕਿਰਿਆ ਉੱਥੇ ਚੱਲਦੀ ਪਈ ਸੀਗੀ, ਉਹਦਾ ਸਮਾਨ ਲਈ ਜਾਂਦੇ ਸਨ ਅਤੇ ਉਹਨਾਂ ਨੂੰ ਕੋਈ ਚਪੇੜ ਮਾਰਦਾ, ਕੋਈ ਉਹਨਾਂ ਦੀ ਹੈਲਮਟ ਲਾ ਕੇ ਸੁੱਟ ਦਿੰਦਾ। ਔਰ ਉਸ ਵੀਡੀਓ ਦੇ ਨਾਲ ਬੜੀ ਹਮਦਰਦੀ ਜੁਟੀ ਸੀਗੀ ਆਰਮੀ ਦੇ ਪੱਖ 'ਚ। ਉਸ ਵੀਡੀਓ ਨੂੰ ਸ਼ਾਇਦ ਕਾਊਂਟਰ ਕਰਨ ਲਈ ਇਸ ਵੀਡੀਓ ਨੂੰ ਇੰਟਰਨੈਟ 'ਤੇ ਚੜਾਇਆ ਗਿਆ। ਜਿੱਥੋਂ ਤੱਕ ਅੰਦਾਜ਼ਾ ਹੈ, ਇਹ ਵੀਡੀਓ ਹੈ ਜਿਹੜੀ, ਇਹ ਵੀ ਮੇਰੇ ਖਿਆਲ ਦੇ ਨਾਲ ਉਹਨਾਂ ਦਿਨਾਂ ਦੀ ਹੈ ਜਿਸ ਦਿਨ ਇਲੈਕਸ਼ਨ ਹੋਇਆ ਉੱਥੇ 9 ਅਪ੍ਰੈਲ ਨੂੰ, ਜਿਹੜੀ ਉਪ ਚੋਣ ਸੀਗੀ ਸ਼੍ਰੀਨਗਰ ਦੀ, ਉਸੇ ਤਰੀਕ ਦਾ ਹੀ ਇਹ ਵੀਡੀਓ ਲੱਗਦਾ। ਕਿਉਂਕਿ ਉਹਦੇ 'ਚ ਕੁਛ ਚੀਜ਼ਾਂ ਨੇ ਜਿਹੜੀਆਂ, ਕੁਛ ਅੰਸ਼ ਇਹੋ ਜਿਹੇ ਜੋ ਸੰਕੇਤ ਦਿੰਦੇ ਆ ਕਿ ਇਲੈਕਸ਼ਨ ਹੋਣ ਤੋਂ ਬਾਅਦ ਜਿਹੜੀ ਪੋਲਿੰਗ ਪ੍ਰਕਿਰਿਆ ਸੀ ਉਹ ਖਤਮ ਹੋਣ ਤੋਂ ਬਾਅਦ ਜਦੋਂ ਉੱਥੋਂ ਅਧਿਕਾਰੀਆਂ ਨੇ ਨਿਕਲਣਾ ਸੀਗਾ, ਜੋ ਪ੍ਰੈਜ਼ਾਈਡਿੰਗ ਕਿੰਗ ਸੀਗੀ, ਜਦੋਂ ਉਹਨੇ ਬਾਹਰ ਆਉਣਾ ਸੀਗਾ ਤੇ ਉਹ ਲੋਕ ਪੱਥਰ ਲੈ ਕੇ ਖੜੇ ਸਨ। ਇਹਨਾਂ ਨੇ ਕੀ ਕੀਤਾ ਕਿ ਆਰਮੀ ਬੁਲਾਈ ਔਰ ਆਰਮੀ ਦੇ ਦੱਸਦੇ ਆ ਕਿ ਇੱਕ ਕਮਾਂਡੈਂਟ ਨੇ ਉਹਨਾਂ ਪ੍ਰਦਰਸ਼ਨਕਾਰੀਆਂ 'ਚ ਇੱਕ ਬੰਦਾ ਫੜਿਆ, ਮੁੰਡਾ ਹੀ ਸੀਗਾ, ਔਰ ਉਸ ਨੂੰ ਕੀ ਕੀਤਾ ਕਿ ਜੀਪ ਦੇ ਅੱਗੇ ਬੰਨ੍ਹ ਦਿੱਤਾ। ਇੱਕ ਜੀਪ ਦੇ ਅੱਗੇ 2-3 ਗੱਡੀਆਂ ਪਿੱਛੇ ਲਾ ਲਈਆਂ ਔਰ ਜੀਪ ਦੇ ਅੱਗੇ ਬੰਨਣ ਦਾ ਮੰਤਵ ਇਹ ਸੀਗਾ ਕਿ ਕੋਈ ਪੱਥਰ ਨਾ ਮਾਰੇ। ਔਰ ਉਹਦੀ ਵੀਡੀਓ ਹੈ ਜਿਹੜੀ, ਉਹ ਸਾਰੀ ਉਹ ਜਿਹੜਾ ਕਾਫਲਾ ਲੰਘਦਾ ਪਿਆ, ਕੁਛ ਸੈਕਿੰਡ ਦੀ ਵੀਡੀਓ। ਔਰ ਸਭ ਤੋਂ ਪਹਿਲਾਂ ਉਹ ਵੀਡੀਓ ਜਿਹੜੀ ਉਹ ਕੱਲ੍ਹ ਜਾਂ ਪਰਸੋਂ ਦੇਖੀ ਗਈ, ਕਿਉਂਕਿ ਉੱਥੇ ਇੰਟਰਨੈਟ ਸੇਵਾਵਾਂ ਜਿਹੜੀਆਂ ਠੱਪ ਸਨ। ਜਿਵੇਂ ਇੰਟਰਨੈਟ ਸੇਵਾਵਾਂ ਬਹਾਲ ਕੀਤੀਆਂ ਗਈਆਂ, ਨਾਲ ਦੀ ਨਾਲ ਹੀ ਉਹ ਵੀਡੀਓ ਆ ਗਈ। ਔਰ ਸਭ ਤੋਂ ਪਹਿਲਾਂ ਮੇਰੇ ਖਿਆਲ ਦੇ ਨਾਲ ਵੱਡੇ ਲੋਕਾਂ ਦੇ ਵਿੱਚੋਂ ਉਮਰ ਅਬਦੁੱਲਾ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਉਹ ਵੀਡੀਓ ਪੋਸਟ ਕੀਤੀ। ਉਸ ਤੋਂ ਬਾਅਦ ਫਿਰ ਨਿਰੰਤਰ ਉਹ ਵੀਡੀਓ ਜਿਹੜੀ ਵਾਇਰਲ ਹੁੰਦੀ ਗਈ, ਬਹੁਤ ਜ਼ਿਆਦਾ ਹੁਣ ਤੇ ਵੀਡੀਓ ਵਾਇਰਲ ਹੋਈ ਆ। ਉਹਦੇ 'ਤੇ ਆਰਮੀ ਨੂੰ ਵੀ ਜਵਾਬ ਦੇਣਾ ਪੈ ਗਿਆ। ਆਰਮੀ ਵਾਲੇ ਕਹਿੰਦੇ ਕਿ ਠੀਕ, ਕਿਉਂਕਿ ਉਹਨਾਂ ਨੇ ਇਨਕਾਰ ਨਹੀਂ ਕੀਤਾ। ਉਹ ਕਹਿੰਦੇ ਕਿ ਇਸ ਕਰਕੇ, ਇਸ ਮੰਤਵ ਦੇ ਨਾਲ ਹੀ ਇਸ ਮੁੰਡੇ ਨੂੰ ਪਾਇਆ ਗਿਆ ਸੀਗਾ, ਪਰ ਹਾਲੇ ਤੱਕ ਅਧਿਕਾਰਤ ਤੌਰ 'ਤੇ ਨਹੀਂ ਮੰਨੇ। ਪਰ ਉੱਥੋਂ ਕਸ਼ਮੀਰ ਦੇ ਵਿੱਚੋਂ ਇਹ ਚੀਜ਼ ਜਿਹੜੀ ਆ ਸਾਹਮਣੇ ਆ ਰਹੀ ਆ। ਔਰ ਇਹਦੇ ਬਾਰੇ ਇਹ ਵੀ ਇੱਥੋਂ ਤੱਕ ਹੁਣ ਜਿਹੜਾ ਸਾਹਮਣੇ ਆਇਆ ਪੱਖ ਉਹ ਇਹ ਹੈ ਕਿ ਜਿਸ ਦਿਨ ਇਲੈਕਸ਼ਨ ਸੀਗਾ, ਜਿੱਥੋਂ ਇਹ ਉਮਰ ਅਬਦੁੱਲਾ ਚੋਣ ਲੜਦਾ, ਬੀਰਵਾਹਾ, ਉਸ ਚੋਣ ਖੇਤਰ ਦੀ ਇਹ ਵੀਡੀਓ ਹੈ। ਇਹਨਾਂ ਕੋਲ ਸਾਫ਼ ਹੋ ਚੁੱਕਾ ਔਰ ਇਹ ਹੋਇਆ ਸਭ ਕੁਛ ਹਕੀਕਤ ਦੇ ਵਿੱਚ ਹੋਇਆ। ਕੋਈ ਵੀਡੀਓ ਫਾਲਸ ਨਹੀਂ ਗੀ, ਵੀਡੀਓ ਫਰਜ਼ੀ ਨਹੀਂ ਗੀ, ਨਾ ਹੀ ਵੀਡੀਓ ਦੇ ਨਾਲ ਕੋਈ ਛੇੜਛਾੜ ਹੋਈ ਹੈ। ਸੋ ਇਹ ਘਟਨਾ ਸੱਚਮੁੱਚ ਹਕੀਕਤ ਰੂਪ ਦੇ ਵਿੱਚ ਵਾਪਰੀ ਹੈ। ਹੁਣ ਕੱਲ੍ਹ ਨੂੰ ਇਹਦੇ 'ਤੇ ਆਰਮੀ ਕਿਸ ਤਰ੍ਹਾਂ ਦਾ ਸਪਸ਼ਟੀਕਰਨ ਦਿੰਦੀ ਹੈ, ਕੇਂਦਰੀ ਗ੍ਰਹਿ ਮੰਤਰਾਲਾ ਕਿਸ ਤਰ੍ਹਾਂ ਦਾ ਸਪਸ਼ਟੀਕਰਨ ਦਿੰਦਾ ਹੈ, ਉਹ ਵੇਖਣਾ ਹੋਏਗਾ। ਪਰ ਹਾਲ ਦੀ ਘੜੀ ਇਸ ਵੀਡੀਓ ਨੂੰ ਲੈ ਕੇ ਕਾਫੀ ਨਾਰਾਜ਼ਗੀ ਹੈ ਲੋਕਾਂ 'ਚ। ਲੋਕ ਇਹ ਗੱਲ ਕਹਿ ਰਹੇ ਕਿ ਅਸੀਂ ਸਮਝਦੇ ਹਾਂ ਆਰਮੀ ਲਈ ਉੱਥੇ ਕੰਮ ਕਰਨਾ ਬਹੁਤ ਔਖਾ ਹੈ, ਬਹੁਤ ਜ਼ਿਆਦਾ ਔਖਾ ਹੈ, ਪਰ ਇਸ ਤਰ੍ਹਾਂ ਕਿਸੇ ਸਿਵੀਲੀਅਨ ਨੂੰ, ਚਾਹੇ ਉਹ ਪ੍ਰਦਰਸ਼ਨਕਾਰੀ, ਚਾਹੇ ਆਰਮੀ ਵਿਰੋਧੀ ਹੈ, ਇਸ ਤਰ੍ਹਾਂ ਉਹਨੂੰ ਜੀਪ ਦੇ ਮੂਹਰੇ ਬੰਨ੍ਹ ਦੇਣਾ ਉਹ ਚੰਗੀ ਗੱਲ ਨਹੀਂ। ਇਹਦੇ ਨਾਲ
ਆਰਮੀ ਦਾ ਪੱਖ ਹੈ ਜਿਹੜਾ ਉਹ ਲੋਕਾਂ ਦੀ ਨਜ਼ਰ ਦੇ ਵਿੱਚ ਉੱਥੇ ਹੋਰ ਵੀ ਕਮਜ਼ੋਰ ਹੋਏਗਾ। ਸੋ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ। ਕਾਫੀ ਨਾਰਾਜ਼ਗੀ ਹੈ ਇਸ ਵੀਡੀਓ ਨੂੰ ਲੈ ਕੇ। ਜੀ ਜੀ ਮਿੰਟੂ ਜੀ, ਅਗਲੀ ਆਪਾਂ ਗੱਲ ਕਰਦੇ ਹਾਂ ਦਿੱਲੀ ਦੇ ਕਾਂਗਰਸ ਦੇ ਜਿਹੜੇ ਪ੍ਰਧਾਨ ਅਜੇ ਮਾਕਨ ਖਿਲਾਫ ਉਹਦੀ ਪਾਰਟੀ ਦੇ ਹੀ ਆਗੂ ਨੇ ਕਰਵਾਇਆ ਮਾਮਲਾ ਦਰਜ। ਦਰਅਸਲ ਅਜੇ ਮਾਕਨ ਤੇ ਜਿਹੜੇ ਹੋਰ ਉੱਥੇ ਮਾਕਨ ਆ, ਇਹ ਸਾਰੇ ਉਸੇ ਲੜਾਈ ਚ ਉਲਝੇ ਆ ਜਿਸ ਲੜਾਈ ਚ ਇੱਥੇ ਪੰਜਾਬ ਦੇ ਵਿੱਚ ਕਾਂਗਰਸੀ ਉਲਝੇ ਪੈ ਰਹੇ। ਬਹੁਤ ਲੰਮਾ ਸਮਾਂ ਇੱਥੇ ਵੀ ਇਹ ਕੇਕੜਾ ਖੇਡ ਚੱਲਦੀ ਸੀ। ਉਹ ਕੇਕੜੇ ਵਾਲੀ ਤੁਸੀਂ ਗੱਲ ਸੁਣੀ ਹੋਣੀ ਆ ਕਿ ਉਹ ਕੇਕੜਾ ਪਾ ਦਿੱਤਾ ਗਿਆ ਗਲਾਸ ਦੇ ਵਿੱਚ, ਫਿਰ ਦੂਜਾ, ਤੀਜਾ, ਚੌਥਾ, ਪੰਜਵਾਂ, ਔਰ ਜਿਹੜਾ ਕਹਿੰਦੇ ਦੂਜਿਆਂ ਲਈ ਤੇ ਕੋਈ ਹੈ ਹੀ ਨਹੀਂ ਸੀਗਾ ਹਿਲਾ ਵਸੀਲਾ। ਉਹ ਜਿਹੜਾ ਵੀ ਕੋਈ ਚੜ੍ਹਦਾ ਸੀਗਾ ਉਹਦੀ ਦੂਜਾ ਕੇਕੜਾ ਟੰਗ ਖਿੱਚ ਲੈਂਦਾ ਸੀ। ਕੋਈ ਵੀ ਕੇਕੜਾ ਬਾਹਰ ਨਹੀਂ ਆ ਸਕਿਆ। ਸੋ ਕੇਕੜਾ ਖੇਡਿਆ, ਉੱਥੇ ਵੀ ਕੇਕੜਾ ਖੇਡੀ ਆ। ਅਸਲ ਦੇ ਵਿੱਚ ਇੱਕ ਗਰੁੱਪ ਹੈਗਾ ਸ਼ੀਲਾ ਦੀਕਸ਼ਿਤ ਦਾ, ਦੂਸਰਾ ਗਰੁੱਪ ਹੈਗਾ ਇਹਦਾ ਅਜੇ ਮਾਕਨ ਦਾ, ਦੂਸਰੇ ਹੋਰ ਜਿਹੜੇ ਮੰਤਰੀ ਰਹੇ ਆ ਇਹ ਵਾਲੀਆ ਜਿੱਦਾਂ, ਉਹਨਾਂ ਦੇ ਵੀ ਛੋਟੇ ਮੋਟੇ ਗਰੁੱਪ ਹੈਗੇ। ਸੋ ਗਰੁੱਪਿਜ਼ਮ ਬਹੁਤ ਜ਼ਿਆਦਾ ਉੱਥੇ ਹੋਇਆ ਕੀ ਹੈ ਕਿ ਅਜੇ ਮਾਕਨ ਲੀਡ ਕਰਦਾ ਪਿਆ ਉੱਥੇ। MCD ਇਲੈਕਸ਼ਨ ਜਿਹੜੇ ਹੋਣ ਦੇ, ਜਿਹੜੀਆਂ ਇਹਨਾਂ ਨੇ ਟਿਕਟਾਂ ਵੰਡੀਆਂ, ਉਹਨਾਂ ਟਿਕਟਾਂ ਦੇ ਵਿੱਚ ਇਹ ਦੋਸ਼ ਲੱਗਾ ਕਿ ਅਜੇ ਮਾਕਨ ਨੇ ਟਿਕਟਾਂ ਕੁਛ ਤੇ ਪੈਸੇ ਲੈ ਕੇ ਔਰ ਕੁਛ ਭਾਈ ਭਤੀਜਾਵਾਦ ਦੀ ਚੜਾ ਦਿੱਤੀਆਂ। ਇੱਥੋਂ ਤੱਕ ਕਿ ਰਾਹੁਲ ਗਾਂਧੀ ਦੇ ਘਰ ਦੇ ਅੱਗੇ ਲੀਡਰ ਚਲੇ ਗਏ ਇਹਨਾਂ ਦੇ ਕਿ ਇੱਥੇ ਹੋ ਕੀ ਰਿਹਾ ਜੀ। ਕੱਲਾ ਭਾਈ ਭਤੀਜਾਵਾਦ ਨਹੀਂ, ਇੱਥੇ ਤੇ ਭੂਆ ਭਤੀਜਾਵਾਦ ਵੀ ਚੱਲੀ ਜਾਂਦਾ, ਇਹਦਾ ਦਾ ਲੱਗਦਾ ਨਹੀਂ ਜਾਂਦਾ। ਸੋ ਉੱਥੇ ਬਹੁਤ ਹਾ ਹੱਲਾ ਹੋਇਆ। ਰਾਹੁਲ ਗਾਂਧੀ ਨੇ ਉਹ ਜਿਵੇਂ ਲੱਕੜ ਦਾ ਮੁੰਡਾ ਦੇਣ ਦੀ ਉਹਦੀ ਆਦਤ ਆ, ਉਹਨੇ ਲੱਕੜ ਦਾ ਮੁੰਡਾ ਦੇ ਕੇ ਤੋਰਤਾ ਕਿ ਮੈਂ ਠੀਕ ਕਰ ਦੂੰ ਜੀ, ਸਭ ਕੁਝ ਠੀਕ ਕਰ ਦੂੰ, ਪਰ ਹੋਇਆ ਕੁਛ ਨਹੀਂ। ਹੁਣ ਇਹਨਾਂ ਦੀ ਆਪਣੀ ਹੀ ਇੱਕ ਆਗੂ ਹੈ, ਰਚਨਾ ਉਹਦਾ ਨਾਮ ਹੈ, ਉਹਨੇ ਥਾਣੇ ਦੇ ਵਿੱਚ ਜਾ ਕੇ FIR ਦਰਜ ਕਰਾ ਦਿੱਤੀ। ਉਹ ਕਹਿੰਦੀ ਕਿ ਜਦੋਂ ਅਸੀਂ ਰਾਹੁਲ ਗਾਂਧੀ ਦੇ ਕੋਲ ਇਹ ਸ਼ਿਕਾਇਤ ਕਰਕੇ ਆਏ ਕਿ ਟਿਕਟਾਂ ਦੀ ਵੰਡ ਹੈ ਜਿਹੜੀ ਉਹ ਗਲਤ ਢੰਗ ਨਾਲ ਹੋ ਰਹੀ ਹੈ, ਤੇ ਉਸ ਤੋਂ ਬਾਅਦ ਮੈਨੂੰ ਨਿਰੰਤਰ ਮਾਨਸਿਕ ਤੌਰ ਤੇ ਸ਼ੋਸ਼ਿਤ ਕੀਤਾ ਗਿਆ। ਕੱਲਾ ਸ਼ੋਸ਼ਿਤ ਹੀ ਨਹੀਂ ਕੀਤਾ ਗਿਆ ਬਲਕਿ ਧਮਕਾਇਆ ਵੀ ਗਿਆ ਕਿ ਹੁਣ ਤੈਨੂੰ ਵੇਖਾਂਗੇ, ਤੂੰ ਸ਼ਿਕਾਇਤ ਕਰ ਦਿੱਤੀ ਆ, ਤੁਸੀਂ ਉੱਥੇ ਜਾ ਕੇ ਸਾਰਾ ਤੁਹਾਡਾ ਤਾਂ ਭੰਨ ਦਿੱਤਾ, ਪਰ ਨਤੀਜੇ ਤੁਹਾਨੂੰ ਤੁਸੀਂ ਭੁਗਤਣ ਲਈ ਤਿਆਰ ਹੋ, ਨਤੀਜੇ ਤੁਹਾਨੂੰ ਦਿਖਾਵਾਂਗੇ। ਸੋ ਇਹ ਸਾਰਾ ਕੁਛ ਹੈ ਜਿਹੜਾ ਉਹਨੇ ਕੇਸ ਦੇ ਰੂਪ ਦੇ ਵਿੱਚ ਉੱਥੇ ਬੰਨ੍ਹ ਕੇ ਰੱਖ ਦਿੱਤਾ। ਹੁਣ ਅਜੇ ਮਾਕਨ ਲਈ ਸਪਸ਼ਟ ਕਰਨ ਲਈ, ਇਸ ਸਥਿਤੀ ਨੂੰ ਸੰਭਲ ਲਈ ਕੁਛ ਵੀ ਨਹੀਂ ਉਹਦੇ ਕੋਲ। ਉਹ ਹੁਣ ਕਹੀ ਜਾਂਦਾ ਜੀ ਨਹੀਂ ਸਾਡਾ ਅੰਦਰੂਨੀ ਮਾਮਲਾ, ਅੰਦਰੂਨੀ ਮਾਮਲਾ। ਦਰਅਸਲ ਅੰਦਰੂਨੀ ਮਾਮਲਾ ਨਹੀਂ, ਹੁਣ ਅੰਦਰੂਨੀ ਮਾਮਲਾ ਥਾਣੇ ਕਠਾਣੀ ਹੋ ਗਿਆ। ਅਜੇ ਮਾਕਨ ਜਿਹੜਾ ਆ ਉਹਦੇ ਵਿੱਚ ਇਹ ਵੀ ਇੱਕ ਦੇਖਣ ਨੂੰ ਮਿਲਦਾ ਅਜੇ ਮਾਕਨ ਦੇ ਕਿ ਕਦੇ ਵੀ ਇਹਨੇ ਉੱਥੇ ਦਿੱਲੀ ਦੇ ਵਿੱਚ ਆਪਣੀ ਟੀਮ ਨੂੰ ਨਾਲ ਲੈ ਕੇ ਰਣਨੀਤੀ ਨਹੀਂ ਬਣਾਈ, ਹਮੇਸ਼ਾ ਇਕੱਲੇ ਤੌਰ ਤੇ ਫੈਸਲੇ ਲੈਂਦਾ। ਔਰ ਰਾਹੁਲ ਗਾਂਧੀ ਹੈ ਜਿਹੜਾ ਉਹਦਾ ਨਜ਼ਦੀਕੀ ਹੈ। ਇਸੇ ਕਰਕੇ ਹੀ ਇਹਦੀ ਸਲਾਹ ਤੇ ਦੱਸਦੇ ਆ ਕਿ ਉੱਤਰਾਖੰਡ ਦੇ ਵਿੱਚ ਜਿਹੜੇ 8-10 ਬੰਦੇ ਸਨ ਜਿਹੜੇ ਭਾਜਪਾ 'ਚ ਚਲੇ ਗਏ ਤੇ ਮੁੜ ਕੇ ਭਾਜਪਾ ਦੇ ਉਮੀਦਵਾਰਾਂ ਵਜੋਂ ਖੜ ਕੇ ਉਹ ਜਿੱਤ ਕੇ ਤੇ ਸਰਕਾਰ ਬਣਾ ਗਈ ਉੱਥੇ ਉੱਤਰਾਖੰਡ ਦੇ ਵਿੱਚ ਭਾਜਪਾ। ਉਹ ਦੱਸਦੇ ਕਿ ਹਰੀਸ਼ ਰਾਵਤ ਨੂੰ ਖੁੱਲ੍ਹ ਦੇਣ ਵਾਲਾ ਰਾਹੁਲ ਗਾਂਧੀ ਹੈ ਜਿਹੜਾ ਉਹ ਇਸੇ ਸਲਾਹ ਤੇ ਚੱਲਿਆ ਸੀ ਜੋ ਅਜੇ ਮਾਕਨ ਨੇ ਦਿੱਤੀ ਸੀ ਕਿ ਇਹਨੂੰ ਖੁੱਲ੍ਹਾ ਛੱਡ ਦਿਓ। ਔਰ ਖੁੱਲ੍ਹਾ ਐਸਾ ਛੱਡਿਆ ਕਿ ਉਹ 8-10 ਬੰਦੇ ਸੀ ਜਿਹੜੇ ਮੰਤਰੀ ਸੀ ਉਹ ਨਾਰਾਜ਼ ਹੋ ਗਏ ਤੇ ਮੁੜ ਕੇ ਭਾਜਪਾ ਚਲੇ ਗਏ ਬੇੜਾ ਗਰਕ ਕਰਦੇ। ਇੱਥੇ ਵੀ ਸ਼ੀਲਾ ਦੀਕਸ਼ਿਤ ਦਾ ਮੁੰਡਾ ਜਿਹੜਾ ਸੰਦੀਪ ਦੀਕਸ਼ਿਤ ਉਹ ਵੀ ਇਹਦੇ ਨਾਲੋਂ ਰੁੱਸਿਆ ਫਿਰਦਾ, ਉਹ ਤੇ ਭਾਜਪਾ ਤੇ ਚੱਲਿਆ ਸੀ, ਮਸਾਂ ਨੂੰ ਰੋਕਿਆ। ਇੱਕ ਹੋਰ ਸਾਬਕਾ ਇਹਨਾਂ ਦਾ ਸਿਹਤ ਮੰਤਰੀ ਸੀ ਇਹ ਵਾਲੀਆ, ਉਹ ਵੀ ਚੱਲਿਆ ਸੀਗਾ, ਉਹਨੂੰ ਮਸਾਂ ਰੋਕਿਆ ਗਿਆ। ਇੱਕ ਹੋਰ ਸੀਗਾ ਇਹਨਾਂ ਦਾ ਬਹੁਤ ਵੱਡਾ ਲੀਡਰ, ਮੇਰੇ ਖਿਆਲ ਦੇ ਨਾਲੋਂ 4-5 ਵਾਰੀ ਵਿਧਾਇਕ ਰਿਹਾ, ਅਮਰੀਸ਼ ਗੌਤਮ ਉਹਦਾ ਨਾਮ ਆ, ਉਹ ਵੀ ਭਾਰਤੀ ਜਨਤਾ ਪਾਰਟੀ ਚੱਲਿਆ ਸੀ, ਉਹਨੂੰ ਮਸਾਂ ਇਹਨਾਂ ਨੇ ਰੋਕਿਆ। ਸੋ ਬਹੁਤ ਸਾਰੇ ਬੰਦਿਆਂ ਦੇ ਨਾਲ ਇਹਦਾ ਉੱਥੇ ਵਿਗਾੜ ਪਿਆ ਖਲੋਤਾ। ਔਰ ਉਹਨਾਂ ਦੇ ਵਿੱਚੋਂ ਹੁਣ ਇੱਕ ਉਹ ਬੀਬੀ ਆ ਜਿਹਨੇ ਦੇ ਖਿਲਾਫ FIR ਦਰਜ ਕਰਾ ਦਿੱਤੀ ਹੈ। ਸੋ ਅਜੇ ਮਾਕਨ ਨੇ ਮੱਖਣ ਖਾਧਾ, ਤੇ ਤੁਹਾਨੂੰ ਪਤਾ ਮੱਖਣ ਖਾਂਦਾ ਕਿਹੜਾ ਦੰਦ ਘਸਦੇ ਆ, ਦੰਦ ਘਸਾਈ ਤੋਂ ਬਿਨਾਂ ਹੀ ਮੱਖਣ ਵੀ ਖਾਧਾ। ਔਰ ਉਹ ਮੱਖਣ ਹੁਣ ਇਹਨੂੰ ਜਵਾਬਦੇਹ ਬਣਾ ਰਿਹਾ। ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਾਂਗਰਸ ਉਲਝਦੀ ਦਿਖਾਈ ਦਿੰਦੀ ਹੈ, ਆਮ ਆਦਮੀ ਪਾਰਟੀ ਪਹਿਲਾਂ ਉਲਝਦੀ ਦਿਖਾਈ ਦੇ ਰਹੀ ਹੈ। ਸੋ ਇਹਨਾਂ ਦੀਆਂ ਜਿਹੜੀਆਂ ਆਪਸੀ ਉਲਝਣਾਂ ਦੋਨਾਂ ਪਾਰਟੀਆਂ ਦੀਆਂ, ਮੇਰੇ ਖਿਆਲ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਰਾਸ ਆ ਰਹੀਆਂ। ਉਹ ਪਾਸੇ ਖੜ ਕੇ ਤਾੜੀਆਂ ਮਾਰਦੇ ਹੋਣੇ ਆ ਕਿ ਸਾਨੂੰ ਜ਼ੋਰ ਲਾਉਣ ਦੀ ਲੋੜ ਹੀ ਨਹੀਂ, ਇਹ ਆਪਣੀ ਮੌਤ ਆਪੇ ਮਰਨ ਡਏ ਆ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਅਗਲੀ ਆਪਾਂ ਗੱਲ ਕਰੀਏ, ਲੱਖਾਂ ਹੀ ਭਾਰਤੀਆਂ ਦਾ ਜਿਹੜਾ ਡਾਟਾ ਆ ਕਹਿੰਦੇ ਕਿਸੇ ਨੇ ਕੌਡੀਆਂ ਦੇ ਭਾਈ ਵੇਚ ਦਿੱਤਾ।
देखो ये जड़ा मामला जो दिल्ली चो सामने आया, दक्षिणी पूर्वी दिल्ली के डीसीपी ने खुलासा किया कि एक बजुर्ग औरत ने साडे कोल कंप्लेंट की सी। कंप्लेंट की सी कि मेरा 1.5 लाख रुपया जड़ा वो खाते दे विचों कट लिया गया। जो पुलिस ने पड़ताल की तो पुलिस सुन रह गई। असल दे विच खेड की खेडी जा रही सी कि एक बंदा सी और बहुत घट पढ़िया लिखिया बंदा सी, सब पढ़िया सी, पर वो जिद्दां दे साडे हुण इत्थे चले इस तरह के बहुत सारे अदारे जिन्हां दे विच डाटा क्लर्क रखे जांदे जां डाटा काम रखे जांदे, वो डाटा काम सीगा, वो डाटे का काम करता सीगा। सो वो बंदा एक्सपर्ट सी इन्हां मामलिਆਂ ਦਾ ਤੇ ਉਹ ਕੀ ਕਰਦਾ ਸੀਗਾ कि डाटा लैके ਹੁਣ इस खेड ਦੇ ਵਿੱਚ ਦੱਸਦੇ ਤੇ ਵੀ कि बैंक वाले भी शामिल सन, वो डाटा लैके अगे कॉल सेंटर ਨੂੰ ਵੇਚਦਾ ਸੀ। और 50,000 बंदे का डाटा है जोड़ा वो किन्ने च बेच दिंदा सीगा? 15-20 हज़ार रुपये च। जे एवरेज लाइए तो एक बंदे के हिस्से मेरे ख्याल से 20 पैसे का मुल आउंदा, 20 पैसे के विचों डाटा बेच दिंदा सी। अगे जिहड़े वो कॉल सेंटर वाले सन वो की करते सीगे कि पहला उन्होंने फोल्डर बनाए हुए सन कि किहदे अकाउंट दे विच किन्ने, किहदे अकाउंट दे विच किन्ने, 15 लाख वाला, 20 लाख वाला, 25 लाख वाला, 30 लाख वाला, फिर उस हिसाब के नाल बंदे नूं कॉल करते और ये भी देखते कि ये बंदा कितना कुछ ज्यादा बौद्धिक तौर पर उत्ते आ, कितना कुछ ज्यादा बौद्धिक तौर पर तिखा, कितना कुछ ज्यादा बौद्धिक तौर पर निक्का। सो ये सारिया चीज़ां विचारन तो बाद वो अपना शिकार लभदे और फिर वो शिकार नूं इस तरह उलझाउंदे कि जो वन टाइम पासवर्ड आउंदा OTP कह देंगे, जिन्हों OTP पूछ लेंगे सारा कुछ करके OTP तक, क्योंकि OTP तो अगले दे फोन नंबर पर होना है ना, तो वो इस तरह उलझा के OTP पूछ लेंगे तो मुड़ के रकम है जी वो खाते चों कढ़ा लेंगे। इस सारे खेड दे विच बैंक के कर्मचारी है जिहड़े वो रले हुए सन। वो हुण कर्मचारी किहड़े आ वो लभेगी पुलिस, पर पुलिस ने ये जरूर साफ कर दिता कि 1 करोड़ तो ज्यादा बंदे का डाटा जिहड़ा वो चोरी होया और जे उन्हां हाथां 'च पहुंचिया वा जिन्हां नूं असीं कह सकदे चोर हत्थ। सो चोरां दे हत्थ 'च 1.5 करोड़ बंदे का लगभग उन्होंने कहा कि करोड़ का तो साफ हो गया, ये गिनती 1.5 करोड़ तो उत्ते जा सकती है कि इन्ने बंदे का डाटा जिहड़ा वो चोरी हो गया जी। अगे चल के हुण इस कहानी ने पता नहीं किधरों जाना, पर असीं पिछले समय च देखिया मुंबई के लागेओं एक इसे तरह का कॉल सेंटर चलता फड़िया गया सी जिन्हें बहुत सारे अमरीकियां नूं चूना ला दिता सीगा और थाने की बिल्डिंग के नाल बिल्कुल वो चलता रहा, महीनों बदी चलता रहा, इन्हां नूं पता ही नहीं लग्या। अमरीका की एजेंसी ने आके उहदा पर्दाफाश किया सीगा। सो ये सारा कुछ जिहड़ा ठगी वाला गोरख धंधा चलता पाया और ये सब तो माड़ा पक्ष ये आ कि असीं डिजिटल इंडिया नूं कहने कि असीं मजबूत करना डिजिटल लेन देन है जिहड़ा असीं बहुत ज्यादा अगे लैके जाना, पर इन्हां जिहड़ियां सेंध मारियां हुंदियां, सन मारियां हुंदियां, इन्हां प्रति कोई भी साडे कोल अति आधुनिक सुरक्षा प्रबंध नहीं है, ना ही कोई उस पासे ध्यान दे रहा। हुण ये जिहड़े बंदियां दा डाटा चोरी होया कल नूं इहदे नाल पता नहीं किन्नियां दे नाल ठगी होई आ, कल नूं पता नहीं किन्नियां दे नाल हो जानी आ। इत्थों तक ते दसदे आ कि ये तां साफ हो ही गया कि बैंक की जिहड़ी हुंदी है बंदे दी खाते दे विच जिन्नी जानकारी वो ते गई है, कईयां दी फेसबुक WhatsApp इन्हां नाल जुड़ियां जिहड़ियां खुफिया जानकारियां सी वो भी वो डाटे दे विच चलियां गईयां। सो ये सारा कुछ देख के कहा जा सकता है कि हाल की घड़ी डिजिटल इंडिया नहीं, इत्थे ते डिजिटल इंडिया बनया कि जिथों भी मौका मिलता अगले सन ला के देख दिंदे आ। हुण जिहड़े वो डाटे का शिकार होए आ वो मत्थे ते हथ मार के रोंदे पए आ, कोई खाते नूं वेख रहा ते कोई खाता वेख के रो रहा। जी जी बिल्कुल। ते मिंटू जी अगली गल करिए, एक विधायक ने सांसद हेमा मालिनी दे उत्ते बड़ी ही बेहुदा टिप्पणी की। बड़ी घटिया जानबाजी हो रही है, पूरे भारत तो ही हो रही है, कल एक पासे नहीं पूरे भारत तो ही, जिधर देखो उधरों ही जहर उगलता पाया। जिवें वो राणा मुनव्वर राणा कहता सीगा ना कि सियासी आदमी की शक्ल तो प्यारी निकलती है, जब गुफ्तगू करो तो मुंह से चिंगारी निकलती है। तो इन्हां दे मुंह चों चिंगारी निकलती है जो गुफ्तगू करते हैं। अज एक पूजा पांडे नाम की हिंदू सभा की बहुत वड्डी नेतनी है, उन्हें इहो जिहा बयान दे दिता, उहदे ते बड़ा हल्ला मचिया। वो कहंदी कि 3 तलाक तो तुसीं इन्नियां तंग जू जे ते तुसीं हिंदू धर्म च क्यों नहीं आ जांदियां। वो मुसलमान बीबियां नूं सदा देण रही है।
ਉਹ ਕਹਿੰਦੀ 3 ਤਲਾਕ ਤੋਂ ਤੁਸੀਂ ਤੰਗ ਪਰੇਸ਼ਾਨ ਹੋ ਤੇ ਤੁਹਾਡੇ ਕੋਲ ਆਪਸ਼ਨ, ਤੁਸੀਂ ਸਾਡੇ ਕੋਲ ਆਓ, ਨਾ ਅਸੀਂ ਸਿਰਫ ਤੁਹਾਡਾ ਦੂਜਾ ਵਿਆਹ ਕਰਾਂਗੇ ਬਲਕਿ ਅਸੀਂ ਤੁਹਾਡੀ ਡੋਲੀ ਵੀ ਤੋਰਾਂਗੇ, ਕੰਨਿਆਦਾਨ ਵੀ ਕਰਾਂਗੇ। ਇਹੋ ਜਿਹਾ ਕੁਛ ਕਹਿਣ ਡਿਆ। ਹਾਲਾਂਕਿ ਸਾਰਿਆਂ ਨੂੰ ਪਤਾ, ਬੱਚੇ ਨੂੰ, ਭਾਰਤੀ ਨੂੰ ਪਤਾ ਹੈ ਕਿ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਅਧੀਨ ਹੈ। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਸੁਪਰੀਮ ਕੋਰਟ ਇਸ ਮਾਮਲੇ 'ਚ ਸੁਣਵਾਈ ਕਰਦਾ ਪਿਆ ਕਿ ਜਿਹੜੇ ਇਹੋ ਜਿਹੇ ਨੇਤਾ ਕਹਿ ਲਓ ਜਾਂ ਅਭਿਨੇਤਾ ਕਹਿ ਲਓ, ਇਹ ਲੋਕ ਉਹਨਾਂ ਨੂੰ ਇਸ ਤਰ੍ਹਾਂ ਲਾਲਚ ਦੇ ਰਹੇ ਆ ਜਾਂ ਡਰਾ ਰਹੇ ਆ ਕਿ ਭਾਈ ਇੱਧਰ ਆ ਜਾਓ। ਜੇ ਉਹ ਈਸਾਈ ਮਤ ਵਾਲੇ ਜਾ ਕੇ ਕਿਸੇ ਚਰਚ ਦੇ ਵਿੱਚ ਪ੍ਰੇ ਕਰਦੇ ਤੇ ਉਹਨਾਂ ਨੂੰ ਜਾ ਕੇ ਡੰਡੀ ਡਹਿ ਪੈਂਦੇ ਆ, ਕਹਿੰਦੇ ਤੁਸੀਂ ਧਰਮ ਪਰਿਵਰਤਨ ਕਰਦੇ ਹੋ, ਤੇ ਆਪ ਡਰਾ ਕੇ ਧਮਕਾ ਕੇ ਲਲਚਾ ਕੇ ਜਿਵੇਂ ਮਰਜ਼ੀ ਸੱਦੇ ਦੇਈ ਜਾਣ, ਕੋਈ ਕੁਛ ਨਹੀਂ ਕਹਿੰਦਾ। ਇਸੇ ਤਰ੍ਹਾਂ ਹੀ ਇੱਕ ਵਿਧਾਇਕ ਹੈ ਤੇ ਵੈਸੇ ਉਹ ਆਜ਼ਾਦ ਵਿਧਾਇਕ ਆ ਪਰ ਅਕਲੋਂ ਵੀ ਆਜ਼ਾਦ ਹੀ ਆ, ਉਹਦੇ ਅੱਗੇ ਵੀ ਬਥੇਰੀ ਸਿਆਪੇ ਪਏ ਆ ਅੱਜ, ਪਰ ਉਹਨੇ ਜੋ ਲੱਠ ਟੱਪੀ ਹੈ ਉਹ ਬਹੁਤ ਹੀ ਬੇਹੂਦਾ ਸੀ। ਉਹ ਕਿਸਾਨ ਖੁਦਕੁਸ਼ੀਆਂ ਤੇ ਬੋਲਦਾ ਬੀਬੀ ਹੇਮਾ ਮਾਲਿਨੀ ਪ੍ਰਤੀ ਵੀ ਇਹੋ ਜਿਹਾ ਸ਼ਬਦ ਬੋਲ ਗਿਆ ਜਿਹਨੂੰ ਬਹੁਤ ਜ਼ਿਆਦਾ ਇੱਥੇ ਨਿੰਦਿਆ ਜਾ ਰਿਹਾ। ਅਸਲ ਦੇ ਵਿੱਚ ਉਹਨੂੰ ਸਵਾਲ ਕੀਤਾ ਗਿਆ ਕਿ ਕਿਸਾਨ ਖੁਦਕੁਸ਼ੀਆਂ ਕਰਦੇ ਆ, ਉਹ ਕਹਿੰਦਾ ਜੀ ਦੇਖੋ ਕਿਸਾਨ ਖੁਦਕੁਸ਼ੀਆਂ ਕਰਦੇ ਆ, ਲੋਕੀ ਕਹਿੰਦੇ ਆ ਕਿ ਕਿਸਾਨ ਆ ਜਿਹੜੇ ਉਹ ਸ਼ਰਾਬ ਪੀ ਕੇ ਮਰ ਜਾਂਦੇ ਆ, ਸ਼ਰਾਬ ਪੀ ਕੇ ਖੁਦਕੁਸ਼ੀਆਂ ਕਰ ਲੈਂਦੇ ਆ। ਆਹ ਜਿਹੜੀ ਹੇਮਾ ਮਾਲਿਨੀ ਹੈ ਉਹ ਕਹਿੰਦਾ ਕਿ ਸਾਰਾ ਦਿਨ ਹੀ ਸ਼ਰਾਬ ਪੀਂਦੀ ਹੈ, ਰੋਜ਼ਾਨਾ ਸ਼ਰਾਬ ਪੀਂਦੀ ਹੈ, ਉਹ ਤਾਂ ਮਰੇ ਨਹੀਂ। ਉਹ ਇੱਥੋਂ ਤੱਕ ਚਲਾ ਗਿਆ। ਹੁਣ ਦੇਖੋ ਇਹਦਾ ਨਾਮ ਬੱਚਾ ਕਾਡੂ ਹੈ, ਬੱਚਾ ਕਾਡੂ ਮਹਾਰਾਸ਼ਟਰ ਦਾ ਇਹ MLA ਆ। ਇਹ ਅੱਗੇ ਵੀ 1-2 ਵਾਰੀ ਇਹੋ ਜਿਹੇ ਬਿਆਨ ਦੇ ਚੁੱਕਾ, ਇਹੋ ਜਿਹੀਆਂ ਹਰਕਤਾਂ ਕਰ ਚੁੱਕਿਆ। ਇੱਕ ਵਾਰੀ ਇਹ ਬੱਚਾ ਕਾਡੂ ਪੀ ਕੇ ਫਿਰ ਖਾ ਕੇ ਇੱਕ ਟੈਂਕੀ ਤੇ ਚੜ ਗਿਆ ਸੀ, ਆਂਦਾ ਸੀ ਕਿਸਾਨ ਖੁਦਕੁਸ਼ੀਆਂ ਤੁਸੀਂ ਕਿਉਂ ਨਹੀਂ ਰੋਕਦੇ। ਤੇ ਜਿਵੇਂ ਉਹ ਧਰਮਿੰਦਰ ਕਰਦਾ ਕਿ ਚੱਕੀ ਪੀ ਸਿੰਘ ਕਹਿੰਦਾ ਮੈਂ ਵੀ ਮਰ ਜਾਣਾ ਤੇ ਤੁਸੀਂ ਸਾਰੇ ਚੱਕੀ ਪੀ ਸਿੰਘ ਉਸ ਤਰ੍ਹਾਂ ਦੀ ਇਹ ਡਾਇਲੋਗ ਬਾਜੀ ਕਰਦਾ ਰਿਹਾ, ਚੜਿਆ ਰਿਹਾ ਬਹੁਤ 2-3 ਘੰਟੇ ਉੱਤੇ ਚੜਿਆ ਰਿਹਾ ਸੀ ਟੈਂਕੀ ਤੇ। ਇੱਕ ਵਾਰੀ ਇਹਨੇ ਸਰਕਾਰੀ ਅਧਿਕਾਰੀ ਨੂੰ ਵੀ ਕੁੱਟ ਕੱਟਿਆ ਸੀਗਾ। ਯਾਨੀ ਜਦੋਂ ਕੁਛ ਕਰਨਾ ਹੀ ਨਹੀਂ, ਕਿਸੇ ਤੇ ਕੋਈ ਲਗਾਮ ਹੀ ਨਹੀਂ ਕੱਸਣੀ, ਕਿਸੇ ਤੇ ਕੋਈ ਕਾਰਵਾਈ ਨਹੀਂ ਕਰਨੀ, ਤੇ ਫਿਰ ਇਹੋ ਜਿਹੇ ਬੇਹੂਦਾ ਬਿਆਨ ਹੀ ਦੇਣੇ ਆ। ਦੇਖੋ ਅਸੀਂ ਹੇਮਾ ਮਾਲਿਨੀ ਦੀ ਪਾਰਟੀ ਹੈ ਜਿਹੜੀ ਭਾਰਤੀ ਜਨਤਾ ਪਾਰਟੀ, ਉਹਦੇ ਲੋਚਕ ਹੋ ਸਕਦੇ ਆ, ਪਰ ਕਿਸੇ ਦੀ ਜਾਤੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦਖਲਅੰਦਾਜ਼ੀ ਦੇਣੀ। ਭਗਵੰਤ ਮਾਨ ਦੇ ਮੁੱਦੇ ਤੇ ਹਰਿੰਦਰ ਸਿੰਘ ਜਦੋਂ ਬੋਲਿਆ ਸੀਗਾ ਤੇ ਕਿੰਨਾ ਸਾਰਿਆਂ ਨੇ ਵਿਰੋਧ ਕੀਤਾ ਸੀਗਾ ਕਿ ਤੁਸੀਂ ਨਿੱਜੀ ਤੌਰ ਤੇ ਜੋ ਕਰ ਰਹੇ ਹੋ ਗਲਤ ਆ, ਤੁਸੀਂ ਸਿਆਸੀ ਤੌਰ ਤੇ ਕਰੋ ਜਿਹੜਾ ਕੋਈ ਹਮਲਾ ਕਰਨਾ, ਪਰ ਨਿੱਜਤਾ ਤੇ ਕਿਸੇ ਤੇ ਚਲੇ ਜਾਣਾ ਇਹ ਸਿਆਸਤ ਦਾ ਜਿਹੜਾ ਉਹ ਸਹੀ ਤਕਾਜ਼ਾ ਨਹੀਂ ਹੈ। ਸੋ ਇਹਦੇ ਬਿਆਨ ਨੂੰ ਲੈ ਕੇ ਕਾਫੀ ਕੁਛ ਲੋਕ ਕਹਿ ਰਹੇ ਆ, ਕਾਫੀ ਕੁਛ ਲੋਕਾਂ ਤੋਂ ਸੁਣਨ ਨੂੰ ਮਿਲਦਾ ਪਿਆ, ਪਰ ਇਹ ਜਿਹੜਾ ਬਿਆਨਾਂ ਦਾ ਸਿਲਸਿਲਾ ਹੈ ਉਹ ਥੰਮਦਾ ਨਜ਼ਰ ਨਹੀਂ ਆਉਂਦਾ। ਹੁਣ ਬੀਬੀ ਜੀ ਤੁਹਾਨੂੰ ਮੈਂ ਗੱਲ ਦੱਸਦੀ ਆ, ਬੀਬੀ ਇਹੋ ਜਿਹੇ ਭਾਰਤ ਦੇ ਕੋਨੇ ਚੋਂ ਨਿਕਲ ਆਉਂਦੇ ਆ। ਕੋਈ ਕਹਿ ਦਿੰਦਾ ਕਿ ਛੁੱਟੀਆਂ ਬੰਦ ਕਰ ਦਿਓ, ਕੋਈ ਕਹਿ ਦਿੰਦਾ ਜੀ ਜਿਹੜਾ ਕੋਈ ਬੋਲਿਆ ਉਹਨੂੰ ਪਾਕਿਸਤਾਨ ਘੱਲ ਦਿਓ, ਜੇ ਕੋਈ ਕਹਿੰਦਾ ਕਿ ਸਾਨੂੰ ਕੋਈ ਵਿਚਾਰਾਂ ਲਈ ਥਾਂ ਦੇ ਦਿਓ, ਉਹ ਕਹਿੰਦਾ ਜੀ ਇੱਥੇ ਤਾਂ ਹੈ ਨਹੀਂ, ਕਬਰਾਂ 'ਚ ਦੇ ਦਿੰਦੇ ਆ। ਜੇ ਕੋਈ ਅੱਗੇ ਹੋਰ ਕੋਈ ਬੋਲਦਾ ਤੇ ਕਹਿੰਦੇ ਕਿ ਰਾਮ ਮੰਦਿਰ ਤੇ ਬਣੇਗਾ ਹੀ ਬਣੇਗਾ, ਜਿਹੜਾ ਕੋਈ ਬੋਲੇਗਾ ਫਿਰ ਉਹਨੂੰ ਝਟਕਾ ਦੇਣਗੇ। ਇਹਨਾਂ ਦਾ ਇੱਕ ਭਾਰਤੀ ਜਨਤਾ ਪਾਰਟੀ ਦਾ ਰਾਜਾ ਸਿੰਘ ਵਿਧਾਇਕ ਆ ਤੇਲੰਗਾਨਾ ਦਾ, ਉਹ ਕਹਿੰਦਾ ਕਿ ਰਾਮ ਮੰਦਿਰ ਤੇ ਬਣਾਉਣਾ ਹੀ ਬਣਾਉਣਾ ਹੈ, ਭਾਵੇਂ ਜਾਨ ਦੇਣੀ ਪਵੇ ਭਾਵੇਂ ਜਾਨ ਲੈਣੀ ਪਵੇ। ਹੁਣ ਇਹ ਦੇਖੋ ਜਾਨ ਦੇਣੀ ਤਾਂ ਠੀਕ ਹੈ, ਜਿੱਥੇ ਇੰਨੇ ਲੋਕ ਮਰੀ ਜਾਂਦੇ ਮਰੀ ਜਾ, ਪਰ ਜਾਨ ਲੈਣੀ ਹੈ ਜਿਹੜੀ ਇੱਕ ਤਰ੍ਹਾਂ ਦੀ ਧਮਕੀ ਹੈ, ਧਮਕੀ ਦਾ ਕੇਸ ਦਰਜ ਹੋਣਾ ਚਾਹੀਦਾ। ਸੋ ਜਦੋਂ ਕੋਈ ਕਾਰਵਾਈ ਨਹੀਂ ਹੁੰਦੀ ਤੇ ਫਿਰ ਇੱਥੋਂ ਉਮੀਦ ਵੀ ਕੀਤੀ ਜਾ ਸਕਦੀ ਹੈ ਕਿ ਜਿਹੜਾ ਅੱਜ ਅਸੀਂ ਬਿਆਨ ਸੁਣਿਆ ਕੱਲ ਨੂੰ ਹੋ ਸਕਦਾ ਇਹਦੇ ਤੋਂ 2 ਰਤੀਆਂ ਵੱਧ ਕੇ ਸੁਣੀਏ ਤੇ ਪਰਸੋਂ ਹੋ ਸਕਦਾ 2 ਨਹੀਂ 20 ਰਤੀਆਂ ਹੀ ਵੱਧ ਜਾਵੇ। ਬਿਲਕੁਲ ਜੀ, ਬਿਲਕੁਲ ਮਿੰਟੂ ਜੀ। ਅਗਲੀ ਗੱਲ ਕਰੀਏ, ਅਰਵਿੰਦ ਕੇਜਰੀਵਾਲ ਨੇ ਕਿਹਾ ਵੀ ਜਰਨੈਲ ਸਿੰਘ ਦੇ ਪੰਜਾਬ ਜਾਣ ਦਾ ਹੋਇਆ ਨੁਕਸਾਨ, ਤਾਂ ਹਾਰੇ ਉਹ ਜਿਹੜੀ ਇਲੈਕਸ਼ਨ। ਦੇਖੋ ਅਰਵਿੰਦ ਕੇਜਰੀਵਾਲ ਸਾਹਿਬ ਹੁਣ ਅੰਕਲਨ ਕਰਦੇ ਪਏ ਆ, ਹੁਣ ਪੜਚੋਲ ਕਰਦੇ ਪਏ ਆ, ਔਰ ਇਹ ਪਹਿਲਾਂ ਹੀ ਕਰ ਲੈਣੀ ਚਾਹੀਦੀ ਸੀਗੀ ਕਿ ਜੇ ਜਰਨੈਲ ਸਿੰਘ ਨੂੰ ਅਸੀਂ ਰਜੌਰੀ ਗਾਰਡਨ ਤੋਂ ਭੇਜਦੇ ਹਾਂ ਤੇ ਕੀ ਸਾਡਾ ਨੁਕਸਾਨ ਹੋ ਸਕਦਾ ਜਾਂ ਸਾਨੂੰ ਫਾਇਦਾ ਹੋਵੇਗਾ, ਜੀ ਸੋਚ ਲੈਣਾ ਚਾਹੀਦਾ ਸੀ। ਅੱਗੇ ਜਦੋਂ ਮਾੜੀ ਜੀ ਗੱਲ ਹੁੰਦੀ ਸੀਗੀ ਕਹਿੰਦੇ ਸੀ ਜਨਤਾ ਕੀ ਰਾਏ ਲੈ ਆਂਗੇ, ਇਸ ਮੌਕੇ ਤੇ ਫਿਰ ਜਨਤਾ ਕੀ ਰਾਏ ਲੈ ਲੈਂਦੇ। ਜਨਤਾ ਕੀ ਕਹਿੰਦੀ ਸੀ ਕਿ ਰਜੌਰੀ ਗਾਰਡਨ ਦੇ ਵੋਟਰ ਇਜਾਜ਼ਤ ਦਿੰਦੇ ਸਨ ਕਿ ਇੱਥੋਂ ਜਾ ਕੇ 300 ਕਿਲੋਮੀਟਰ ਤੇ ਜਰਨੈਲ ਸਿੰਘ ਜਾ ਕੇ ਚੋਣ ਲੜੇ, ਤੇ ਆਹੀ ਕਹਿੰਦੇ ਸਨ ਕਿ ਨਹੀਂ ਅਸੀਂ ਤੁਹਾਨੂੰ ਇਲੈਕਟ ਕੀਤਾ, ਤੁਸੀਂ ਸਾਡੀ ਸੇਵਾ ਕਰੋ। ਕੁਛ ਲੈਣਾ ਚਾਹੀਦਾ ਸੀ, ਪਰ ਖੈਰ
ਹੁਣ ਇਹਨਾਂ ਨੇ ਇੰਨੀ ਗੱਲ ਤੇ ਮੰਨੀ ਆ ਤੇ ਜਰਨੈਲ ਸਿੰਘ ਦੇ ਪੰਜਾਬ ਜਾਣ ਦਾ ਨੁਕਸਾਨ ਹੋਇਆ। ਪਰ ਰਾਜ ਕਰਨਵੀਰ ਸਿੰਘ ਜੀ ਉਹ ਇਹ ਗੱਲ ਕਿਉਂ ਨਹੀਂ ਮੰਨਦੇ ਕਿ ਜਰਨੈਲ ਸਿੰਘ ਦਾ ਬਹਾਨਾ ਤੁਸੀਂ ਆਪਣੀ ਕਮਜ਼ੋਰੀ ਦਿਖਾ ਰਹੇ ਹੋ। ਦਰਅਸਲ ਜਦੋਂ ਇਹਨਾਂ ਨੇ ਸਹੁੰ ਚੁੱਕੀ ਸੀ ਖੁੱਲੇ ਗਰਾਊਂਡ ਦੇ ਵਿੱਚ, ਉਸ ਦਿਨ ਇਹਨਾਂ ਨੇ ਇੱਕ ਗੱਲ ਕਹੀ ਸੀ, ਬੜੀ ਛਾਤੀ ਠੋਕ ਕੇ, ਬੜੀ ਠੋਕ ਵਜਾ ਕੇ ਗੱਲ ਕਹੀ ਸੀਗੀ ਕਿ ਸਾਨੂੰ ਦਿੱਲੀ ਵਾਲਿਆਂ ਨੇ ਬੜਾ ਮਾਣ ਦਿੱਤਾ, ਬੜਾ ਪਿਆਰ ਦਿੱਤਾ, ਅਸੀਂ ਦਿੱਲੀ ਦੇ ਵਿੱਚ ਰਹਿ ਕੇ ਇਹਨਾਂ ਦੀ ਦਿਨ ਰਾਤ ਸੇਵਾ ਕਰਾਂਗੇ। ਇਹ ਅਰਵਿੰਦ ਕੇਜਰੀਵਾਲ ਦੀ ਰਿਕਾਰਡਿੰਗ ਆ। ਦੇਖੋ, ਤੇ ਤੁਸੀਂ ਆਪ ਚਲੋ ਜਰਨੈਲ ਸਿੰਘ ਦਾ ਤੁਸੀਂ ਕਹਿ ਜਾਂਦੇ ਹੋ ਕਿ ਉਹ ਚਲੇ ਗਿਆ ਜੀ, ਉਹਦਾ ਨੁਕਸਾਨ ਹੋਇਆ, ਪਰ ਤੁਸੀਂ ਕਿਹੜਾ ਉੱਥੇ ਖੜੇ ਹੋ? ਆ ਪਿਛਲੇ 6 ਮਹੀਨੇ ਜਿਹੜੇ ਪਿਛਲੇ 6 ਮਹੀਨੇ ਆ ਉਹਦਾ ਕੱਢ ਕੇ ਦੇਖ ਲਓ ਰਿਕਾਰਡ ਕਿ ਅਰਵਿੰਦ ਕੇਜਰੀਵਾਲ ਸਾਹਿਬ ਕਿੰਨਾ ਚਿਰ ਦਿੱਲੀ ਰਹੇ ਆ। ਜਿਹੜੇ ਮਨੀਸ਼ ਸਿਸੋਦੀਆ ਉਹ ਠੀਕ ਆ ਕਿ ਕੰਮਕਾਰ ਬਹੁਤ ਕਰਦੇ ਰਹੇ ਪਿੱਛੋਂ, ਪਰ ਉਹ ਗੱਲ ਤੇ ਨਹੀਂ ਨਾ ਬਣਦੀ ਜਿਹੜੀ ਅਰਵਿੰਦ ਕੇਜਰੀਵਾਲ ਦੇ ਲੋਕਾਂ ਨੇ ਸੁਪਨੇ ਦੇਖ ਕੇ ਉਹ ਬਣਾਈ ਸੀਗੀ ਆਪਣੇ ਮਨ ਦੇ ਵਿੱਚ ਛਵੀ ਕਿ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦੇ ਤੌਰ ਤੇ ਸਾਡਾ ਕੰਮ ਕਰੂ। ਉਹ ਕਦੇ ਗੋਆ, ਕਦੇ ਇੱਧਰ, ਕਦੇ ਉੱਧਰ। ਸੋ ਆਪਦਾ ਵੀ ਸੋਚਣਾ ਚਾਹੀਦਾ ਨਾ ਕਿ ਅਸੀਂ ਕੀ ਕੀਤਾ। ਇਕੱਲਾ ਜਰਨੈਲ ਸਿੰਘ ਨਹੀਂ ਇਹਦੇ ਲਈ। ਹੁਣ ਜਰਨੈਲ ਸਿੰਘ ਇਹ ਤੇ ਹੈ ਨੀਗਾ ਕਿ ਆਪਣੇ ਆਪ ਹੀ ਬਸਤਾ ਗੱਲ ਚ ਪਾ ਕੇ ਉੱਥੋਂ ਭੱਜ ਗਿਆ ਕਿ ਮੈਂ ਤਾਂ ਲੰਬੀ ਚੱਲਿਆ। ਸਾਰਾ ਕੁਛ ਸਲਾਹ ਨਾਲ ਕੀਤਾ ਹੋਏਗਾ। ਸੋ ਇਹਨਾਂ ਨੂੰ ਹੁਣ ਵੀ ਮੇਰੇ ਖਿਆਲ ਦੇ ਨਾਲ ਮੌਕਾ ਕਿ ਸਾਰੀਆਂ ਚੀਜ਼ਾਂ ਨਾ, ਸਾਰੀਆਂ ਗਲਤੀਆਂ ਪ੍ਰਵਾਨ ਕਰਨ, ਐਵੇਂ ਮਿੱਟੀ ਜੀ ਨਾ ਪਾਉਣ, ਐਵੇਂ ਪਰਦਾਪੋਸ਼ੀ ਜੀ ਨਾ ਕਰਨ। ਜਿਹੜੀਆਂ ਗਲਤੀਆਂ ਹੋਈਆਂ ਨੇ ਉਹਨਾਂ ਗਲਤੀਆਂ ਨੂੰ ਪਹਿਲਾਂ ਤੇ ਕਬੂਲ ਕਰਨ ਕਿ ਹਾਂ ਭਈਆ ਗਲਤੀਆਂ ਹੋਈਆਂ। ਜੇ ਤੁਸੀਂ ਬਿਮਾਰੀ ਆਪਣੀ ਮੰਨੋਗੇ ਕਿ ਆਹ ਸਾਨੂੰ ਬਿਮਾਰੀ ਹੈ, ਫੇਰ ਹੀ ਕੋਈ ਤੁਹਾਨੂੰ ਦਵਾਈ ਦੇਵੇਗਾ ਤੇ ਫੇਰ ਹੀ ਉਹ ਠੀਕ ਹੋਏਗਾ। ਸਭ ਕੁਛ ਤੁਹਾਡਾ ਜਿਹੜਾ ਸਿਸਟਮ ਤਾਣਾ ਬਾਣਾ ਵਿਗੜਿਆ, ਇਹ ਸਿਰਫ ਇਸੇ ਕਰਕੇ ਵਿਗੜਿਆ ਕਿ ਤੁਸੀਂ ਛੇਤੀ ਕੀਤਾ ਮੰਨਦੇ ਨਹੀਂ। ਹਾਲੇ ਵੀ ਮੰਨ ਜਾਣਾ ਚਾਹੀਦਾ ਤੇ ਮੰਨ ਕੇ ਇਹ ਮੰਨ ਕੇ ਚੱਲਣਾ ਚਾਹੀਦਾ ਕਿ ਜਿਹੜੀਆਂ ਪਿਛਲੀਆਂ ਗਲਤੀਆਂ ਉਹਨਾਂ ਨੂੰ ਅਸੀਂ ਸਬਕ ਬਣਾ ਲਈਏ ਤੇ ਸਬਕ ਸਿੱਖ ਕੇ ਕੋਸ਼ਿਸ਼ਾਂ ਕਰੀਏ ਤੇ ਸ਼ਾਇਦ ਸਾਨੂੰ ਸਫਲਤਾ ਜਿਹੜੀ ਫੇਰ ਮਿਲ ਜਾਵੇ। ਕਿਉਂਕਿ ਵਾਅਦੇ ਤੇ ਆਂਡੇ ਟੁੱਟ ਜਾਂਦੇ ਆ, ਕੋਸ਼ਿਸ਼ਾਂ ਸਫਲ ਹੋ ਜਾਂਦੀਆਂ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ ਵੀ ਗਿਆਨੀ ਗੁਰਮੁਖ ਸਿੰਘ ਹੁਣਾਂ ਨੇ ਬਗਾਵਤ ਦਾ ਐਲਾਨ ਇੱਕ ਹਿਸਾਬ ਦੇ ਨਾਲ ਕਰ ਦਿੱਤਾ, ਕਹਿੰਦੇ ਨਹੀਂ ਜਾਵਾਂਗਾ ਬੰਦ ਕਮਰਾ ਮੀਟਿੰਗ 'ਚ। ਤੇ ਇੰਨਾ ਚਿਰ ਕਾਹਤੋਂ ਜਾਂਦਾ ਰਿਹਾ? ਇਸ ਗੱਲ ਦਾ ਵੀ ਜਵਾਬ ਦੇਵੇ ਨਾ। ਉੱਥੇ ਕੀ ਲੈਣ ਜਾਂਦਾ ਸੀਗਾ ਅੱਗੇ? ਜਿੱਦਣ ਸਰਸੇ ਵਾਲੇ ਨੂੰ ਮਾਫੀ ਦਿੱਤੀ ਹੈ ਤੇ ਉਦਣ ਕਿਹੜਾ ਇਹ ਉੱਥੇ ਅੰਮ੍ਰਿਤਸਰ ਦੇ ਕਿਸੇ ਹਾਕੀ ਸਟੇਡੀਅਮ 'ਚ ਬੈਠੇ ਸਨ? ਉੱਧਰ ਵੀ ਤੇ ਬੰਦ ਕਮਰੇ 'ਚ ਇਹਨਾਂ ਨੇ ਮਾਫੀ ਦਿੱਤੀ ਸੀ। ਕੌਣ ਲਿਆਇਆ, ਕਿਹਨੇ ਉਹਨੂੰ ਪੜ੍ਹਿਆ, ਕਿਸੇ ਨੂੰ ਅੱਜ ਤੱਕ ਦੱਸਿਆ? ਹੁਣ ਦੇਖੋ, ਇਹ ਬੰਦ ਕਮਰਾ, ਪਹਿਲੀ ਗੱਲ ਤੇ ਬੰਦ ਕਮਰੇ ਵਾਲਾ ਸ਼ਬਦ ਅਸੀਂ ਹੁਣ ਸੁਣ ਰਹੇ ਹਾਂ, ਕਦੇ ਅੱਗੇ ਸੁਣਿਆ ਸੀਗਾ? ਸਭ ਕੁਛ ਹੁੰਦਾ ਸੀਗਾ ਅਕਾਲ ਤਖਤ ਤੇ ਹੁੰਦਾ ਸੀਗਾ। ਬੰਦ ਕਮਰਾ ਕਲਚਰ ਇਹਨਾਂ ਨੇ ਆਪਦਾ ਹੀ ਚਲਾ ਲਿਆ, ਆਪਦੇ ਪਰਿਵਾਰ ਦਾ ਹੀ ਚਲਾ ਲਿਆ। ਬੰਦ ਕਮਰਾ ਮੀਟਿੰਗ ਜੀ, ਬੰਦ ਕਮਰਾ ਮੀਟਿੰਗ। ਅਕਾਲ ਤਖਤ ਕਾਹਦੇ ਲਈ ਜੇ ਤੁਸੀਂ ਬੰਦ ਕਮਰਾ ਮੀਟਿੰਗ 'ਚ ਸਭ ਕੁਛ ਕਰਨਾ? ਸੋ ਹੁਣ ਇਹਨਾਂ ਨੇ ਜਿਹੜਾ ਵਿਰੋਧ ਕੀਤਾ, ਚਲੋ ਠੀਕ ਆ, ਕੀਤਾ ਤੇ ਹੈ। ਦੂਜੇ ਪਾਸੇ ਗਿਆਨੀ ਗੁਰਮੁਖ ਸਿੰਘ ਹੈ ਜਿਹੜਾ, ਉਹ ਰੋਜ਼ਾਨਾ ਹੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਵਾਰ ਕਰਦਾ ਹੈ ਜਿਹਦੇ ਨਾਲ ਗਿਆਨੀ ਗੁਰਬਚਨ ਸਿੰਘ ਦੀ ਪੋਜੀਸ਼ਨ ਬੜੀ ਕਮਜ਼ੋਰ ਪੈ ਰਹੀ ਹੈ। ਗਿਆਨੀ ਗੁਰਬਚਨ ਸਿੰਘ ਨੂੰ ਅੱਜ ਵੀ ਕਹਿਣਾ ਪਿਆ, ਉਹ ਦੇਖੋ ਜੀ ਮੈਂ ਤੇ ਪਹਿਲਾਂ ਹੀ ਕਿਹਾ ਕਿ ਬੰਦ ਕਰੋ ਕਮਰਾ ਮੀਟਿੰਗਾਂ, ਬੰਦ ਕਮਰਾ ਮੀਟਿੰਗਾਂ ਬੰਦ ਕਰੋ। ਤੇ ਪੱਤਰਕਾਰਾਂ ਨੇ ਪੁੱਛਿਆ, ਗਿਆਨੀ ਜੀ ਇਹ ਕਿਹੜੇ ਵਾਰ ਤੇ ਕਿਹੜੀ ਤਰੀਕ ਨੂੰ ਕਿਹਾ ਸੀ ਤੁਸੀਂ? ਉਹ ਤੇ ਮੈਨੂੰ ਚੇਤਾ ਨਹੀਂ ਮੈਂ ਪਰ ਕਿਹਾ ਅਸਲ ਦੇ ਵਿੱਚ ਉਹਨੇ ਕਿਹਾ ਨਹੀਂ ਅਜੇ ਤੱਕ। ਸਤਨਾਮ ਸਿੰਘ ਪਿਪਲੀ ਵਾਲੇ ਦਾ ਜਿਹੜਾ ਮਾਫੀਨਾਮਾ ਹੁਣ ਰੌਲੇ ਦਾ ਕੇਂਦਰ ਬਣਿਆ ਪਿਆ, ਇਹ ਵੀ ਬੰਦ ਕਮਰਾ ਮੀਟਿੰਗ 'ਚ ਉਦੋਂ ਹੋਇਆ ਨਾ ਸਾਰਾ ਕੁਛ, ਕਿਸੇ ਨੇ ਵੇਖਿਆ ਥੋੜ੍ਹੀ ਆ। ਹੁਣ ਕੱਲ ਗਿਆਨੀ ਗੁਰਮੁਖ ਸਿੰਘ ਹੀ ਨਹੀਂ, ਇਕਬਾਲ ਸਿੰਘ ਵੀ ਬੋਲ ਪਿਆ ਪਟਨਾ ਸਾਹਿਬ ਵਾਲਾ। ਉਹ ਕਹਿੰਦਾ ਸੀ ਕਿ ਮੈਂ ਮਾਫੀਨਾਮਾ ਪੜ੍ਹਨ ਲੱਗਾ ਤੇ ਗਿਆਨੀ ਗੁਰਬਚਨ ਸਿੰਘ ਮਿਲਖਾ ਸਿੰਘ ਅੱਗੋਂ ਭੱਜਾ ਆਇਆ, ਦੇਖੋ ਕਿ ਭੱਜ ਵਗਾ, ਕਹਿੰਦਾ ਨਹੀਂ ਬਸ ਠੀਕ ਠਾਕ ਹੈ। ਔਰ ਕੱਲ ਉਹਨੇ ਵੀ ਪ੍ਰੋੜਤਾ ਕਰ ਦਿੱਤੀ ਹੈ ਗਿਆਨੀ ਗੁਰਮੁਖ ਸਿੰਘ ਦੀ। ਔਰ ਇਸ ਤੋਂ ਪਹਿਲਾਂ ਹੈਡ ਗ੍ਰੰਥੀ ਹੈ ਜਿਹੜਾ ਦਰਬਾਰ ਸਾਹਿਬ ਦਾ ਰਘਵੀਰ ਸਿੰਘ, ਉਹ ਗਿਆਨੀ ਗੁਰਮੁਖ ਸਿੰਘ ਦੇ ਨਾਲ ਪਹਿਲਾਂ ਹੀ ਖੜਾ। ਸੋ ਰਹਿ ਗਿਆ ਗਿਆਨੀ ਗੁਰਬਚਨ ਸਿੰਘ ਇਕੱਲਾ ਤੇ ਜਾਂ ਗਿਆਨੀ ਮੱਲ ਸਿੰਘ ਜਿਹੜਾ ਉਹ ਅੱਜ ਕੱਲ੍ਹ ਐਕਟਿਵ ਘੱਟ ਆ। ਸੋ ਗਿਆਨੀ ਗੁਰਬਚਨ ਸਿੰਘ ਦੀ ਕਿਤੇ ਨਾ ਕਿਤੇ ਪੋਜੀਸ਼ਨ ਪੋਲੀ ਪੈਂਦੀ ਨਜ਼ਰ ਆਉਂਦੀ ਹੈ। ਇਹ ਪਤਾ ਨਹੀਂ ਹੁਣ ਗਿਆਨੀ ਗੁਰਮੁਖ ਸਿੰਘ ਜਾਗਿਆ ਜਾਂ ਕਿਸੇ ਨੇ ਪਿੱਛੋਂ ਜਗਾਇਆ। ਔਰ ਇਹ ਵੀ ਹੋ ਸਕਦਾ ਕਿ ਗਿਆਨੀ ਗੁਰਬਚਨ ਸਿੰਘ ਹੋਰਾਂ ਦੀ ਮਿਆਦ ਪੂਰੀ ਹੋਵੇ। ਕਹਿੰਦੇ ਹੁਣ ਕਿ ਥੋੜਾ ਜਿਹਾ ਰਗੜਾ ਸਾਨੂੰ ਲਾ ਦੇ ਤੇ ਬਹੁਤਾ ਰਗੜਾ ਇਹਨੂੰ ਲਾ ਦੇ, ਆਉਣ ਵਾਲੇ ਦਿਨਾਂ 'ਚ ਇਹ ਪਲਟਾ ਪਲਟੀ ਕਰ ਲਿਆਂਗੇ। ਜੋ ਮਰਜ਼ੀ ਹੈ, ਪਰ ਇੱਕ ਚੀਜ਼ ਕੱਲ ਗਿਆਨੀ ਗੁਰਮੁਖ ਸਿੰਘ ਨੇ ਹੋਰ ਬੜੀ ਵੱਡੀ ਕਹੀ ਹੈ। ਉਹ ਇਹ ਕਹੀ ਹੈ ਕੈਪਟਨ ਅਮਰਿੰਦਰ ਸਿੰਘ ਨੂੰ, ਉਹ ਕਹਿੰਦਾ ਕਿ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਦਫਾ ਦਫ, ਇਹਨਾਂ ਨੂੰ ਰੋਕੋ, ਇਹਨਾਂ ਦੇ ਦੋਸ਼ੀਆਂ ਨੂੰ ਫੜੋ, ਨਹੀਂ ਤੇ ਫਿਰ ਅਸੀਂ ਹਥਿਆਰ ਚੁੱਕਣ ਲਈ ਮਜਬੂਰ ਹੋ ਜਾਵਾਂਗੇ।
ਉਹਨੇ ਬਹੁਤ ਵੱਡਾ ਬਿਆਨ ਦਿੱਤਾ। ਨਾਲ ਇਹ ਵੀ ਯਾਦ ਕਰਾਇਆ ਕਿ ਤੁਹਾਡੇ ਜਿਹੜੇ ਪੂਰਵਜ ਸਨ, 6ਵੇਂ ਗੁਰੂ ਸਾਹਿਬ ਤੇ 7ਵੇਂ ਗੁਰੂ ਸਾਹਿਬ ਦੇ ਸੇਵਾਦਾਰ ਸੀਗੇ, ਰਾਜ ਭਾਗ ਤੁਹਾਨੂੰ ਜਿਹੜਾ ਮਿਲਿਆ ਉਸ ਸੇਵਾ ਕਰਕੇ ਮਿਲਿਆ, ਤੇ ਗੁਰੂ ਘਰ ਦੀ ਸੇਵਾ ਕਰੋ, ਹੁਣ ਬਦਨੀਤੀ ਨਾ ਕਰੋ, ਇਹ ਬੇਅਦਬੀਆਂ ਰੋਕੋ, ਨਹੀਂ ਤੇ ਫਿਰ ਅਸੀਂ ਹਥਿਆਰ ਚੁੱਕਣ ਲਈ ਮਜਬੂਰ ਹੋ ਜਾਵਾਂਗੇ। ਜਦੋਂ ਗਿਆਨੀ ਗੁਰਮੁਖ ਸਿੰਘ ਇੱਕ ਉਂਗਲ ਉੱਧਰ ਨੂੰ ਕਰਦਾ ਤੇ 4 ਇਹਦੇ ਵੱਲ ਨੂੰ ਆਪ ਹੋ ਜਾਂਦੀਆਂ ਕਿ ਜਿਸ ਦਿਨ ਬਰਗਾੜੀ ਤੋਂ ਸ਼ੁਰੂ ਹੋਇਆ ਸੀ ਬੇਅਦਬੀਆਂ ਦਾ ਸਿਲਸਿਲਾ, ਔਰ ਇਹ ਲੰਬੀ ਤੱਕ ਆ ਪਹੁੰਚਿਆ ਸੀਗਾ, ਕੱਟਿਆਂ ਵਾਲੀ ਪਿੰਡ ਤੱਕ ਇਹਨਾਂ ਦੀ ਸਰਕਾਰ ਦੇ ਵਿੱਚ, ਔਰ ਇਸ ਦੌਰਾਨ 100 ਵਾਰੀ ਬੇਅਦਬੀ ਹੋਈ ਘੱਟੋ ਘੱਟ ਗੁਰੂ ਸਾਹਿਬ ਦੀ, ਕਿ ਉਦਣ ਹਥਿਆਰਾਂ ਤੁਹਾਡਿਆਂ ਨੂੰ ਜੰਗਾਲ ਲੱਗਿਆ ਸੀ, ਉਦਣ ਹਥਿਆਰ ਤੁਸੀਂ ਨਿੰਮ ਦੇ ਸੰਦੂਕ 'ਚ ਪਾ ਕੇ ਰੱਖੇ ਸੀ, ਉਦਣ ਦੇ ਤੁਹਾਥੋਂ ਇੰਨਾ ਵੀ ਨਾ ਸਰਿਆ ਕਿ ਜਿੱਥੇ ਲੋਕ ਸੜਕਾਂ ਤੇ ਬੈਠੇ ਰਹੇ ਦਿਨ ਰਾਤ ਤੁਸੀਂ ਉਹਨਾਂ ਦੇ ਵਿੱਚ ਵੀ ਜਾ ਕੇ ਬਹਿ ਜਾਓ। ਮਾੜਾ ਮੋਟਾ ਤੁਸੀਂ ਬਾਦਲ ਸਾਹਿਬ ਨੂੰ ਜਾ ਕੇ ਕਹੋ ਕਿ ਇਹ ਕੀ ਕਰਨ ਡਏ ਜੀ, ਉਦੋਂ ਤੁਸੀਂ ਚੁੱਪ ਹੋ ਗਏ। ਅੱਜ ਜਦੋਂ ਸਰਕਾਰ ਉਹਨਾਂ ਦੇ ਆਪੋਜਿਟ ਆ ਗਈ, ਅੱਜ ਤੁਹਾਨੂੰ ਹਥਿਆਰਾਂ ਦਾ ਚੇਤਾ ਆ ਗਿਆ। ਸੋ ਗਿਆਨੀ ਗੁਰਮੁਖ ਸਿੰਘ ਜਦੋਂ ਸਵਾਲ ਖੜੇ ਕਰਦਾ ਨਾ ਤੇ ਨਾਲ ਆਪਣੇ ਤੇ ਸੈਂਕੜੇ ਹੋਰ ਸਵਾਲ ਖੜੇ ਕਰਾ ਲੈਂਦਾ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਕੈਪਟਨ ਅਮਰਿੰਦਰ ਨੇ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਨਵਾਂ ਕਮਿਸ਼ਨ ਬਣਾ ਛੱਡਿਆ। ਇਹ ਹੁਣੇ ਦੀ ਖਬਰ ਆ, ਚੋਣ ਮੂੰਹ ਚ ਨਿਕਲ ਕੇ ਚੋਣ ਕਮਿਸ਼ਨ, ਕਿਉਂਕਿ ਚੋਣ ਕਮਿਸ਼ਨ ਦੀ ਬੜੀ ਚਰਚਾ ਚੱਲਦੀ ਪਈ ਆ। ਜੀ ਜੀ। ਅਸਲ ਦੇ ਵਿੱਚ ਇਹ ਜਿਹੜਾ ਕਮਿਸ਼ਨ ਇਹਨਾਂ ਨੇ ਬਣਾਇਆ ਬੇਅਦਬੀਆਂ ਦੀ ਜਾਂਚ ਪੜਤਾਲ ਲਈ ਬਣਾਇਆ। ਜਿੱਦਾਂ ਜਸਟਿਸ ਜੋਰਾ ਸਿੰਘ ਵਾਲੀ ਰਿਪੋਰਟ ਸੀ ਉਹ ਤੇ ਰੱਦ ਕਰ ਦਿੱਤੀ ਇਹਨਾਂ ਨੇ, ਉਹ ਸਾਰਿਆਂ ਨੂੰ ਪਤਾ ਹੀ ਹੈ। ਉਹ ਰੱਦ ਕਰਕੇ, ਕਿਉਂਕਿ ਇਹਨਾਂ ਦਾ ਜਿਹੜਾ ਐਡਵੋਕੇਟ ਜਨਰਲ ਸੀ ਉਹਨੇ ਸਾਫ਼ ਕਹਿਤਾ ਸੀਗਾ ਕਿ ਇਹ ਜਿਹੜੀ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਆ, ਇਹਦੇ ਆਧਾਰ ਤੇ ਕੋਈ ਕਾਰਵਾਈ ਨਾ ਕਰ ਲਿਓ, ਤੁਹਾਡੀ ਕੋਈ ਕਾਰਵਾਈ ਅਦਾਲਤ 'ਚ 1% ਵੀ ਨਹੀਂ ਟਿਕਣੀ, ਮੂੰਹ ਤੇ ਮੂੰਹ ਪੈ ਜਾਣੀ ਆ। ਚੁੱਪ ਕਰਕੇ ਕੋਈ ਆਪਦਾ ਹੋਰ ਕਮਿਸ਼ਨ ਬਣਾਓ ਤੇ ਪੜਤਾਲ ਕਰਾ ਕੇ ਫੇਰ ਕਾਰਵਾਈ ਕਰਿਓ। ਇਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਇਹਦੇ 'ਚ ਕੱਢਣ ਪਾਉਣ ਨੂੰ ਹੈ ਨਹੀਂ ਕੁਛ। ਫਿਰ ਇਹਨਾਂ ਨੇ ਤਿਆਰੀ ਕੀਤੀ ਵਿੱਚ ਅੱਜ ਜਿਹੜਾ ਇਹਨਾਂ ਨੇ ਕਮਿਸ਼ਨ ਬਣਾਇਆ ਉਹ ਵੀ 1 ਮੈਂਬਰੀ ਕਮਿਸ਼ਨ ਹੈ। ਉਹਦਾ ਮੇਰੇ ਖਿਆਲ ਦੇ ਨਾਲ ਜਿਹੜਾ ਸਾਰਾ ਕੰਮ ਕਾਰ ਸੰਭਾਲਣਗੇ ਉਹ ਸੰਭਾਲਣਗੇ ਜਸਟਿਸ ਰਣਜੀਤ ਸਿੰਘ ਨੇ। ਕੋਈ ਬਹੁਤੀ ਮੈਨੂੰ ਜਾਣਕਾਰੀ ਨਹੀਂ ਮਿਲ ਸਕੀ ਕਿਉਂਕਿ ਦੇਰ ਸ਼ਾਮੀ ਇਹ ਖਬਰ ਆਈ, ਦੇਰ ਸ਼ਾਮੀ ਐਲਾਨ ਹੋਇਆ, ਪਤਾ ਨਹੀਂ ਲੱਗਾ ਕਿ ਜਸਟਿਸ ਰਣਜੀਤ ਸਿੰਘ ਕਿੱਥੋਂ ਆਉਂਦੇ ਆ, ਕੀ ਉਹਨਾਂ ਦਾ ਪਿਛੋਕੜ ਹੈ। ਪਰ ਉਹਨਾਂ ਦੇ 1 ਮੈਂਬਰੀ ਆਧਾਰਿਤ ਇਹ ਕਮਿਸ਼ਨ ਆ ਜਿਹੜਾ 6 ਮਹੀਨਿਆਂ ਦੇ ਅੰਦਰ ਅੰਦਰ ਰਿਪੋਰਟ ਦੇਵੇਗਾ, ਪੜਤਾਲ ਸਾਰੀ ਕਰਕੇ ਉਹਦੀ ਰਿਪੋਰਟ ਸਰਕਾਰ ਨੂੰ ਸੌਂਪੇਗਾ। ਫਿਰ ਸਰਕਾਰ ਕੀ ਕਰਦੀ ਹੈ ਉਹਦੇ 6 ਮਹੀਨਿਆਂ ਬਾਅਦ ਪਤਾ ਲੱਗੇਗਾ। ਪਰ ਮੈਂ ਸੋਚਣ ਡਿਆ ਸਾਂ ਕਿ ਜੋ ਇਸ ਕਮਿਸ਼ਨ ਨੇ ਕੱਢਣਾ, ਮੰਨ ਲਓ ਇਹ ਨਿਰਪੱਖ ਤਰੀਕੇ ਨਾਲ ਜਾਂਚ ਪੜਤਾਲ ਕਰਦਾ ਤੇ ਬੜੀ ਬਰੀਕੀ ਨਾਲ ਕਰਦਾ, ਤੇ ਮੇਰੇ ਖਿਆਲ ਦੇ ਨਾਲ ਫਿਰ ਨਤੀਜਾ ਉਹੀ ਹੋਏਗਾ ਜੋ ਜਸਟਿਸ ਮਾਰਕੰਡੇ ਕਾਜੂ ਕੱਢ ਕੇ ਗਿਆ, ਔਰ ਉਹਨੇ 7-8 ਦਿਨਾਂ 'ਚ ਕੱਢਤਾ ਸੀ। ਦੇਖ ਲਓ, ਜੇ ਇਹ ਰਿਪੋਰਟ ਨਿਰਪੱਖਤਾ ਤੇ ਬਿਲਕੁਲ ਬਰੀਕੀ ਜਾਂਚ ਪੜਤਾਲ ਤੇ ਆਧਾਰਿਤ ਹੋਈ ਤੇ ਉਹੀ ਨਿਕਲੇਗੀ ਸੇਮ ਜੋ ਜਸਟਿਸ ਮਾਰਕੰਡੇ ਕਾਜੂ ਨੇ ਕੱਢੀ ਸੀ। ਮੇਰੇ ਖਿਆਲ ਦੇ ਨਾਲ ਪਹਿਲਾਂ ਇਹਨਾਂ ਨੂੰ ਵਿਚਾਰ ਲੈਣੀ ਚਾਹੀਦੀ ਸੀ, ਉਹਦੇ ਤੇ ਵੀ ਝਾਤੀ ਮਾਰ ਲੈਂਦੇ ਤੇ ਕੋਈ ਮਾੜੀ ਗੱਲ ਨਹੀਂ ਸੀ। ਪਰ ਇਹ ਵੀ ਮਾੜੀ ਗੱਲ ਨਹੀਂ, ਇਹਨਾਂ ਨੇ ਨਵਾਂ ਕਮਿਸ਼ਨ ਬਣਾਤਾ ਪਰ ਟਾਈਮ ਬਹੁਤ ਦਿੱਤਾ, 6 ਮਹੀਨੇ। ਚਲੋ 6 ਮਹੀਨੇ ਵੀ ਆਏ ਹੁੰਦੇ ਆ, ਟਾਈਮ ਤਾਂ ਵਧਿਆ ਜਿਹੜਾ ਹੁੰਦਾ ਉਹ ਸੂਲੀ ਤੇ ਵੀ ਲੰਘ ਜਾਂਦਾ। ਪਰ ਇਸ ਕਮਿਸ਼ਨ ਦੇ ਵਿੱਚੋਂ ਕੁਛ ਲੱਭੇ ਤੇ ਤਾਂ ਹੀ ਗੱਲ ਬਣਦੀ ਆ। ਜੇ ਫਿਰ ਫਾਰਮੈਲਿਟੀ ਖਾਨਾ ਪੂਰਤੀ ਹੋਈ ਤੇ ਫਿਰ ਉਹ ਲੋਕਾਂ ਨਾਲ ਬਹੁਤ ਵੱਡੀ ਠੱਗੀ ਹੋਏਗੀ। ਜੀ ਜੀ ਬਿਲਕੁਲ। ਮਿੰਟੂ ਜੀ, ਅਗਲੀ ਗੱਲ ਜਿਹੜੀ ਇਹ ਗੱਲ ਹੈ ਵੀ ਕੈਪਟਨ ਅਮਰਿੰਦਰ ਹੁਣਾਂ ਨੇ ਜਿਹੜੇ HS ਸਾਜਣ ਉਹਨਾਂ ਦੇ ਨਾਲ ਜਿਹੜਾ ਸਿਧਾਂਤ ਦੇ ਉੱਤੇ ਜਿਹੜਾ ਆਖਿਆ ਵੀ ਮੈਂ ਨਹੀਂ ਮਿਲਣਾ, ਉਹਦੇ ਤੇ ਕਹਿੰਦੇ ਅਜੇ ਵੀ ਕਾਇਮ ਆ ਵੀ ਨਹੀਂ ਮਿਲੂੰਗਾ ਮੈਂ। ਦੇਖੋ, ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਇਹ ਫੈਸਲਾ ਉਹਦੇ ਨਾਲ ਉਹ ਲੋਕੀ ਵੀ ਇਤਫਾਕ ਨਹੀਂ ਰੱਖਦੇ ਜਿਹੜੇ ਲੋਕ ਖਾਲਿਸਤਾਨੀ ਵਿਚਾਰਧਾਰਾ ਦੇ ਉਲਟ ਖੜਦੇ ਆ, ਜਿਹੜੇ ਉਹਨਾਂ ਦੇ ਵੀ ਸਮਰਥਕ ਨਹੀਂ, ਪਰ ਉਹ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਦਾ ਫੈਸਲਾ ਗਲਤ ਆ। ਗਲਤ ਕਿਉਂ ਆ? ਕਿਉਂਕਿ ਜਦੋਂ ਸੁਪਰੀਮ ਕੋਰਟ ਇਹ ਸਾਫ਼ ਕਰ ਚੁੱਕੀ ਹੈ ਕਿ ਜੇਕਰ ਕੋਈ ਸ਼ਾਂਤਮਈ ਢੰਗ ਦੇ ਨਾਲ ਕੋਈ ਅਲੱਗ ਖਿੱਤਾ ਮੰਗਦਾ ਤੇ ਜੁਰਮ ਨਹੀਂ ਹੈ। ਸਾਡੇ ਭਾਰਤ ਦੇ ਵਿੱਚ ਰਹਿ ਕੇ ਜੇ ਕੋਈ ਅਲੱਗ ਖਿੱਤਾ ਮੰਗਦਾ, ਕੋਈ ਉਹ ਦੇਸ਼ ਵਿਰੋਧੀ ਗਤੀਵਿਧੀ ਨਹੀਂ ਕਰਦਾ, ਕਿਸੇ ਨੂੰ ਹਥਿਆਰ ਚੁੱਕਣ ਲਈ ਪ੍ਰੇਰਦਾ ਨਹੀਂ, ਤੇ ਉਹਨੂੰ ਕੋਈ ਜੁਰਮ ਨਹੀਂ ਕਿਹਾ ਜਾ ਸਕਦਾ। ਜਦੋਂ ਸਭ ਕੁਝ ਸਾਫ਼ ਹੈ ਤੇ ਫਿਰ ਉਸ ਮੁੱਦੇ ਨੂੰ ਪਿੱਟੀ ਜਾਣਾ ਜਿਸ ਮੁੱਦੇ ਦੇ ਵਿੱਚ ਆਪ ਇਹ ਕਈ ਸਾਲ ਫਸੇ ਰਹੇ ਆ। ਅੱਜ ਇਹ ਖਾਲਿਸਤਾਨੀ ਵਿਰੋਧੀ ਹੋ ਗਏ, ਕਦੇ ਖਾਲਿਸਤਾਨੀ ਪੱਖ ਹੁੰਦੇ ਸਨ। ਸੋ ਬਹੁਤ ਸਾਰੇ ਸਵਾਲ ਜਿਹੜੇ ਕੈਪਟਨ ਅਮਰਿੰਦਰ ਸਿੰਘ ਤੇ ਖੜੇ ਹੁੰਦੇ ਆ। ਹਰਜੀਤ ਸਿੰਘ ਸੱਜਣ ਜੀ ਆ ਜਿਹੜੇ, ਉਹ ਇਸ ਸਮੇਂ ਕੋਈ ਖਾਲਿਸਤਾਨ ਦੇ ਡੈਲੀਗੇਸ਼ਨ ਦੀ ਪ੍ਰਧਾਨਗੀ ਕਰ ਨਹੀਂ ਆ ਰਹੇ। ਉਹ ਇੱਕ ਬਹੁਤ ਵੱਡੇ ਦੇਸ਼ ਦੇ ਜਿਹੜਾ ਦੇਸ਼ ਚੋਟੀ ਦੇ ਸੰਸਾਰ ਦੇ 5 ਦੇਸ਼ਾਂ 'ਚ ਇੱਕ ਆ, ਉਸ ਦੇਸ਼ ਦੇ ਰੱਖਿਆ ਮੰਤਰੀ ਵਜੋਂ ਆ ਰਹੇ ਆ।
ਮੇਰੇ ਖਿਆਲ ਦੇ ਨਾਲ ਕੈਨੇਡਾ ਵਾਲਿਆਂ ਨੇ ਇੱਕ ਬੜਾ ਤੀਰ ਟਿਕਾਣੇ ਤੇ ਮਾਰਿਆ। ਤੀਰ ਟਿਕਾਣੇ ਤੇ ਕੀ ਮਾਰਿਆ? ਉਹ ਕਹਿੰਦੇ ਜੀ ਇਹ ਜੋ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਉਹਦੇ ਨਾਲ ਸਾਨੂੰ ਬਹੁਤ ਨਿਰਾਸ਼ਤਾ ਹੋਈ, ਪਰ ਅਸੀਂ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਾ ਦਿੰਦੇ ਹਾਂ ਕਿ ਉਹ ਕੈਨੇਡਾ ਦੇ ਵਿੱਚ ਆਉਣ ਤੇ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਦੇਖੋ ਉਹਨਾਂ ਨੇ ਆਪਣਾ ਕੱਦ ਕਿੰਨਾ ਉੱਚਾ ਕਰ ਲਿਆ ਤੇ ਇਹ ਮੌਕਾ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕੋਲ ਸੀ। ਜੇ ਕੈਪਟਨ ਅਮਰਿੰਦਰ, ਅਸੀਂ ਮੰਨਦੇ ਹਾਂ ਕਿ ਕੈਨੇਡਾ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਵਿਚਾਰ ਸੀਗੇ ਉਹਨਾਂ ਨੂੰ ਉੱਥੇ ਨਹੀਂ ਥਾਂ ਮਿਲੀ, ਚਲੋ ਉਹ ਇੱਕ ਬਹੁਤ ਕਹੀਏ ਮਾੜੀ ਗੱਲ ਸੀ। ਵਿਚਾਰ ਰੱਖਣੇ ਚਾਹੀਦੇ ਸੀਗੇ, ਕੈਪਟਨ ਅਮਰਿੰਦਰ ਸਿੰਘ ਨੂੰ ਮੌਕਾ ਮਿਲਦਾ, ਠੀਕ ਆ, ਜੇ ਉਹਨਾਂ ਵਿਚਾਰਾਂ ਦੀ ਘਾਟ ਕਿਸੇ ਕੋਲ ਹੁੰਦੀ ਉਹ ਕਰਦਾ, ਪਰ ਜੋ ਵੀ ਹੋਇਆ ਉਹ ਗਲਤ ਹੋਇਆ। ਪਰ ਕੈਪਟਨ ਅਮਰਿੰਦਰ ਸਿੰਘ ਕੋਲੇ ਸਾਰੇ ਧੋਣੇ ਧੋਣ ਦਾ ਮੌਕਾ ਸੀ। ਜਿਵੇਂ ਕੈਨੇਡਾ ਵਾਲਿਆਂ ਨੇ ਕਿਹਾ ਕਿ ਭਾਈ ਠੀਕ, ਅਸੀਂ ਨਿਰਾਸ਼ ਹੋਏ ਹਾਂ ਕੈਪਟਨ ਅਮਰਿੰਦਰ ਸਿੰਘ ਨੇ ਜੋ ਸਲੂਕ ਕੀਤਾ, ਪਰ ਅਸੀਂ ਫਿਰ ਵੀ ਬਾਹਾਂ ਖੋਲ ਕੇ ਕਹਿੰਦੇ ਹਾਂ ਕਿ ਉਹ ਆਵੇ, ਅਸੀਂ ਸਵਾਗਤ ਕਰਾਂਗੇ। ਤੇ ਇਹ ਜੇ ਕਹਿ ਦਿੰਦਾ ਕਿ ਠੀਕ ਹੈ ਮੇਰੇ ਨਾਲ ਜੋ ਤੁਸੀਂ ਕੀਤੀ ਸੋ ਕੀਤੀ, ਪਰ ਭਾਈ ਤੁਸੀਂ ਆਓ, ਮੈਂ ਰੈੱਡ ਕਾਰਪਟ ਵਿਛਾਵਾਂਗਾ, ਮੈਂ ਬਾਹਾਂ ਖੋਲ ਕੇ ਬਾਹਾਂ ਉਲਾਰ ਕੇ ਤੁਹਾਡਾ ਸਵਾਗਤ ਕਰਾਂਗਾ, ਤੇ ਮੇਰੇ ਖਿਆਲ ਦੇ ਨਾਲ ਇਹਦਾ ਕੱਦ ਕਈ ਗੁਣਾ ਵੱਧ ਜਾਣਾ ਸੀ। ਜੀ ਜੀ। ਤੇ ਮਿੰਟੂ ਜੀ, ਅਗਲੀ ਗੱਲ ਕਰੀਏ ਵੀ ਆਪਣੀ ਜ਼ੁਬਾਨ ਤੋਂ ਭੱਜ ਰਹੀ ਆ ਹੁਣ ਪੰਜਾਬ ਦੀ ਕਾਂਗਰਸ ਸਰਕਾਰ। ਇਹਨਾਂ ਨੇ ਹੌਲੀ ਹੌਲੀ ਭੱਜਣਾ ਹੀ ਹੈ ਜੀ। ਜ਼ੁਬਾਨ ਤੇ ਜਿਹੜੀ ਰਹਿ ਜਾਵੇ ਉਹ ਸਿਆਸਤ ਥੋੜ੍ਹੀ ਹੁੰਦੀ ਹੈ। ਸਿਆਸਤ ਦਾ ਮਤਲਬ ਹੁੰਦਾ ਸਿਆਸਤ, ਕਾਲਾ ਸੱਚ, ਕਾਲਾ ਸੱਚ ਇਹਨੂੰ ਕਹਿੰਦੇ ਆ। ਤੇ ਜੇ ਭੱਜੇ ਨਾ ਤੇ ਫਿਰ ਤੇ ਸਿਆਸਤ ਦਾ ਜਿਹੜਾ ਡੈਫੀਨੇਸ਼ਨ ਹੈ ਉਹਨੂੰ ਹੀ ਸਵਾਲ ਕਰ ਜਾਣਗੇ, ਸਿਆਸਤ ਕਰ ਜਾਣਗੇ। ਇਸੇ ਕਰਕੇ ਵਾਅਦੇ ਕਰਦੇ ਆ ਕਿ ਵਾਅਦੇ ਤੋੜ ਸਕਣ। ਇਹ ਕਾਨੂੰਨ ਵੀ ਇਸੇ ਕਰਕੇ ਬਣਾਉਂਦੇ ਕਿ ਕਾਨੂੰਨ ਤੋੜ ਸਕਣ। ਜੇ ਆਪਾਂ ਕੈਪਟਨ ਸਰਕਾਰ ਦੀ ਗੱਲ ਕਰੀਏ, ਪਹਿਲੀ ਇਹਨਾਂ ਦੀ ਦੁੜਕੀ ਲੱਗੀ ਆ ਜਿਹੜੀ ਇਹਨਾਂ ਨੇ ਕਹੀ ਸੀ ਕਿ ਥਾਲੀ ਅਸੀਂ 50 ਰੁਪਈਆਂ 'ਚ ਦਿਆਂਗੇ, ਭੋਜਨ ਦੀ ਥਾਲੀ ਦਿਆਂਗੇ ਗਰੀਬ ਬੰਦੇ ਨੂੰ, ਲੋੜਵੰਦ ਨੂੰ। ਤੇ ਮੁੜ ਕੇ ਕਹਿੰਦੇ ਜੀ 50 'ਚ ਪੋਸੀਬਲ ਨਹੀਂ ਹੈ, ਅਸੀਂ ਘੱਟੋ ਘੱਟ 13 ਰੁਪਈਆਂ 'ਚ ਦਿਆਂਗੇ। ਹੁਣ ਕਿੱਥੇ 5 ਕਿੱਥੇ 13, ਲਗਭਗ 3 ਗੁਣਾ। ਜਦੋਂ ਤੁਸੀਂ ਮੈਨੀਫੈਸਟੋ ਦੇ ਵਿੱਚ ਆਪਣੀ ਇਹ ਸ਼ਾਮਲ ਕਰ ਦਿੱਤੀ ਨੁਕਤੇਬਾਜ਼ੀ ਕਿ ਤੁਹਾਨੂੰ ਉਦੋਂ ਨਹੀਂ ਸੀ ਪਤਾ ਕਿ 50 ਰੁਪਈਆਂ 'ਚ ਅੱਜ ਕੱਲ੍ਹ ਆਉਂਦਾ ਕੀ ਆ, ਤੇ ਜੇ ਅੱਜ ਤੁਸੀਂ 13 ਰੱਖਿਆ ਤੇ ਪਰ ਇਹ ਵੀ ਵੇਖ ਲਓ ਕਿ ਤਮਿਲਨਾਡੂ ਦੇ ਵਿੱਚ 7-8 ਰੁਪਈਏ ਦੀ ਥਾਲੀ ਚੱਲੀ ਜਾਂਦੀ ਆ। ਉਹ ਕਿਵੇਂ ਪੂਰੇ ਕਰਦੇ ਆ ਤੁਸੀਂ ਉਹਨਾਂ ਤੋਂ ਪੁੱਛ ਲਓ। ਦੂਜੀ ਗੱਲ ਇੱਥੋਂ ਭੱਜੇ, ਦੂਜੀ ਗੱਲ ਇਹ ਹੈ ਕਿ ਕੱਲ ਇਹਨਾਂ ਨੇ ਫਿਰ ਜਹਾਜ਼ ਵਰਤਣਾ ਸ਼ੁਰੂ ਕਰ ਦਿੱਤਾ। ਵੈਸੇ ਤਾਂ ਕਈ ਦਿਨਾਂ ਤੋਂ ਉਹ ਜਹਾਜ਼ ਉੱਡਦਾ ਫਿਰਦਾ ਹੈ, ਪਰ ਕੱਲ ਕੈਮਰੇ 'ਚ ਕੈਦ ਹੋ ਗਿਆ। ਇਹਨਾਂ ਨੇ ਮੈਨੀਫੈਸਟੋ ਦੇ ਵਿੱਚ ਇੱਕ ਵਾਅਦਾ ਕੀਤਾ ਸੀ, ਸ਼ਾਇਦ ਤੁਹਾਨੂੰ ਯਾਦ ਹੋਣਾ, ਵਾਅਦਾ ਇਹ ਸੀਗਾ ਕਿ ਜਦੋਂ ਤੱਕ ਸਰਕਾਰ ਦਾ ਕਰਜ਼ਾ ਨਹੀਂ ਲੈਂਦਾ ਸਾਡੀ ਸਰਕਾਰ ਚੌਪਰ ਹੈਲੀਕਾਪਟਰ ਨਹੀਂ ਵਰਤੇਗੀ। ਸਾਡੇ ਕੋਲ ਆਪਦਾ ਹੈਲੀਕਾਪਟਰ ਆ ਪੰਜਾਬ ਸਰਕਾਰ ਕੋਲ, ਸਾਡਾ ਇਸ ਕਰਕੇ ਮੈਂ ਵਰਤਦਾ ਪਿਆ ਸਾਡਾ ਸ਼ਬਦ ਕਿਉਂਕਿ ਸਾਡੇ ਪੈਸੇ ਨਾਲ ਆਇਆ, ਜਨਤਾ ਦੇ ਪੈਸੇ ਨਾਲ ਆਇਆ। ਸਾਡੇ ਕੋਲ ਹੈ ਹੈਲੀਕਾਪਟਰ ਸੀ ਔਰ ਖਰੀਦਿਆ ਕਿਹਨਾਂ ਸੀ? ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ। ਉਹਦਾ ਕਾਰਨ ਇਹ ਸੀਗਾ ਕਿ ਜੇਕਰ ਨਿੱਜੀ ਜਹਾਜ਼ ਵਰਤਦੇ ਸਨ ਤੇ 2 ਲੱਖ ਰੁਪਈਆ ਤਕਰੀਬਨ ਘੰਟੇ ਦਾ ਪੈਂਦਾ ਸੀਗਾ, ਆਪਦਾ ਜਿਹੜਾ ਉਹ 1 ਲੱਖ ਰੁਪਈਆ ਘੰਟੇ ਦਾ ਖਰਚਾ ਪੈਂਦਾ। ਬਾਦਲ ਸਾਹਿਬ ਨੇ ਕਿਹਾ ਕਿ ਜਹਾਜ਼ ਦੇ ਵਿੱਚ ਤੇ ਉੱਡਣਾ ਹੀ ਉੱਡਣਾ, ਉਡਣ ਖਟੋਲੇ ਦੇ ਵਿੱਚ ਤੇ ਠੂਣੇ ਲੈਣੇ ਹੀ ਲੈਣੇ ਆ, ਚਲੋ ਇੰਨਾ ਅਸੀਂ ਮਾਨਤਾਨ ਰੱਖ ਲੈਂਦੇ 1 ਲੱਖ ਰੁਪਈਆ ਜਨਤਾ ਦਾ ਬਚਾ ਦਿਆ ਕਰਾਂਗੇ ਘੰਟੇ ਦਾ। ਸੋ ਉਹਨਾਂ ਨੇ ਆਪਦਾ ਹੀ ਲੈ ਲਿਆ, ਨਿੱਤ ਮੰਗਵੀ ਨਹੀਂ ਮਿਲਦੀ, ਆਪਣੀ ਬਣਾ ਲਾ ਮਿੱਤਰਾ, ਉਹਨਾਂ ਨੇ ਆਪਣੀ ਪੱਕੀ ਬਣਾ ਲਈ। ਸੋ ਇਹਨਾਂ ਨੇ ਉਹ ਜਹਾਜ਼ ਹੈ ਜਿਹੜਾ ਹੁਣ ਇਹਨਾਂ ਦੇ ਹੱਥ ਹੇਠ ਆ ਗਿਆ, ਇਹਨਾਂ ਨੇ ਵਰਤਣਾ ਸ਼ੁਰੂ ਕਰ ਦਿੱਤਾ। ਕੈਪਟਨ ਅਮਰਿੰਦਰ ਸਿੰਘ ਕੱਲ ਉਸੇ ਜਹਾਜ਼ ਤੇ ਚੜ੍ਹ ਕੇ ਦਿੱਲੀ ਨੂੰ ਚੰਡੀਗੜ੍ਹ ਆਇਆ। ਚੰਡੀਗੜ੍ਹੋਂ ਉੱਥੋਂ ਮਨਪ੍ਰੀਤ ਬਾਦਲ ਨੇ ਸੀਟ ਮੰਨ ਲਈ ਤੇ ਉਹ ਤਲਵੰਡੀ ਸਾਬੋ ਆਇਆ। ਹੁਣ ਮਨਪ੍ਰੀਤ ਬਾਦਲ ਉਹੀ ਬੰਦਾ ਜਿਹਨੇ ਮੈਨੀਫੈਸਟੋ ਦੇ ਵਿੱਚ ਵਾਅਦਾ ਕੀਤਾ ਸੀਗਾ ਕਿ ਭਾਈ ਅਸੀਂ ਹੈਲੀਕਾਪਟਰ ਨਹੀਂ ਵਰਤਾਂਗੇ ਔਰ ਉਨੇ ਚਿਰ ਨਹੀਂ ਵਰਤਾਂਗੇ ਜਿੰਨੀ ਦੇਰ ਤੱਕ ਸਰਕਾਰ ਪੱਬਾਂ ਭਾਰ ਨਹੀਂ ਹੁੰਦੀ। ਕੀ ਹੁਣ ਸਰਕਾਰ ਪੱਬਾਂ ਭਾਰ ਹੋ ਗਈ? ਤੇ ਜੇ ਸਰਕਾਰ ਪੱਬਾਂ ਭਾਰ ਹੋ ਗਈ ਹੈ ਤੇ ਫਿਰ ਦਿਓ ਟੈਲੀਫੋਨ, ਦਿਓ ਘਰ ਨੂੰ ਨੌਕਰੀ, ਕਰੋ ਖਰਚੇ ਮਾਫ਼, ਸਾਰਾ ਕੁਛ ਕਰੋ ਜਿਹੜਾ ਤੁਸੀਂ ਕਿਹਾ ਸੀਗਾ ਕਿ ਜਿਵੇਂ ਅਸੀਂ ਮਾਹੌਲ ਠੀਕ ਕਰ ਲਾਂਗੇ ਖਜ਼ਾਨੇ ਦਾ, ਨਾਲ ਦੀ ਨਾਲ ਸਾਰੀਆਂ ਮੰਗਾਂ ਪੂਰੀਆਂ ਕਰ ਦੇਂਗੇ, ਸਾਰੇ ਵਚਨ ਪੁਗਾ ਦਿਆਂਗੇ। ਇਹ ਛੱਡੋ ਜੋ ਸਾਧੂ ਸਿੰਘ ਧਰਮਸੋਤ ਨੇ ਕੀਤਾ ਇਹਨਾਂ ਦੇ ਮੰਤਰੀ ਨੇ, ਉਹ ਕੀ ਆ? ਇੱਕ ਬੀਬੀ ਬਹੁਤ ਪੜ੍ਹੀ ਲਿਖੀ, ਬਹੁਤ ਪ੍ਰਸਿੱਧ ਪ੍ਰਿੰਸੀਪਲ, ਆਪਣੀ ਮਾਂ ਦੇ ਯਾਦ ਦੇ ਵਿੱਚ ਦਾਨੀਆਂ ਕੋਲੋਂ ਇਕੱਠਾ ਕਰਕੇ ਡੋਨੇਸ਼ਨ ਕੰਪਲੈਕਸ ਬਣਾਉਂਦੀ ਹੈ ਸਕੂਲ ਦੇ ਵਿੱਚ ਤੇ ਉਦਘਾਟਨ ਲਈ ਬੁਲਾਉਂਦੀ ਹੈ ਕਿਉਂਕਿ ਨਾਭੇ ਦਾ ਹੀ ਧਰਮਸੋਤ ਆ ਕਿ ਚਲੋ ਮੰਤਰੀ ਸਾਹਿਬ ਉਹਦੇ ਤੋਂ ਉਦਘਾਟਨ ਕਰਾ ਲੈਂਦੇ ਆ। ਤੇ ਮੰਤਰੀ ਸਾਹਿਬ ਜਦੋਂ ਉਦਘਾਟਨ ਕਰਦਾ, ਉਦਘਾਟਨੀ ਪੱਥਰ ਤੇ ਆਪਣਾ ਨਾਂ ਜਿਹੜਾ ਉਹ ਦੂਜੇ ਤੀਜੇ ਨੰਬਰ ਤੇ ਕਹਿੰਦਾ, ਉਹਦੇ ਸੱਤੀ ਕੱਪੜੀ ਅੱਗ ਲੱਗ ਜਾਂਦੀ ਹੈ। ਤੇ ਉਹ ਔਨ ਰਿਕਾਰਡ ਜਿਵੇਂ ਬੋਲਦਾ, ਤੁਸੀਂ ਸਾਰਿਆਂ ਨੇ ਵੇਖ ਹੀ ਲਿਆ ਹੋਣਾ, ਜੇ ਨਹੀਂ ਤਾਂ ਮੈਂ ਮਾੜਾ ਜਿਹਾ ਦੱਸ ਦੇਣਾ। ਉਹ ਐਂ ਬੋਲਦਾ ਕਿ ਇੰਨੇ ਚਿਰ ਤਾਂ ਮੈਂ ਤੈਨੂੰ ਸਸਪੈਂਡ ਕਰ ਦੂੰ, ਇਹ ਕਰ ਦੂੰ, ਉਹ ਕਰ ਦੂੰ, ਜੋ ਕਰ ਦੂੰ। ਇੰਨਾ
ਇੰਨਾ ਜ਼ਿਆਦਾ ਹੰਕਾਰ ਲੋਕੀ ਵੇਖ ਕੇ ਦੰਗ ਰਹਿ ਗਏ ਕਿ ਹਾਲੇ ਤਾਂ ਦਿਨ ਹੀ 20 ਹੋਏ ਸਰਕਾਰ ਬਣੀ ਤਾਂ ਕੀ ਕਰਨਗੇ। ਜਿਸ ਮਹਿਲਾ ਨੇ, ਜਿਸ ਬੀਬੀ ਨੇ ਇੰਨੀ ਮਿਹਨਤ ਨਾਲ ਕੰਪਲੈਕਸ ਤਿਆਰ ਕਰਵਾਇਆ, ਤੁਹਾਨੂੰ ਮਾਣ ਤਾਣ ਦਿੱਤਾ ਤੇ ਤੁਸੀਂ ਹੰਕਾਰ ਦੇ ਘੋੜੇ ਤੇ ਚੜ੍ਹ ਕੇ, ਔਰ ਉਹ ਘੋੜਾ ਜਿਹੜਾ ਤੁਹਾਡਾ ਨਹੀਂ ਜਨਤਾ ਦਾ, ਜਨਤਾ ਤੁਹਾਨੂੰ ਇਸ ਘੋੜੇ ਤੇ ਨਾ ਚੜਾਵੇ ਤੇ ਤੁਹਾਡੀ ਕੀ ਔਕਾਤ ਹੈ ਤੁਹਾਡੇ ਵਰਗੇ ਬੰਦਿਆਂ ਨੂੰ ਤੇ ਇਹਨਾਂ ਦੇ ਜਿਹੜੇ ਚਪੜਾਸੀ ਆ ਉਹਨਾਂ ਦਫ਼ਤਰ 'ਚ ਵੜਨ ਦੇਣ। ਜਿਹੋ ਜੀ ਤੁਹਾਡੀ ਵਜ੍ਹਾ ਕਜਾ ਹੈ ਕਿ ਤੁਹਾਨੂੰ ਤੇ ਦਫ਼ਤਰਾਂ 'ਚ ਨਾ ਵੜਦੇ ਨੇ। ਇਹ ਲੋਕਾਂ ਨੇ ਤੁਹਾਨੂੰ ਮਾਣ ਬਖਸ਼ਿਆ ਤੇ ਤੁਸੀਂ ਲੋਕਾਂ ਦੇ ਮਾਣ ਦਾ ਅਪਮਾਨ ਕਰਨ ਡਏ ਜੀ। ਸੋ ਇਹ ਦੇਖੋ ਕਿ ਇੱਕ ਬੰਦਾ ਸਿਰਫ ਤੇ ਸਿਰਫ ਇਸ ਕਰਕੇ ਇੱਕ ਵਧੀਆ ਅਫਸਰ ਦੇ ਨਾਲ ਮਿਸਬਿਹੇਵ ਕਰਦਾ ਕਿ ਮੇਰਾ ਨਾਂ ਤੁਸੀਂ ਟੌਪ ਤੇ ਕਿਉਂ ਨਹੀਂ ਲਿਖਿਆ। ਇਹ ਕਹਿੰਦੇ ਸਨ ਕਿ ਅਸੀਂ ਉਦਘਾਟਨ ਪੱਥਰ, ਨੀਂਹ ਪੱਥਰ, ਇਹ ਸਾਰਾ ਕੰਮ ਹੀ ਖਤਮ ਕਰ ਦੇਣਾ ਤੇ ਆਹ ਦੇਖੋ ਕੀ ਕਰਦੇ ਫਿਰਦੇ ਆ। ਸੋ ਹੁਣ ਭੱਜਣ ਵਾਲੀ ਗੱਲ ਹੈ ਜਿਹੜੀ, ਉਹ ਤੇ ਇਹ ਹੈ ਕਿ ਅਜੇ ਪਤਾ ਨਹੀਂ ਇਹਨਾਂ ਨੇ ਕਿੱਥੋਂ ਮਟਰ ਪਨੀਰ ਛੱਡ ਕੇ ਭੱਜਣਾ। ਇਹ ਭਾਗਮ ਭਾਗ ਹੈ ਜਿਹੜੀ, ਠੋਕਮ ਠੋਕ ਹੈ ਜਿਹੜੀ, ਉਹਦੇ ਤੋਂ ਹੀ ਉਹ ਸੁਰਿੰਦਰ ਸ਼ਰਮਾ ਸਾਡੇ ਜਿਹੜਾ ਇਤਿਹਾਸ ਰਸ ਕਲਾਕਾਰ ਹੁੰਦਾ ਸੀ, ਉਹ ਇੱਕ ਵਾਰੀ ਕਹਿੰਦਾ ਸੀਗਾ ਕਿ ਸੱਤਾ ਬਦਲ ਜਾਂਦੀ, ਵਿਵਸਥਾ ਉਹੀ ਰਹਿੰਦੀ ਹੈ, ਚਿਹਰੇ ਬਦਲ ਜਾਂਦੇ ਆ, ਚਰਿੱਤਰ ਉਹੀ ਰਹਿੰਦੇ ਆ, ਮਖੌਟੇ ਬਦਲ ਜਾਂਦੇ ਆ, ਮਨ ਉਹੀ ਰਹਿੰਦੇ ਆ। ਜੀ ਮਿੰਟੂ ਜੀ ਆਪਾਂ ਇੱਥੇ ਇੱਕ ਹੁਣ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਆਪਣੇ ਸਰੋਤਿਆਂ ਦੇ ਨਾਲ ਜਿਹੜੀ ਗੱਲਬਾਤ ਜਿਹੜੀ ਜੋ ਕਰਾਂਗੇ ਉਹਨਾਂ ਦੇ ਜਿਹੜੇ ਆ ਆਪਾਂ ਕਾਲਸ ਲਵਾਂਗੇ। ਸਰੋਤਿਓ ਤੁਸੀਂ ਵੀ ਬ੍ਰੇਕ ਤੋਂ ਬਾਅਦ 'ਚ ਕਾਲ ਕਰ ਸਕੋਗੇ। ਨੰਬਰ ਹੈਗਾ ਸਾਡਾ 408 272 5200 4082725200। ਇਸ ਨੰਬਰ ਦੇ ਉੱਤੇ ਤੁਸੀਂ ਸਾਨੂੰ ਕਾਲ ਕਰ ਸਕੋਗੇ। ਅਤੇ ਮਿਲਦੇ ਹਾਂ ਆਪਣੇ ਸਰੋਤਿਆਂ ਨੂੰ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ। You're listening to Punjabi Radio USA. KOBO Yuba City 1450 AM, KIID Sacramento 1470 AM, KWRU Fresno 1300 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸਰੋਤਿਓ ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ, ਤੇ ਮੇਰੇ ਨਾਲ ਜੁੜੇ ਹੋਏ ਨੇ ਮਿੰਟੂ ਗੁਰਸਰੀਆ ਜੀ। ਸਵਾਗਤ ਹੈ ਜੀ ਆਇਆਂ ਨੂੰ ਜੀ ਮਿੰਟੂ ਜੀ। ਜੀ ਸ਼ੁਕਰੀਆ ਜੀ ਰਾਜਕਮਲ ਜੀ। ਅਤੇ ਸਰੋਤਿਓ ਤੁਸੀਂ ਵੀ ਹੁਣ ਕਾਲ ਕਰ ਸਕਦੇ ਹੋ ਜੇਕਰ ਤੁਸੀਂ ਵੀ ਕੋਈ ਸਵਾਲ ਮਿੰਟੂ ਜੀ ਨੂੰ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰੋ। ਨੰਬਰ ਹੈਗਾ ਜੀ 408 272 5200 4082725200 ਦੇ ਉੱਤੇ। ਆਪਣੇ ਅੱਜ ਦੇ ਪਹਿਲੇ ਕਾਲਰ ਆਪਣੇ ਨਾਲ ਜੁੜੇ ਨੇ ਦਿਨੇਸ਼ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਮਿੰਟੂ ਭਾਜੀ। ਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਸੀਗਾ, ਜਿਹੜਾ ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਨੂੰ ਇੱਕ ਸੱਦਾ ਦਿੱਤਾ ਹੋਇਆ ਕਿ ਟੈਂਪਰਿੰਗ ਕਰਕੇ ਦਿਖਾਓ EVM ਮਸ਼ੀਨਾਂ ਦੇ ਨਾਲ, ਅਗਰ ਉਹ ਦਿਖਾ ਦਿੰਦੇ ਆ ਟੈਂਪਰਿੰਗ ਕਰਕੇ ਤੇ ਕੀ ਉਹਦਾ ਨਤੀਜਾ ਨਿਕਲੇਗਾ ਉਸ ਤੋਂ ਬਾਅਦ? ਬਸ ਇਹੀ ਸਵਾਲ ਸੀਗਾ ਮੇਰਾ। ਥੈਂਕ ਯੂ। ਦੇਖੋ ਜਿਹੜੀ ਇੱਕ ਚੀਜ਼ ਮੈਂ ਸਾਫ਼ ਕਰ ਦੇਵਾਂ, ਉਹਨਾਂ ਨੇ ਮਤਲਬ ਕਿ ਹਾਲੇ ਇਹ ਡਿਕਲੇਅਰ ਕੀਤਾ ਵਾ ਕਿ ਅਸੀਂ ਮਈ ਦੇ ਪਹਿਲੇ ਹਫ਼ਤੇ 'ਚ ਸੱਦਾ ਦੇਵਾਂਗੇ, ਦਿੱਤਾ ਨਹੀਂ ਅਧਿਕਾਰਤ ਤੌਰ ਤੇ। ਖਬਰ ਇਹ ਆਈ, ਬਹੁਤ ਸਾਰੇ ਚੈਨਲਾਂ ਨੇ ਵੀ ਇਹ ਖਬਰ ਟੈਲੀਕਾਸਟ ਕੀਤੀ, ਮੈਂ ਵੀ ਸ਼ਾਇਦ ਇਹੀ ਕਹਿ ਕੇ ਗਿਆ ਹਾਂ ਕਿਉਂਕਿ ਉਸ ਦਿਨ ਸਾਰੇ ਪੂਰੇ ਭਾਰਤ ਦੇ ਵਿੱਚ ਇਹੋ ਖਬਰ ਆਈ ਸੀਗੀ ਕਿ ਉਹਨਾਂ ਨੇ ਸੱਦਾ ਦਿੱਤਾ, ਪਰ ਸੱਦਾ ਦਿੱਤਾ ਨਹੀਂ। ਉਹਨਾਂ ਨੇ ਅਸਲ ਦੇ ਵਿੱਚ ਇਹ ਕਿਹਾ ਸੀਗਾ ਕਿ ਅਸੀਂ ਸੋਚ ਰਹੇ ਹਾਂ ਕਿ 1 ਮਈ ਤੋਂ 10 ਮਈ ਦੇ ਦਰਮਿਆਨ ਅਸੀਂ ਇੱਕ ਹਫ਼ਤਾ ਜਾਂ 10 ਦਿਨ ਰੱਖ ਕੇ ਸੱਦਾ ਦਈਏ। ਸੋ ਅਧਿਕਾਰਤ ਤੌਰ ਤੇ ਹਾਲਾਂਕਿ ਉਹਨਾਂ ਨੇ ਪਹਿਲਾਂ ਇਹ ਚੀਜ਼ ਕਹਿਤੀ ਸੀ ਕਿ ਅਸੀਂ ਓਪਨਲੀ ਚੈਲੰਜ ਕਰਦੇ ਹਾਂ, ਪਰ ਬਾਅਦ 'ਚ ਉਹਨਾਂ ਨੇ ਕੋਈ ਅਧਿਕਾਰਤ ਚਿੱਠੀ ਪੱਤਰੀ ਜਾਰੀ ਨਹੀਂ ਕੀਤੀ, ਕੋਈ ਪ੍ਰੈਸ ਰਿਲੀਜ਼ ਜਾਰੀ ਨਹੀਂ ਕੀਤਾ। ਸੋ ਇਹਦੀ ਤਰੀਕ ਨਹੀਂ ਹੈ, ਪਰ ਜੇ ਉਹ ਸਭ ਕੁਛ ਕਰਦੇ ਆ, ਮਿੱਥੀ ਤਰੀਕ 1 ਮਈ ਨੂੰ ਕਰ ਦਿੰਦੇ ਆ ਜਾਂ 5-7 ਮਈ ਨੂੰ ਵੀ ਕਰ ਦਿੰਦੇ, ਜਦੋਂ ਮਰਜ਼ੀ ਕਰ ਦਿੰਦੇ ਆ, ਉਸ ਸੂਰਤ ਦੇ ਵਿੱਚ ਕਿ ਜੇਕਰ ਉਹਨਾਂ ਦੇ ਨਾਲ ਟੈਂਪਰਿੰਗ ਹੋ ਜਾਂਦੀ ਮਸ਼ੀਨਾਂ ਦੇ ਨਾਲ, ਉਹ ਕੀ ਕਰਨਗੇ? ਇਹ ਫਿਰ ਮੇਰੇ ਖਿਆਲ ਦੇ ਨਾਲ ਉਹ ਉਦੋਂ ਦੱਸਣਗੇ ਜਦੋਂ ਉਹ ਅਧਿਕਾਰਤ ਤੌਰ ਤੇ ਇਸ ਚੀਜ਼ ਨੂੰ ਐਲਾਨਣਗੇ ਕਿ ਹਾਂ ਭਾਈ ਇੰਨੀ ਤਰੀਕ ਨੂੰ ਆ ਜਾਓ, ਖੁੱਲਾ ਸੱਦਾ, ਆਹ ਘੋੜੇ ਦਾ ਮੈਦਾਨ। ਫਿਰ ਉਦੋਂ ਦੱਸਣਗੇ ਕਿ ਜੇ ਟੈਂਪਰਿੰਗ ਸੰਭਵ ਹੈ ਔਰ ਉਹ ਸਾਬਤ ਹੋ ਜਾਂਦੀ ਹੈ ਤੇ ਅਸੀਂ ਉਸ ਸੂਰਤ ਦੇ ਵਿੱਚ ਕੀ ਕਰਾਂਗੇ। ਉਂਝ ਜਿੱਥੋਂ ਤੱਕ ਮੈਨੂੰ ਅੰਦਾਜ਼ਾ ਹੈ EVM ਮਸ਼ੀਨਾਂ ਦਾ ਭੋਗ ਪੈ ਜਾਣਾ, ਜੇ ਰਹੀਆਂ ਤੇ VVPAT ਮਸ਼ੀਨਾਂ ਰਹਿਣਗੀਆਂ ਜਿਸ ਤਰੀਕੇ ਨਾਲ ਸੁਪਰੀਮ ਕੋਰਟ 'ਚ ਸੁਣਵਾਈ ਹੋ ਰਹੀ ਹੈ। ਜੀ ਮੈਨੂੰ ਲੱਗਦਾ ਜੀ ਇਹ ਚੰਗੀ ਗੱਲ ਵੀ ਜਿਹੜੀ ਕਿਤੇ ਨਾ ਕਿਤੇ ਰਹੇਗੀ, ਕਿਉਂਕਿ ਬਹੁਤ ਜ਼ਿਆਦਾ ਹਰ ਵਾਰੀ ਵਿਵਾਦ ਇਸ ਚੀਜ਼ ਦੇ ਉੱਤੇ ਛਿੜਦਾ ਹੀ ਆ। ਸਰੋਤਿਓ ਤੁਸੀਂ ਵੀ ਕਾਲ ਕਰ ਸਕਦੇ ਹੋ। ਨੰਬਰ ਹੈਗਾ 408 272 5200 ਦੇ ਉੱਤੇ। ਜੇਕਰ ਤੁਹਾਡਾ ਵੀ ਕੋਈ ਸਵਾਲ ਹੈਗਾ ਮਿੰਟੂ ਜੀ ਨੂੰ ਪੰਜਾਬ ਜਾਂ ਭਾਰਤ ਦੀ ਸਿਆਸਤ ਨੂੰ ਲੈ ਕੇ, ਜ਼ਰੂਰ ਕਾਲ ਕਰ ਸਕਦੇ ਹੋ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜਸਵੀਰ ਸਿੰਘ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਜਕਨਵੀਰ ਸਿੰਘ ਜੀ। ਮਿੰਟੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਪਹਿਲਾਂ ਤੇ ਮੈਂ ਮਿੰਟੂ ਜੀ ਨੂੰ ਵਧਾਈਆਂ ਦੇਣਾ ਚਾਹੁੰਦਾ ਤੇ RTI ਦੀ ਬਦੌਲਤ ਇਹਨਾਂ ਨੇ ਪੰਜਾਬੀ 'ਚ ਚੰਗੇ ਨੰਬਰ ਲੈ ਲਏ। ਜੀ ਸ਼ੁਕਰੀਆ ਜੀ, ਸ਼ੁਕਰੀਆ। ਬੜਾ ਤੁਹਾਨੂੰ ਤੇ RTI ਦੀ ਇੱਕ ਲਾ ਕੇ ਨਾ ਬਣਾ ਕੇ ਤਸਵੀਰ ਘਰ ਦੇ ਵਿੱਚ ਉੱਤੇ ਹਾਰ ਚੜਾਉਣਾ ਚਾਹੀਦਾ, ਰੋਜ਼ ਉਹਨੂੰ ਧੂਪ ਬੱਤੀ ਕਰਨੀ ਚਾਹੀਦੀ ਹੈ। ਸਹੀ ਗੱਲ ਹੈ। ਨਹੀਂ ਤਾਂ ਲੋਕਾਂ ਨੇ ਕਹਿਣਾ ਸੀਗਾ ਮਿੰਟੂ ਖਬਰਾਂ ਤੇ ਬਹੁਤ ਸੋਹਣੀਆਂ ਦਿੰਦਾ ਪਰ ਹੈ ਤੇ ਬਿਲਕੁਲ ਅਨਪੜ੍ਹ ਫੇਲ ਹੋ ਗਿਆ ਹੈ। ਜੀ ਸਵਾਲ ਕੀ ਹੈ ਜੀ ਮਿੰਟੂ ਤੁਹਾਡਾ ਜਸਵੀਰ ਜੀ? ਹਾਂਜੀ, ਸਵਾਲ ਇਹ ਹੈ ਵੀਰ ਜੀ ਕਿ ਜਿਸ ਤਰ੍ਹਾਂ ਇਹ ਬਿਆਨਬਾਜ਼ੀ ਕਰਦੇ ਆ ਕਿ ਉਹਦਾ ਸਿਰ ਲਾ ਲਿਆਓ ਤੇ 11 ਲੱਖ ਦਾ ਅਸੀਂ ਇਨਾਮ ਦੇਵਾਂਗੇ, ਕਾਨੂੰਨ ਦੇ ਦਾਇਰੇ 'ਚ ਕੋਈ ਏਦਾਂ ਦਾ ਪ੍ਰਾਵਧਾਨ ਹੈਗਾ ਹੈ ਕਿ ਇਹਨਾਂ ਦੇ ਅਗੇਂਸਟ ਕੋਈ FIR ਲੌਜ ਹੋ ਸਕੇ ਜਾਂ ਕਾਨੂੰਨ ਆਪਣੇ ਹਿਸਾਬ ਨਾਲ ਕੋਰਟ ਜਾਂ ਜੁਡੀਸ਼ਲੀ ਜਾਂ ਆਪਣਾ ਪੁਲਿਸ ਕੋਈ ਆਪਣੇ ਲੈਵਲ 'ਤੇ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਕਰ ਸਕੇ? ਇਹ ਜਵਾਬ ਦੱਸੋ ਜੀ ਇਹਦੇ ਬਾਰੇ। ਜੀ ਨਹੀਂ ਦੇਖੋ, ਪ੍ਰਾਵਧਾਨ ਤੇ ਹੈਗਾ ਹੀ ਆ। ਮੈਂ ਅੱਗੇ ਵੀ ਇੱਕ ਦਿਨ ਦੱਸੀ ਸੀ ਗੱਲ ਰਾਜ ਕਰਨਵੀਰ ਦੇ ਨਾਲ ਪ੍ਰੋਗਰਾਮ ਦੇ ਵਿੱਚ ਕਿ ਜੇ ਕੋਈ ਕਤਲ ਕਰਦਾ ਤੇ ਕਤਲ ਦੇ ਵਿੱਚ ਕਿਸੇ ਨੂੰ ਲਲਕਾਰੇ 'ਚ ਰੱਖਿਆ ਜਾਂਦਾ ਕਿ ਇਹਨੇ ਲਲਕਾਰਾ ਮਾਰਿਆ ਕਿ ਚੱਕ ਦਿਓ ਕੰਮ, ਮੈਂ ਆਪੇ ਨਿਬੇੜ ਲੂੰ, ਆਪੇ ਦੇਖ ਲੂੰ, ਛੱਡਿਓ ਨਾ ਚਾਹੁੰਦਾ ਇਹਨੂੰ, ਤੇ ਉਸ ਲਲਕਾਰੇ ਵਾਲੇ ਨੂੰ ਦੂਜਿਆਂ ਨਾਲੋਂ ਥੋੜਾ ਸਜ਼ਾ ਵੱਧ ਹੁੰਦੀ ਹੈ ਕੋਰਟ ਦੇ ਵਿੱਚ। ਤੇ ਇਹ ਵੀ ਇੱਕ ਲਲਕਾਰਾ ਹੀ ਹੈ ਨਾ ਕਿ ਵੱਢ ਲਿਓ ਸਿਰ, ਮੈਂ ਤੁਹਾਨੂੰ ਨਾਮ ਦੇਊਂਗਾ। ਪਰ ਹੋ ਕੁਛ ਨਹੀਂ ਰਿਹਾ ਇੱਥੇ ਦੇਖੋ ਜਿਹੜੀ ਬੀਬੀ ਮਾਇਆਵਤੀ ਉਹਨੂੰ ਵੈਸ਼ਿਆ ਤੱਕ ਕਹਿ ਦਿੱਤਾ ਸੀਗਾ ਇੱਕ ਬੰਦੇ ਨੇ, ਹੋਇਆ ਕਿ ਉਹਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ, ਟੁੱਟੀ ਜੀ ਉਹਦੇ ਖਿਲਾਫ FIR ਦਰਜ ਕਰ ਦਿੱਤੀ ਗਈ, ਉਹਨੂੰ ਪਾਰਟੀ ਚੋਂ ਕੱਢ ਕੇ ਤੇ ਉਹਦੀ ਘਰਵਾਲੀ ਨੂੰ ਇਸਤਰੀ ਵਿੰਗ ਦੀ ਉੱਥੋਂ ਦਾ ਮੁਖੀ ਲਾ ਦਿੱਤੀ, ਮੁੜ ਕੇ ਉਹਨੂੰ ਟਿਕਟ ਦੇ ਦਿੱਤੀ ਤੇ ਮੁੜ ਕੇ ਉਹ ਵੀ ਪਾਰਟੀ 'ਚ ਤੁਰਿਆ ਫਿਰਦਾ। ਸੋ ਸਾਰਾ ਕੁਛ ਇਹ ਇੰਨਾ ਜ਼ਿਆਦਾ ਉਲਝਿਆ। ਕੋਈ ਵੀ ਪਾਰਟੀ ਹੈ ਜਿਹੜੀ ਉਹ ਇਸੇ ਤਰ੍ਹਾਂ ਹੀ ਕਰਦੀ ਹੈ। ਜੇ ਬਹੁਤਾ ਰੌਲਾ ਪਵੇ ਤੇ ਉਹ ਕਹਿੰਦੇ ਜੀ ਇੰਨੇ ਚਿਰ ਲਈ ਪਾਰਟੀ ਚੋਂ ਖਾਰਜਿਆ, ਤੇ ਜਦੋਂ ਮਾੜਾ ਜਿਹਾ ਰੌਲਾ ਪੈ ਜਾਂਦਾ ਉਹਨੂੰ ਫਿਰ ਪਿਛਲੀ ਵਾਰੀ ਚ ਲੈ ਆਉਂਦੇ ਆ। ਸਭ ਕੁਛ ਹੈ, ਹੋ ਸਕਦਾ FIR ਹੋ ਸਕਦੀ ਹੈ ਜੇ ਕੋਈ ਕਹਿੰਦਾ ਕਿ ਸਿਰ ਵੱਢ ਲਿਓ, ਜਾਂ ਜਿਸ ਤਰ੍ਹਾਂ ਅੱਗੇ ਇੱਕ ਦੋ ਘਟਨਾਵਾਂ ਅਸੀਂ ਜ਼ਿਕਰਤ ਕੀਤੀਆਂ ਖਬਰਾਂ ਦੇ ਵਿੱਚ ਕਿ ਜਿਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ, ਪਰਚੇ ਦਰਜ ਹੋ ਸਕਦੇ ਆ। ਪਰ ਕਰਨੇ ਕਿਹਨਾਂ ਨੇ? ਜਿਨ੍ਹਾਂ ਨੇ ਕਰਨੇ ਆ ਉਹਨਾਂ ਦੇ ਮਨ ਦੇ ਵਿੱਚ ਚੋਰ ਬੈਠਾ, ਤੇ ਜਿਹਦੇ ਮਨ ਦੇ ਵਿੱਚ ਚੋਰ ਆ ਉਹ ਕਦੇ ਵੀ ਇਹੋ ਜਿਹੇ ਕੰਮ ਨਹੀਂ ਕਰਦਾ। ਸੋ ਸਾਰੀਆਂ ਸਿਆਸੀ ਪਾਰਟੀਆਂ ਨਾ ਜਿਹੜੀਆਂ, ਬਹੁਤੀਆਂ ਸਿਆਸੀ ਪਾਰਟੀਆਂ ਇਹਨਾਂ ਦੇ ਵਿੱਚੋਂ ਇਹੋ ਜਿਹੀਆਂ ਹੀ ਆ ਜਿਨ੍ਹਾਂ ਦੇ ਬੰਦੇ ਕਲੇਸ਼ ਪਾਉਂਦੇ ਆ, ਔਰ ਉਸੇ ਕਲੇਸ਼ ਤੇ ਪਾਰਟੀਆਂ ਰੋਟੀਆਂ ਸੇਕਦੀਆਂ। ਜਦੋਂ ਕਲੇਸ਼ ਕੋਈ ਹੱਦੋਂ ਵੱਧ ਜਾਂਦਾ ਉਦੋਂ ਪਰਦਾਪੋਸ਼ੀ ਪਾਰਟੀਆਂ ਹੀ ਕਰਦੀਆਂ, ਮੁੜ ਕੇ ਆਪੇ ਹੀ ਉਸ ਬੰਦੇ ਨੂੰ ਆਪੇ ਫਿਰ ਨਾਲ ਰਲਾ ਕੇ ਤੇ ਹਲਾਸ਼ੇਰੀ ਦੇ ਦਿੰਦੀਆਂ ਕਿ ਇਹੋ ਜਿਹਾ ਕੰਮ ਕਰੀ ਰੱਖ। ਕੋਈ ਲੋਕਾਂ ਨੂੰ ਵੀ ਮਜ਼ਾ ਆਉਂਦਾ, ਆਨੰਦ ਆਉਂਦਾ ਇਹਨਾਂ ਬਿਆਨਾਂ 'ਚ, ਇਹਨਾਂ ਵਿਵਾਦਾਂ 'ਚ। ਜੀ ਜੀ ਬਿਲਕੁਲ। ਸੋ ਕਾਲ ਕਰਨ ਦੇ ਲਈ ਨੰਬਰ ਹੈਗਾ 408 272 5200। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜਗਵਿੰਦਰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ ਆਪਣਾ ਸਤਿ ਸ਼੍ਰੀ ਅਕਾਲ ਭਾਈ। ਆਪਣਾ ਤੁਹਾਨੂੰ ਵੀ ਮੈਂ ਪੁੱਛਣਾ ਭਾਈ, ਆਪਣਾ ਜਿੱਦਾਂ ਹੁਣ ਕਹਿੰਦੇ ਕਿ ਆਪਣਾ ਕੈਪਟਨ ਸਾਹਿਬ ਨੇ ਕੈਨੇਡਾ ਦੇ ਡਿਫੈਂਸ ਮਿਨਿਸਟਰ ਬਾਰੇ ਕਿਹਾ ਕਿ ਉਹ ਖਾਲਿਸਤਾਨੀ ਆ, ਪਰ ਅਣਜਾਣੇ ਦੇਖੋ ਇੰਡੀਅਨ ਏਜੰਸੀਆਂ ਦਾ ਕਿੰਨਾ ਜ਼ੋਰ ਲੱਗਾ ਖਾਲਿਸਤਾਨ ਮੂਵਮੈਂਟ ਨੂੰ ਦੱਬਣ ਲਈ ਜਾਂ ਦੱਸਣ ਲਈ ਕਿ ਉਹ ਸਰਵਾਈਵ ਮਤਲਬ ਹੈ ਹੀ ਨਹੀਂ ਆ। ਪਰ ਕੈਪਟਨ ਸਾਹਿਬ ਨੇ ਜਾਣੇ ਮਤਲਬ ਵਰਲਡ ਨੂੰ ਇਹ ਸ਼ੋ ਕਰਤਾ ਵਾ ਕਿ ਆਪਣਾ ਮੂਵਮੈਂਟ ਬਾਕੀ ਹੈਗਾ ਕਿ ਏਡਾ ਵੱਡੇ ਲੈਵਲ ਤੇ ਆ ਕਿ ਜਿਹੜਾ ਇੱਕ ਕੰਟਰੀ ਦਾ ਡਿਫੈਂਸ ਮਿਨਿਸਟਰ ਵੀ ਉਹਦੇ ਨਾਲ ਪ੍ਰਭਾਵਿਤ ਆ ਜੀ। ਮਤਲਬ ਵਰਲਡ ਮੀਡੀਆ ਤੇ ਤੁਸੀਂ ਖਾਲਿਸਤਾਨ ਨੂੰ ਇੱਕ ਮਤਲਬ ਨਾਂ ਫਿਰ ਉਜਾਗਰ ਕਰਤਾ ਜੀ। ਥੈਂਕ ਯੂ ਜਗਵਿੰਦਰ ਜੀ। ਜੀ ਦੇਖੋ, ਖਾਲਿਸਤਾਨ ਦਾ ਨਾਮ ਮਨਫੀ ਨਹੀਂ ਹੋਇਆ ਕਿਤੋਂ ਵੀ। ਖਾਲਿਸਤਾਨ ਦਾ ਨਾਮ ਤੇ ਇੱਥੇ ਸਾਡੇ ਮੈਂਬਰ ਪਾਰਲੀਮੈਂਟ ਲਈ ਜਾਂਦੇ ਆ। ਡਾਕਟਰ ਧਰਮਵੀਰ ਗਾਂਧੀ ਨੇ ਕੁਛ ਮਹੀਨੇ ਪਹਿਲਾਂ, ਸ਼ਾਇਦ ਤੁਹਾਨੂੰ ਯਾਦ ਨਹੀਂ, ਇਹ ਸੰਸਦ ਦੇ ਵਿੱਚ ਕਿਹਾ ਸੀਗਾ ਕਿ ਇਹ ਸੰਸਦ ਦੇ ਅੰਦਰ ਖਾਲਿਸਤਾਨ ਤੇ ਚਰਚਾ ਹੋਣੀ ਚਾਹੀਦੀ ਜੀ। ਇਹ ਤਾਂ ਇੱਥੇ ਚੱਲਦਾ ਪਿਆ। ਇਹ ਤੁਸੀਂ ਸਮਝੋ ਕਿ ਹਾਸ਼ੀਆ ਗ੍ਰਸਤ ਆ। ਠੀਕ ਹੈ ਕਿ ਮੂਵਮੈਂਟ ਹੈ ਜਿਹੜੀ ਉਹ ਬਹੁਤ ਜ਼ਿਆਦਾ ਹੁਣ ਹੌਲੀ ਹੋ ਗਈ ਆ, ਬੜੀ ਘੱਟ ਗਤੀ ਨਾਲ ਚੱਲਦੀ, ਕਿਤੇ ਤੀਬਰਤਾ ਸੀ ਉਹਦੇ 'ਚ, ਉਹ ਵੱਖਰਾ ਵਿਸ਼ਾ। ਪਰ ਜਿਹੜਾ ਕੈਪਟਨ ਹੈ ਨਾ, ਕੈਪਟਨ ਦਾ ਜਿਹੜਾ ਕੰਮ ਆ, ਹਾਲਾਂਕਿ ਇੱਕ ਅੱਜ ਬਹੁਤ ਸਿਆਣੇ ਸੱਜਣ ਨੇ ਪ੍ਰਤੀਕਿਰਿਆ ਦਿੱਤੀ ਮੈਨੂੰ, ਉਹ ਕਹਿੰਦਾ ਜੀ ਕਿ ਇਹ ਸਾਰਾ ਕੁਛ ਸਟੇਟ ਕਰਵਾ ਰਿਹਾ, ਮਤਲਬ ਕਿ ਕੇਂਦਰ ਸਰਕਾਰ ਦੇ ਕਹਿਣ ਤੇ ਕੈਪਟਨ ਅਮਰਿੰਦਰ ਸਿੰਘ ਕਰ ਰਿਹਾ, ਕਿਉਂਕਿ ਕੈਨੇਡਾ ਦੇ ਵਿੱਚੋਂ ਜਿਸ ਤਰੀਕੇ ਦਾ ਮਤਾ ਪਿਆ, ਉਸ ਤੋਂ ਬਾਅਦ ਜੋ ਮਾਨ ਸਨਮਾਨ ਸਿੱਖਾਂ ਨੂੰ ਮਿਲਦਾ, ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਕੇਂਦਰ ਕਰਾ ਰਿਹਾ। ਪਰ ਮੈਂ ਉਸ ਚੀਜ਼ ਦੇ ਨਾਲ ਇਤਫਾਕ ਨਹੀਂ ਰੱਖਦਾ। ਵੇਖੋ, ਰਾਏ ਆਪੋ ਆਪਣੇ। ਮੈਂ ਇਹਨੂੰ ਨਿਰੋਲ ਹੰਕਾਰ ਗਿਣਦਾ ਕੈਪਟਨ ਅਮਰਿੰਦਰ ਸਿੰਘ ਦਾ। ਉਹ ਜਿਹੜੀ ਉਹਦੇ ਦਿਮਾਗ ਦੇ ਵਿੱਚ ਚੀਜ਼ ਅੜੀ ਹੋਈ ਸੀ ਕਿ ਇਹਨਾਂ ਨੇ ਮੇਰੀ ਮਿੱਟੀ ਪਲੀਟ ਕੀਤੀ ਆ ਤੇ ਮੈਂ ਇਹ ਕਰਨਾ ਹੀ ਕਰਨਾ। ਸੋ ਇੱਕ ਅਰਫਾਸ ਵਾਲਾ ਮਸਲਾ ਜਿਹਾ ਲੱਗਦਾ। ਪਰ ਇਸ ਸੂਰਤ ਦੇ ਵਿੱਚ ਜੋ ਕੀਤਾ, ਇਸ ਸੂਰਤ ਹਾਲ ਦੇ ਵਿੱਚ ਜੇ ਅਸੀਂ ਕੱਢ ਕੇ ਦੂਰ ਨਿਗਾਹ ਮਾਰੀਏ ਤੇ ਇਹਨੇ ਪਾਇਆ ਘੱਟ, ਗਵਾਇਆ ਜ਼ਿਆਦਾ।
ਜੀ ਜੀ ਬਿਲਕੁਲ। ਅਤੇ ਅਗਲੇ ਆਪਾਂ ਮਿੰਟੂ ਜੀ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਇਕਬਾਲ ਧਾਮੀ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਕੁਐਸਚਨ ਕਰਨਾ ਜੀ, ਆਪਣੇ ਬਾਦਲ ਦਾ ਪੇ ਪੁੱਤ ਤਾਂ ਇੱਥੇ ਆ ਕੇ ਵੋਟਾਂ ਪਈਆਂ ਇੰਡੀਆ ਦੀ, ਇੱਥੇ ਵੀ ਤਾਂ ਉਹ ਇੱਥੇ ਸਿਖਾਇਆ ਸਾਰਾ ਕੁਛ, ਕਈ ਕੁਛ ਆਪਣੇ ਟਰੰਪ ਨੂੰ ਤੇ ਕਿੱਦਾਂ ਪਰਿਵਾਰ ਕਬਾੜਨਾ। ਤੇ ਹੁਣ ਸੁਣਿਆ ਮੋਦੀ ਸਾਹਿਬ ਆ ਰਹੇ, ਉਹ ਕੀ ਰਹਿੰਦਾ ਇਹਨਾਂ ਨੂੰ ਸਿਖਾਉਣ ਵਾਲਾ ਕੁਛ ਜੀ? ਚਲੋ ਹੋਰ ਕੁਛ ਨਹੀਂ, ਤੇ ਮੋਦੀ ਥੋੜਾ ਜਿਹਾ ਇਤਿਹਾਸ ਦਾ ਗਿਆਨ ਦੇ ਜੂਗਾ। ਇਤਿਹਾਸ ਬਹੁਤ ਜ਼ਿਆਦਾ ਉਹਦਾ ਮਜ਼ਬੂਤ ਆ ਜੀ। ਉਹਨੇ ਭਗਤ ਸਿੰਘ ਨੂੰ ਸੈਲੂਲਰ ਜੇਲ੍ਹ ਦੇ ਵਿੱਚ ਵਾੜਤਾ ਸੀ, ਤੇ ਜਿਹੜੀ ਟੈਕਸਲਾ ਯੂਨੀਵਰਸਿਟੀ ਆ ਉਹਨੂੰ ਚੱਕ ਕੇ ਕਿਤੇ ਹੋਰ ਲੈ ਗਿਆ ਸੀਗਾ ਜੀ। ਉਹਦਾ ਇਤਿਹਾਸ ਗਿਆਨ ਬਹੁਤ ਵੱਡਾ ਹੈ, ਤੇ ਮੇਰੇ ਖਿਆਲ ਦੇ ਨਾਲ ਇਤਿਹਾਸ ਗਿਆਨ ਬਣ ਜਾਏਗਾ ਜੀ। ਵੈਸੇ ਮਾਣ ਨਹੀਂ ਕਰਨਾ ਚਾਹੀਦਾ ਤੁਹਾਨੂੰ, ਸਾਡੇ ਵਾਲੇ ਦਾ ਵੀ ਏਦਾਂ ਹੀ ਹੈ ਇੱਥੇ ਹਾਲ। ਅਗਲੇ ਯੁੱਗ ਨੂੰ ਯੁੱਗ ਟੱਕਰ ਜਾਏਗਾ, ਫਿਰ ਯੁੱਗ ਨੂੰ ਯੁੱਗ ਟੱਕਰ ਜਾਏਗਾ, ਕੋਈ ਚੰਦ ਹੋਰ ਚੜ ਜਾਏਗਾ। ਜੀ ਜੀ। ਜਸਵਿੰਦਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜਸਵੀਰ ਸਿੰਘ ਜੀ। ਜੀ ਜਸਵੀਰ ਜੀ। ਹਾਂਜੀ ਹਾਂਜੀ ਹਾਂਜੀ। ਮਿੰਟੂ ਜੀ ਨੂੰ ਮੈਂ ਇੱਕੋ ਹੀ ਸਵਾਲ ਕਰਨਾ ਸੀ। ਮੈਨੂੰ ਜਿਹੜਾ ਕੈਪਟਨ ਸਾਹਿਬ ਦੀ ਬੋਲੀ ਆ ਉਹਦੇ ਵਿੱਚ ਜਿਵੇਂ ਪਹਿਲੇ ਗੱਲ ਕਹਿ ਕੇ ਗਏ, ਗੱਲ ਤਾਂ ਮੈਨੂੰ ਲੱਗਦਾ ਉਹੀ ਆ, ਕਿਉਂਕਿ ਤੂੰ ਨਹੀਂ ਬੋਲਦੀ ਤੇਰਾ ਯਾਰ ਬੋਲਦਾ। ਵੀ ਬੋਲਦਾ ਤਾਂ ਮੈਨੂੰ ਲੱਗਦਾ ਮੋਦੀ ਹੈ, ਕਿਉਂਕਿ ਟਰੂਡੋ ਸਾਹਿਬ ਦੀ ਟਿੱਪਣੀ ਸੀਗੀ ਵੀ ਮੋਦੀ ਦੀ ਸਰਕਾਰ 'ਚ ਇੰਨੇ ਸਰਦਾਰ ਹੈ ਨਹੀਂ ਕੋਈ, ਤੇ ਮੈਂ ਤਾਂ ਇੰਨੇ ਬਣਾਤੇ। ਤੇ ਮੈਨੂੰ ਲੱਗਦਾ ਤਕਲੀਫ ਉਹ ਵੀ ਹੋ ਸਕਦੀ ਹੈ ਜੀ ਉਹਨਾਂ ਨੂੰ। ਜੀ ਨਹੀਂ, ਉਹ ਦੇਖੋ ਕਾਲਰ ਨੇ ਨਹੀਂ, ਮੈਂ ਆਪਣੇ ਕੋਲੋਂ ਤੁਹਾਨੂੰ ਦੱਸ ਰਿਹਾ ਕਿ ਸਾਡੇ ਇੱਕ ਮਿੱਤਰ ਨੇ ਇਹ ਗੱਲ ਕਹੀ ਆ ਜੀ। ਹਾਂਜੀ, ਉਹਨੇ ਇਹ ਗੱਲ ਕਹੀ ਆ ਕਿ ਇਹ ਇਸ ਤਰ੍ਹਾਂ ਜਾਪਦਾ ਹੈ ਕਿ ਜਿਸ ਤਰ੍ਹਾਂ ਸਟੇਟ ਸਪਾਂਸਰਡ ਇਹ ਮੁੱਦਾ ਹੋਵੇ, ਸਟੇਟ ਸਪਾਂਸਰਡ ਏਜੰਡਾ ਹੋਵੇ ਜਿਹਨੂੰ ਲਾਗੂ ਕੈਪਟਨ ਅਮਰਿੰਦਰ ਸਿੰਘ ਕਰਦਾ ਪਿਆ। ਔਰ ਹੋ ਵੀ ਸਕਦਾ, ਕਿਉਂਕਿ ਦੇਖੋ ਕੈਪਟਨ ਅਮਰਿੰਦਰ ਸਿੰਘ ਵੀ ਤੇ ਸਟੇਟ ਦਾ ਇੱਕ ਸੰਦ ਆ ਨਾ, ਉਹ ਪਾਸੇ ਤਾਂ ਨਹੀਂਗਾ, ਕਿਉਂਕਿ ਬਾਗੀ ਤਾਂ ਨਹੀਂ। ਉਹਨੇ ਜੇ ਚੱਲਣਾ ਹੈ, ਕਿਉਂਕਿ ਕੇਂਦਰ ਦੇ ਕੋਲ ਬਹੁਤ ਸ਼ਕਤੀ ਹੈ। ਦੇਖਿਆ ਨਾ ਉੱਤਰਾਖੰਡ ਦੇ ਵਿੱਚ ਕਿਵੇਂ ਸਰਕਾਰ ਟੁੱਟੀ, ਅਰੁਣਾਚਲ ਪ੍ਰਦੇਸ਼ ਦੇ ਵਿੱਚ ਕਿਵੇਂ ਟੁੱਟੀ, ਗੋਆ ਦੇ ਵਿੱਚ ਕਿਵੇਂ ਬਣੀ, ਮਨੀਪੁਰ ਦੇ ਵਿੱਚ ਕਿਵੇਂ ਬਣੀ, ਉਹ ਅਸੀਂ ਸਭ ਕੁਛ ਦੇਖਦੇ ਹਾਂ। ਸੋ ਇਹ ਸੰਦ ਨੇ, ਇਹ ਵੀ ਹੋ ਸਕਦਾ, ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਜ਼ਿਆਦੀ ਜਿਹੜੀ ਉਹ ਇੱਕ ਕਿਹੜ ਆ, ਉਹ ਕਿਹੜ ਨਜ਼ਰ ਆ ਰਹੀ ਜਿਸ ਤਰੀਕੇ ਨਾਲ ਦਿੱਤੇ ਜਾ ਰਹੇ ਆ। ਔਰ ਤੁਸੀਂ ਦੇਖੋ ਕਿੰਨੇ ਅਜੀਬੋ ਗਰੀਬ ਤਰਕ ਦੇ ਰਿਹਾ ਕੈਪਟਨ ਅਮਰਿੰਦਰ ਸਿੰਘ। ਮੈਂ ਤੁਹਾਨੂੰ ਨਾ, ਆਪਣੇ ਕੋਲ ਸਮਾਂ ਥੋੜਾ ਹੈ, ਮੈਂ ਤੁਹਾਨੂੰ ਸੰਖੇਪ ਦੇ ਵਿੱਚ ਇਹਦਾ ਬਿਆਨ ਇੱਕ ਪੜ੍ਹਾਉਣਾ, ਥੋੜਾ ਜਿਹਾ ਗੌਰ ਕਰੋ। ਕਾਹਲੀ ਚ ਮੈਂ ਤੁਹਾਨੂੰ ਦੱਸ ਦੇਣਾ। ਉਹ ਕਹਿੰਦਾ ਕਿ ਉਹ ਇਸ ਤੋਂ ਚਿੰਤਤ ਨਹੀਂ, ਯਾਨੀ ਕੈਪਟਨ ਕਹਿ ਰਿਹਾ ਕਿ ਉਹ ਇਸ ਤੋਂ ਚਿੰਤਤ ਨਹੀਂ ਹਨ ਕਿ ਸੱਜਣ ਸਾਹਿਤ ਕੈਨੇਡਾ ਦੇ ਲੋਕ ਉਹਨਾਂ ਦੇ ਬਾਰੇ ਕੀ ਸੋਚਦੇ ਹਨ, ਬਲਕਿ ਪੰਜਾਬ ਦੇ ਭਵਿੱਖ ਬਾਰੇ ਉਹ ਸੋਚਦੇ ਹਨ ਜੋ ਅੱਤਵਾਦ ਵੇਲੇ ਖਾਲਿਸਤਾਨੀ ਅੱਤਵਾਦੀਆਂ ਹੱਥੋਂ ਪੀੜਤ ਸਨ। ਹਿੰਸਾ ਦੇ ਉਸ ਦੌਰ 'ਚ ਲਗਭਗ 35,000 ਨਿਰਦੋਸ਼ ਲੋਕਾਂ ਦੀ ਜਾਨ ਗਈ। ਸੱਜਣ ਵਰਗੇ ਲੋਕਾਂ ਨੇ ਨਾ ਕੇਵਲ ਇੱਥੋਂ ਦੇ ਮਾਹੌਲ ਤੋਂ ਵਿਦੇਸ਼ ਭੱਜ ਕੇ ਖੁਦ ਨੂੰ ਸਥਾਪਿਤ ਕੀਤਾ, ਸਗੋਂ ਅੱਤਵਾਦੀ ਤੱਤਾਂ ਦਾ ਸਮਰਥਨ ਕਰਕੇ ਉਹਨਾਂ ਨੂੰ ਉਤਸ਼ਾਹਿਤ ਵੀ ਕੀਤਾ। ਹੁਣ ਦੇਖੋ ਇਹਦੇ ਵਿੱਚ ਕਿੱਡੀ ਅਧੂਰੀ ਜਾਣਕਾਰੀ ਹੈ, ਕਿੱਡਾ ਗੁੰਮਰਾਹਕੁਨ ਪ੍ਰਚਾਰ ਆ। ਸੱਜਣ ਸਿੰਘ ਹੋਰੀ, ਹਰਜੀਤ ਸਿੰਘ ਸੱਜਣ ਹੋਰੀ ਇੱਥੋਂ ਮੂਵ ਹੁੰਦੇ ਆ 1976 ਦੇ ਵਿੱਚ ਜੀ, 1976 ਦੇ ਵਿੱਚ, ਜਦ ਕਿ 1976 ਦੇ ਵਿੱਚ ਇਹੋ ਜਿਹਾ ਕੋਈ ਮਾਹੌਲ ਹੀ ਨਹੀਂ ਸੀ। ਇਹ ਕਹਿ ਰਹੇ ਆ ਕਿ ਅੱਤਵਾਦ ਦੇ ਦੌਰ ਦੇ ਵਿੱਚ ਇੱਥੋਂ ਭੱਜੇ ਆ, ਉੱਥੇ ਜਾ ਕੇ ਸਥਾਪਿਤ ਹੋਇਆ, ਤੇ ਉੱਥੋਂ ਜਾ ਕੇ ਇਹਨਾਂ ਨੇ ਅੱਤਵਾਦੀਆਂ ਦਾ ਸਮਰਥਨ ਕੀਤਾ, ਜਦ ਕਿ ਉਦੋਂ ਤਾਂ ਕੋਈ ਰੌਲਾ ਗੋਲਾ ਹੀ ਹੈ ਨਹੀਂ ਸੀ। ਰੌਲਾ ਗੋਲਾ ਸ਼ੁਰੂ ਹੋਇਆ 78-79 'ਚ ਜੀ। ਬਿਲਕੁਲ ਬਿਲਕੁਲ ਬਿਲਕੁਲ। ਇਹ ਗੁੰਮਰਾਹ ਜਿਹੜੇ ਕਰਨ ਦੇ ਤਰੀਕੇ, ਗੱਲ ਇਹ ਆ ਵੀ ਉਹਨਾਂ ਦੇ ਜਿਹੜੇ ਚੇਲੇ ਚਾਟੜੇ ਆ ਉਹ ਵੀ ਇਹੀ ਕੁਛ ਜਿਹੜੇ ਆ ਉਹ ਸੋਚੀ ਜਾਂਦੇ ਨੇ, ਤਾਂ ਹੀ ਜਿਹੜੇ ਜੀ ਅੱਜ ਕੱਲ੍ਹ ਉਹ ਵੀ ਉਹ ਜਿਹੜਾ ਜੀ ਪੱਖ ਪੂਰਦੇ ਨਜ਼ਰ ਆਉਂਦੇ ਨੇ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਹਰਬੰਸ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਉਹੀ ਜਿਹੜੀ ਅੱਗੇ ਵੀਰ ਜੀ ਨੇ ਗੱਲ ਕਰਨ ਦੇ ਕੈਪਟਨ ਸਾਹਿਬ ਬੁਲਾ ਵਾਲੇ, ਇਹਨਾਂ ਨੂੰ ਮਤਲਬ ਕਮ ਸੋ ਕਮ ਇਹ ਚਾਹੀਦਾ ਹੈ ਕਿ ਇੱਕ ਤੇ ਚਲੋ ਜੇ ਤੇ ਸਰਦਾਰ ਦੀ ਤੇ ਚਲੋ ਆਪਾਂ ਗੱਲ ਵੱਖਰੀ, ਇੱਕ ਤਾਂ ਆਪਣੇ ਉਹ ਸਰਦਾਰ ਮਤਲਬ ਹੋਣ ਕਰਕੇ ਤੇ ਇੱਥੇ ਆ ਰਹੇ ਆ। ਫਿਰ ਐਸੇ ਮੁਲਕ ਦੇ ਉਹ ਵੇਖੋ ਹੈਗੇ ਆ ਰਕਸ਼ਾ ਮੰਤਰੀ, ਇਹਨਾਂ ਨੂੰ ਸਗੋਂ ਚਾਹੀਦਾ ਹੈ ਵੀ ਉਹਨਾਂ ਦੇ ਨਾਲ ਮਿਲ ਕੇ, ਜਿਸ ਤਰ੍ਹਾਂ ਨੇ ਅਸੀਂ ਗਰੀਬੀ ਹੋਈ ਆ ਜੀ, ਸਾਡੇ ਇੱਥੇ ਬੇਰੁਜ਼ਗਾਰੀ ਆ, ਚਲੋ ਉਹਨਾਂ ਨੂੰ ਆਂਦੇ ਸਾਡੇ ਹੋਰ ਨਹੀਂ ਤੇ ਜਿਹੜੇ ਬੱਚੇ ਕੰਮ ਤੋਂ ਕੰਮ ਕੁਛ ਪੜ੍ਹਨ ਵਾਲਿਆਂ ਵਾਸਤੇ ਕੋਈ ਵੀਜ਼ੇ ਦੀ ਥੋੜ੍ਹੀ ਇਹ ਹੋ ਜਾਵੇ ਜਾਂ ਕੁਛ ਨੌਕਰੀਆਂ ਜਾਂ ਕਿਸੇ ਵੀ ਕੰਮ ਵਾਸਤੇ। ਪਰ ਇਹ ਗਾੜੀ ਉਹ ਜਿਸ ਤਰ੍ਹਾਂ ਜੱਟਾਂ ਵਾਲੀ ਜਿਹੜੀ ਹੁੰਦੀ ਆ ਉਹ ਗਾੜੀ ਅੜਾ ਕੇ ਬੈਠਾ ਵਾ ਵੀ ਉਹਨਾਂ ਨੇ ਮੈਨੂੰ ਉੱਥੋਂ ਭਜਾਇਆ, ਮੈਂ ਇਹਨੂੰ ਭਜਾਉਣ ਵਾਲੀ ਗੱਲ ਹੁੰਦੀ ਆ, ਮੈਂ ਇਹਨੂੰ ਮਿਲਣਾ ਨਹੀਂ ਜਦੋਂ ਜੀ।
ਜੀ ਆਪਣੀ ਇਹ ਕਮਲ ਕੋਟਾ ਜੀ, ਇਹ ਕਮਲ ਕੋਟਾ ਹੈ ਜੀ, ਨਹੀਂ ਚਾਹੀਦਾ। ਦੇਖੋ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਕੈਪਟਨ ਅਮਰਿੰਦਰ ਸਿੰਘ ਮਜਬੂਰ ਆ ਤੇ ਆਪਣੀ ਜ਼ਿੰਮੇਵਾਰੀ ਤੋਂ ਭੱਜਦਾ, ਉਹ ਮਜਬੂਰ ਨਹੀਂ ਹੈਗਾ। ਪ੍ਰੋਟੋਕਾਲ ਇਹ ਕਹਿੰਦਾ ਠੀਕ ਆ ਕਿ ਹਰਜੀਤ ਸਿੰਘ ਸੱਜਣ ਹੋਰਾਂ ਨੂੰ ਸਟੇਟ ਗੈਸਟ ਦਾ ਦਰਜਾ ਮਿਲਣਾ ਔਰ ਉਹਨਾਂ ਨੂੰ ਪ੍ਰੋਟੋਕਾਲ ਦੇ ਤਹਿਤ ਸਹੂਲਤ ਵੀ ਮਿਲਣੀ ਹੈ, ਸੁਰੱਖਿਆ ਵੀ ਮਿਲਣੀ, ਸਾਰਾ ਕੁਛ ਮਿਲਣਾ। ਪਰ ਇਹਦੇ 'ਚ ਜ਼ਰੂਰੀ ਨਹੀਂ ਕੈਪਟਨ ਅਮਰਿੰਦਰ ਸਿੰਘ ਨੇ ਉਹਦੇ ਅੱਗੇ ਖੜਨਾ ਹੀ ਕਰਨਾ, ਉਹਦਾ ਜਾਤੀ ਫੈਸਲਾ, ਉਹਦਾ ਨਿੱਜੀ ਫੈਸਲਾ। ਪਰ ਅਸੀਂ ਇਹ ਕਹਿ ਰਹੇ ਹਾਂ ਕਿ ਉਹਦਾ ਜਿਹੜਾ ਫੈਸਲਾ ਉਹ ਦੂਰ ਅੰਦੇਸ਼ੀ ਨਹੀਂ, ਦੂਰ ਅੰਗਾਮੀ ਨਹੀਂ, ਕਿਉਂਕਿ ਕੈਨੇਡਾ ਦੇ ਨਾਲ ਜਿਹੜੇ ਸਬੰਧ ਆ, ਖਾਸ ਤੌਰ ਤੇ ਪੰਜਾਬ ਦੇ ਸਬੰਧ ਆ, ਉਹ ਬਹੁਤ ਮਿੱਤਰਤਾ ਵਾਲੇ ਆ। ਇਹੋ ਜਿਹੇ ਸਬੰਧਾਂ ਦੇ ਵਿੱਚ ਕਈ ਵਾਰੀ ਇਹੋ ਜਿਹੇ ਫੈਸਲੇ, ਗਲਤ ਫੈਸਲੇ ਜਿਹੜੇ ਉਹ ਕੜਕਣ ਭਰ ਦਿੰਦੇ ਆ। ਮੇਰੇ ਖਿਆਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸੋਚਣਾ ਚਾਹੀਦਾ ਸੀਗਾ ਕਿ ਉਹ ਇਕੱਲਾ ਉਸ ਸਮੇਂ ਦਾ ਕਾਂਗਰਸ ਪ੍ਰਧਾਨ ਨਹੀਂ, ਜਿਸ ਸਮੇਂ ਕੈਨੇਡਾ ਦੇ ਵਿੱਚ ਰੌਲਾ ਪਿਆ ਉਹਦਾ, ਮੈਂ ਅੱਗੇ ਵਾਰ-ਵਾਰ ਕਹਿਣਾ ਕੋਈ ਨਹੀਂ ਸੀ ਪੈਣਾ ਚਾਹੀਦਾ, ਉਹ ਬਦਕਿਸਮਤੀ ਨਾਲ ਪਿਆ। ਚਲੋ ਉਦੋਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦਾ ਪ੍ਰਧਾਨ ਸੀ, ਹੁਣ ਉਹ ਸਾਰੇ ਪੰਜਾਬ ਦਾ ਮੁੱਖ ਮੰਤਰੀ ਹੈ ਤੇ ਉਹਨੂੰ ਮੁੱਖ ਮੰਤਰੀ ਦੇ ਤੌਰ ਤੇ ਸੋਚਣਾ ਚਾਹੀਦਾ। ਇਹ ਚੀਜ਼ ਸੋਚਣੀ ਚਾਹੀਦੀ ਆ ਕਿ ਸਾਰੇ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਲੋਕ ਕੈਨੇਡਾ 'ਚ ਰਹਿੰਦੇ ਆ, ਕੈਨੇਡਾ ਦੇ ਵਿੱਚੋਂ ਬਹੁਤ ਸਾਰਾ ਪੈਸਾ ਟਕਾ ਇੱਧਰ ਵੀ ਆਉਂਦਾ, ਦੋਨਾਂ ਦੇਸ਼ਾਂ ਦਾ ਮਾਹੌਲ ਬਹੁਤ ਸੁਖਾਵਾਂ। ਇਹਦੇ 'ਚ ਮੈਂ ਆਪਣੀ ਸਿਆਸੀ ਕਿੜ ਜੇ ਘੋਲ ਦੇਵਾਂ ਤੇ ਉਹ ਗਲਤ ਹੋਏਗਾ। ਸ਼ਾਇਦ ਇਹ ਪੱਖ ਹੈ ਜਿਹੜਾ ਲਿਆ ਨਹੀਂ ਗਿਆ, ਜਾਂ ਇਹ ਹੋ ਸਕਦਾ ਕਿ ਅਹਿਲਕਾਰੀ ਕੁਛ ਇਹੋ ਜਿਹੇ ਕਈ ਵਾਰ ਸਿਆਣੇ ਮਿਲ ਜਾਂਦੇ ਆ ਜਿਹੜੇ ਬਰਬਾਦੀਆਂ ਦਾ ਬਹੁਤ ਧੱਕੇ ਨਾਲ ਖੋਲ ਦਿੰਦੇ ਆ ਬੰਦੇ ਦਾ। ਜੀ 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 ਦਮਨਵੀਰ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ ਬਾਈ ਜੀ, ਆਪਣਾ ਮੇਰੇ ਦੋ ਸਵਾਲ ਸੀਗੇ। ਇੱਕ ਤਾਂ ਵੀ ਆ ਇਹਨਾਂ ਨੇ ਜਿਹੜੇ ਆਪਣਾ ਕੈਪਟਨ ਨੇ ਜਿਹੜੇ ਫਾਰਮ ਭਰਾਏ ਸੀ ਆਪਣੇ ਪਿੰਡਾਂ 'ਚੋਂ ਵੀ ਨੌਕਰੀ ਦੇਵਾਂਗੇ ਇਕੱਲੇ ਘਰ ਨੂੰ, ਇੱਕ ਤਾਂ ਉਹਦੇ ਬਾਰੇ ਮੜੀ ਜਾਣਕਾਰੀ ਦਿਓ। ਦੂਜੀ ਜੀ ਆਪਣਾ ਜਿਵੇਂ ਆ ਭਾਈ ਅਜਮੇਰ ਸਿੰਘ ਦੇ ਕਹਿਣ ਨੂੰ, ਜਿਵੇਂ ਕਿਤਾਬਾਂ ਦੇ ਵਿੱਚ RSS ਵਾਲੇ ਸਿਲੇਬਸ ਦਿੰਦੇ ਆ ਵੀ ਇਸ ਸਾਲ ਆਹ ਹੋਊਗਾ, ਇਸ ਸਾਲ ਸਿੱਖੀ ਨਾਲ ਆਹ ਹੋਊਗਾ, ਕੀ ਇਹ ਉਹਦਾ ਭਾਗ ਲੱਗਦਾ ਤੁਹਾਨੂੰ ਸੱਜਣ ਵਾਲਾ? ਤੇ ਤੀਜੀ ਗੱਲ, ਇਹ ਸੱਜਣ ਦੀ ਤਾਂ ਉਮਰ ਹੀ 7 ਸਾਲ ਦੀ ਸੀ ਉਦੋਂ ਜਦੋਂ ਇਹ ਕੈਨੇਡਾ 'ਚ ਆਏ ਆ। ਥੈਂਕ ਯੂ ਜੀ। ਜੀ ਥੈਂਕ ਯੂ ਜੀ। ਨਹੀਂ ਉਹ ਤੇ ਦੇਖੋ ਮੈਂ ਦੱਸਦਾ ਨਾ ਤੁਹਾਨੂੰ ਕਿ ਜਿਸ ਸਮੇਂ ਉਹ ਗਏ ਇੱਥੋਂ ਮੂਵ ਹੋਇਆ ਉਸ ਸਮੇਂ ਤੇ ਪੰਜਾਬ ਦੇ ਵਿੱਚ ਇਹੋ ਜਿਹਾ ਮਾਹੌਲ ਨਹੀਂ ਸੀ। ਨਕਸਲਵਾੜੀ ਉਹ ਮੂਵਮੈਂਟ ਸੀਗੀ ਉਹ ਉਦੋਂ ਤੱਕ ਖਤਮ ਹੋ ਚੁੱਕੀ ਸੀਗੀ ਜੀ। ਉਦੋਂ ਮਾਹੌਲ ਇਹੋ ਜਿਹਾ ਨਹੀਂ ਸੀ, ਮਾਹੌਲ ਉਦੋਂ ਬਣਦਾ ਪਿਆ ਸੀਗਾ, ਉਹ ਮੂਵ ਹੋ ਗਏ ਇੱਥੋਂ। ਤੇ ਬਾਕੀ ਜੇ ਖਾਲਿਸਤਾਨ ਦੀ ਗੱਲ ਕਰੀਏ ਨਾ, ਇਹਦੇ ਲਈ ਖੁੱਲਾ ਟਾਈਮ ਤੇ ਖੁੱਲਾ ਮਾਹੌਲ ਚਾਹੀਦਾ। ਦੇਖੋ ਜੇ ਅਸੀਂ ਇਸ ਪੱਖ ਤੋਂ ਤੁਰੀਏ ਤੇ ਕੈਪਟਨ ਅਮਰਿੰਦਰ ਸਿੰਘ ਵੀ ਤਾਂ ਖਾਲਿਸਤਾਨ ਪੱਖੀ ਸੀ ਕਿਸੇ ਸਮੇਂ। ਬਿਲਕੁਲ ਬਿਲਕੁਲ। ਜਿਹੜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਇਕਾਈ ਬਣੀ ਹੈ, ਪਹਿਲੀ ਇਕਾਈ ਦੀ ਜਿਹੜੀ 17 ਮੈਂਬਰੀ ਕਮੇਟੀ ਸੀ ਉਹਦਾ ਮੈਂਬਰ ਸੀ। ਅੰਮ੍ਰਿਤਸਰ ਐਲਾਨਨਾਮੇ ਦੀ ਜਿਹੜੀ ਅਰਦਾਸ ਹੋਈ ਉਹਦੇ ਵਿੱਚ ਸ਼ਾਮਲ ਸੀ, ਅਸਤੀਫੇ ਦਿੱਤੇ, ਸਾਰਾ ਕੁਛ ਕੀਤਾ। ਖੁਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿੰਡ ਜਾ ਕੇ ਚਰਚਾ ਇਹ ਵੀ ਹੈ ਕਿ ਉੱਥੇ ਇੱਕ ਭੇਟਾ ਬਹੁਤ ਇਹਨੇ ਤਗੜੀ ਜਿੱਤੀ ਸੀਗੀ। ਸਾਰਾ ਕੁਛ ਇਤਿਹਾਸ ਦੇ ਵਿੱਚ ਦਰਜ ਆ। ਇਹ ਚੀਜ਼ਾਂ ਕੁਝ ਬਹੁਤੀ ਦੂਰ ਥੋੜੀ ਆ ਕਿ ਅੱਜ ਤੁਸੀਂ ਬਦਲ ਗਏ। ਹੁਣ ਇਹਦੇ ਵਿਧਾਇਕ ਦਲ ਦੇ ਵਿੱਚ ਵੀ ਇੱਕ ਬੰਦਾ ਇਹੋ ਜਿਹਾ ਜਿਹੜਾ ਸਾਬਕਾ ਖਾੜਕੂ ਹੈ, ਉਹ ਵਿਧਾਇਕ ਆ ਜੀ। ਇਹ ਜ਼ਰੂਰੀ ਨਹੀਂ ਕੋਈ ਬੰਦਾ ਠੀਕ ਹੈ ਕਿ ਅੱਜ ਤੋਂ 30-35 ਸਾਲ ਮੰਨ ਲਓ, ਅੱਜ ਤੋਂ 30-35 ਸਾਲ ਪਹਿਲਾਂ ਜੇ ਕੋਈ ਬੰਦਾ ਹੋਵੇ ਵੀ, ਹਾਲਾਂਕਿ ਅਜੀਤ ਸਿੰਘ ਸੱਜਣ ਹੋਰੀ ਤੇ ਉਦੋਂ ਮੂਵ ਹੋ ਚੁੱਕੇ ਆ, ਉੱਥੇ ਗਏ ਦੀ ਗੱਲ ਕੋਈ ਕਹਿ ਸਕਦੇ ਤੇ ਠੀਕ ਆ। ਪਰ ਉਹ ਕਹੀ ਜਾਂਦੇ ਕਿ ਇੱਥੋਂ ਇਸ ਕਰਕੇ ਗਏ ਕਿ ਭੱਜ ਕੇ ਗਏ ਤੇ ਉੱਥੇ ਜਾ ਕੇ ਸਪੋਰਟ ਕੀਤਾ, ਗੁੰਮਰਾਹ ਕੁਨ ਜਿਹਾ ਲੱਗਦਾ। ਤੇ ਜੇ ਆਪਾਂ ਦੇਖੀਏ ਖੁੱਲ੍ਹੇ ਰੂਪ ਦੇ ਵਿੱਚ ਤੇ ਬਹੁਤ ਸਾਰੇ ਲੋਕ ਆ ਜਿਹੜੇ ਕਿਸੇ ਸਮੇਂ ਖਾਲਿਸਤਾਨ ਮੂਵਮੈਂਟ ਦੇ ਨਾਲ ਜੁੜੇ ਰਹੇ, ਪਰ ਅੱਜ ਦੀ ਘੜੀ ਉਹ ਆਪਣੇ ਹੋਰ ਕੰਮ ਕਰਦੇ ਆ, ਸਿਆਸਤ ਵੀ ਕਰਦਾ। ਕੋਈ ਅਕਾਲੀਆਂ 'ਚ ਕਿਹੜੇ ਨਹੀਂ ਹੈਗੇ, ਕੋਈ CPC ਕਮੇਟੀ ਦਾ ਰਿਹਾ, ਕੋਈ CPS ਸੀਗਾ, ਤੇ ਇੱਕ ਤੇ CPS ਇਹ ਵੀ ਸੀਗਾ ਜਿਹਨੇ ਉੱਥੇ ਅਸੈਂਬਲੀ ਦੇ ਵਿੱਚ ਖੜ ਕੇ ਕਹਿੰਦਾ ਸੀ ਮੈਂ ਹਾਂ ਤੇ ਮੈਂ ਰਹੂੰਗਾ, ਮੈਂ ਸੀ। ਇਹ ਠੀਕ ਨਹੀਂ ਹੈ ਮੇਰੇ ਖਿਆਲ ਦੇ ਨਾਲ, ਇਹ ਬਹੁਤ ਪੀੜੀ ਸੋਚ ਹੈ। ਦੂਜੀ ਜਿਹੜੀ ਤੁਸੀਂ ਉਹ ਗੱਲ ਕਹੀ ਹੈ ਨਾ ਫਾਰਮ ਭਰਿਆ ਵਾਲੀ, ਤੇ ਉਹ ਫਾਰਮ ਹੀ ਫਾਰਮ ਹੈ। ਹਾਲ ਦੀ ਘੜੀ ਕੈਪਟਨ ਸਾਹਿਬ ਫਾਰਮ ਦੇ ਵਿੱਚ ਨਹੀਂ ਆਏ ਨੌਕਰੀਆਂ ਦੇ ਦੇਣ। ਉਹ ਜਦੋਂ ਫਾਰਮ ਚਾਹਣਗੇ ਉਦੋਂ ਜਿਹੜੇ ਫਾਰਮ ਫਿਲ ਕੀਤੇ ਆ ਉਦੋਂ ਮੁੱਲ ਪੈ ਸਕਦਾ। ਹਾਲ ਦੀ ਘੜੀ ਕੋਈ ਨੌਕਰੀ ਨਹੀਂ ਹੈ, ਕੋਈ ਕੁਛ ਨਹੀਂ, ਉਹੀ ਮਿਰਜ਼ਾ ਤੇ ਉਹੀ ਮਿਰਜ਼ੇ ਦੀ ਸਰੰਗੀ ਆ। ਜੀ ਜੀ ਬਿਲਕੁਲ। ਆਪਾਂ ਅਖੀਰਲੇ ਜਿਹੜੇ ਕੁਛ ਕਾਲਰਸ ਲਵਾਂਗੇ ਮਿੰਟੂ ਜੀ ਨੂੰ, ਆਪਾਂ ਅੱਜ ਥੋੜ੍ਹੀ ਜਿਹੀ ਜਲਦੀ ਜਿਹੜੇ ਜੀ ਜਾਣ ਦੇਵਾਂਗੇ। ਇਸ ਤੋਂ ਬਾਅਦ ਦੇ ਵਿੱਚ ਕਿਉਂਕਿ ਕੁਛ ਅਹਿਮ ਖਬਰਾਂ ਜਿਹੜੀਆਂ ਆਪਾਂ ਅਮਰੀਕਾ ਦੀਆਂ ਆ ਇੱਥੇ ਜੋ ਘਟ ਰਿਹਾ ਉਸ ਦੇ ਬਾਰੇ ਵੀ ਤੁਹਾਨੂੰ ਜਿਹੜਾ ਜਾਣਕਾਰੀ ਆ ਉਹ ਦੇਣੀ ਆ। ਉਸ ਦੇ ਲਈ ਹਰਜੋਤ ਸਿੰਘ ਖਾਲਸਾ ਜੀ ਨੇ ਆਪਣੇ ਨਾਲ ਉਦੋਂ ਜੁੜ ਜਾਣਾ। ਤੇ ਅਗਲੇ ਕਾਲਰ ਆਪਣੇ ਨਾਲ ਜਿਹੜੇ ਸਰਨਾਵੇਂ ਜੀ ਨੇ ਜੀ ਤੁਹਾਡੇ, ਬਲਜਿੰਦਰ ਸਿੰਘ ਜੀ ਜੁੜ ਚੁੱਕੇ ਨੇ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ ਬਲਜਿੰਦਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਛਾ, ਮੇਰਾ ਛੋਟਾ ਜਿਹਾ ਸਵਾਲ ਹੈ ਕਿ ਪੰਜਾਬ ਗਵਰਨਮੈਂਟ ਕਹਿੰਦੀ ਸੀ ਕਿ ਜੋਰਾ ਸਿੰਘ ਕਮਿਸ਼ਨ ਜਿਹੜੀ ਆ
ਉਹਨੂੰ ਅਸੀਂ ਪਬਲਿਕ ਕਰਾਂਗੇ, ਉਹਦਾ ਕੋਈ ਗੱਲ ਕਰਾਂਗੇ। ਅਜੇ ਤੱਕ ਕੁਛ ਉਹਦੇ ਬਾਰੇ ਕੋਈ ਵਾਇਸ ਹੋਈ ਹੈ ਕਿ ਨਹੀਂ? ਤੁਸੀਂ ਖਬਰਾਂ ਮਿਸ ਕਰ ਗਏ। ਰੱਦ ਹੀ ਕਰ ਦਿੱਤੀ ਗਈ ਜੀ, ਉਹ ਤੇ ਰੱਦ ਹੀ ਕਰ ਦਿੱਤੀ ਗਈ ਸਰਦਾਰ ਬਲਜਿੰਦਰ ਸਿੰਘ ਜੀ। ਉਹ ਤੇ ਰਿਪੋਰਟ ਹੀ ਰੱਦ ਕਰ ਦਿੱਤੀ ਗਈ ਨਾ, ਉਹ ਤੇ ਮਿੱਟੀ ਆ, ਔਰ ਉਹ ਹੈ ਵੀ ਮਿੱਟੀ ਸੀ। ਉਹ ਤੇ ਬੇਅਦਬੀਆਂ ਦੀ ਪੜਤਾਲ ਸੀ, ਪਰ ਰਿਪੋਰਟ ਦੀ ਉਹਨਾਂ ਨੇ ਬੇਅਦਬੀ ਕਰ ਰੱਖੀ ਸੀਗੀ। ਇਹਦੀ ਰਿਪੋਰਟ ਉਹਨਾਂ ਨੇ ਸੁਧਾਰਨ ਦਿੱਤੀ ਸੀਗੀ, ਉਹਦੇ ਆਧਾਰ ਤੇ ਕੋਈ ਕਾਰਵਾਈ ਨਹੀਂ ਸੀ ਹੋ ਸਕਦੀ। ਰੱਦ ਕਰ ਦਿੱਤੀ ਹੈ ਸਰਕਾਰ ਨੇ ਰਿਪੋਰਟ। ਜੀ ਜੀ, ਤੇ ਦੱਸ ਦਈਏ ਉਹਨਾਂ ਦੀ ਜਾਣਕਾਰੀ ਲਈ ਨਵਾਂ ਕਮਿਸ਼ਨ ਵੀ ਜਿਹੜਾ ਬਿਠਾਤਾ ਆ। ਤੇ ਅਗਲੇ ਜਿਹੜੇ ਆਪਾਂ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਕੁਲਬੀਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਕੁਲਬੀਰ ਸਿੰਘ ਜੀ। ਜੀ ਜੀ ਜੀ, ਤੁਹਾਡੀ ਵਾਰੀ ਹੈ ਜੀ। ਸਤਿ ਸ਼੍ਰੀ ਅਕਾਲ। ਹਾਂਜੀ 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 ਵੀਰ ਜੀ, ਸਤਿ ਸ਼੍ਰੀ ਅਕਾਲ ਜੀ ਦੋਨੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਐ ਪੁੱਛਣਾ, ਚਲੋ ਇਹ ਤਾਂ ਆਪਾਂ ਬਹੁਤ ਚਰਚਾ ਕਰ ਲਈ ਹੈ ਨਾ ਵੀ ਕੈਨੇਡਾ ਦੇ ਸੱਜਣ ਸਿੰਘ ਜੀ ਨੂੰ ਆਪਾਂ ਨੂੰ ਇਹਨਾਂ ਨੇ ਕੈਪਟਨ ਜੀ ਨੇ ਕਹਿਤਾ। ਇੱਕ ਪਾਸੇ ਤਾਂ ਕੈਨੇਡਾ ਆਪਾਂ ਕਹਿੰਦੇ ਨਾ ਵੀ ਭਰਾਵਾਂ ਦੇਸ਼ ਆਪਣੇ ਪੰਜਾਬ ਦੇ ਬਹੁਤ ਕਿੰਨੇ ਪੰਜਾਬੀ ਆਪਣੇ ਇੱਧਰ ਆਉਂਦੇ ਆ ਨਾ, ਕੰਮ ਕਰਦੇ ਆ, ਤੇ ਇਹ ਇਹਨਾਂ ਨਾਲ ਮਿੱਤਰਤਾ ਬਣਾ ਕੇ ਰੱਖਣੀ ਚਾਹੀਦੀ ਆ। ਇੱਕ ਪਾਸੇ ਜਿਹੜਾ ਆਪਣਾ ਇੰਡੀਆ ਦਾ, ਭਾਰਤ ਦਾ ਜਿਹੜਾ ਆਪਣਾ ਦੁਸ਼ਮਣ ਦੇਸ਼ ਆ ਪਾਕਿਸਤਾਨ, ਉਹਨਾਂ ਦੀ ਉੜੀਸਾ ਆਲਮ, ਉਹ ਇਹਨਾਂ ਦੇ ਕਹਿੰਦੇ ਦਫ਼ਤਰ 'ਚ ਵੀ ਆਉਂਦੀ ਆ, ਇਹਨਾਂ ਦੇ ਘਰੇ ਬੈਡਰੂਮ ਤੱਕ ਵੀ ਆਉਂਦੀ ਆ ਜੀ। ਇਦਾਂ ਦੀਆਂ ਗੱਲਾਂ ਨਾ ਕਰੋ ਜੀ ਜੀ। ਬਾਕੀ ਉਦਾਂ ਤੁਸੀਂ ਜੀ ਜ਼ਿਆਤੀ ਗੱਲਾਂ ਨਾ ਕਰੀਏ। ਤੁਸੀਂ ਏਦਾਂ ਕਰੋ, ਤੁਸੀਂ ਕੋਈ ਨਹੀਂ, ਮੈਂ ਤੁਹਾਡੀ ਭਾਵਨਾ ਸਮਝਦਾ ਤੇ ਤੁਸੀਂ ਮਜਬੂਰੀ ਸਮਝੋ। ਮੈਂ ਤੁਹਾਨੂੰ ਇੱਕ ਹੋਰ ਉਦਾਹਰਨ ਦੇ ਦੇਣਾ, ਅੱਗੇ ਵੀ ਦੇ ਕੇ ਗਿਆ ਕਿ ਕੈਪਟਨ ਅਮਰਿੰਦਰ ਸਿੰਘ 2005 ਦੇ ਵਿੱਚ ਪਰਵੇਜ਼ ਮੁਸ਼ਰਫ ਦੇ ਨਾਲ ਮੁਲਾਕਾਤ ਕਰ ਚੁੱਕਿਆ ਜੀ। ਤੇ ਉਦੋਂ ਪਰਵੇਜ਼ ਮੁਸ਼ਰਫ ਉਹੀ ਸੀਗਾ। ਮਾਫੀ ਚਾਹੁੰਦੇ, ਲਾਈਨ ਜਿਹੜੀ ਉਹਨਾਂ ਦੀ ਡ੍ਰੌਪ ਹੋ ਗਈ ਆ। ਇੱਦਾਂ ਹੀ ਸਰੋਤੇ ਜੁੜੇ ਰਹੋ, ਮੈਂ ਲਾਈਨ ਜਿਹੜੀ ਦੁਬਾਰਾ ਉਹਨਾਂ ਦੇ ਨਾਲ ਮਿਲਾਉਂਦੇ ਹਾਂ ਜੀ। ਜੀ ਮਿੰਟੂ ਜੀ। ਜੀ, ਮੈਂ ਦੱਸ ਰਿਹਾ ਸਾਂ ਵੀਰ ਨੂੰ ਕਿ 2005 ਦੇ ਵਿੱਚ ਇਹ ਉਸ ਪਰਵੇਜ਼ ਮੁਸ਼ਰਫ ਨੂੰ ਜਾ ਕੇ ਮਿਲ ਚੁੱਕੇ ਆ, ਜਿਹੜੇ ਪਰਵੇਜ਼ ਮੁਸ਼ਰਫ ਨੇ ਕੁਝ ਸਾਲ ਪਹਿਲਾਂ ਕਾਰਗਿਲ ਦੇ ਵਿੱਚ ਆਪਣੇ ਫੌਜੀ ਕਹਿ ਲਓ ਜਾਂ ਆਪਣੇ ਅੱਤਵਾਦੀ ਕਹਿ ਲਓ ਭੇਜ ਕੇ ਦੇਸ਼ ਦੀ ਪ੍ਰਭੂ ਸੱਤਾ ਤੇ ਹਮਲਾ ਕੀਤਾ ਸੀ। ਪਰ ਉਦੋਂ ਟੇਬਲ ਤੇ ਬੈਠੇ, ਔਰ ਦੋਨਾਂ ਨੇ, ਕਿਉਂਕਿ ਦੋਨੇ ਫੌਜੀ ਸੀ, ਦੋਨਾਂ ਨੇ ਬਹੁਤ ਕਹਿ ਲਈਏ ਕਿ ਵਧੀਆ ਮਾਹੌਲ ਦੇ ਵਿੱਚ ਗੱਲਾਂ ਬਾਤਾਂ ਕੀਤੀਆਂ। ਔਰ ਪਿੱਛੇ ਵੀ ਜੇ ਚਲੇ ਜਾਈਏ ਤੇ ਜਦੋਂ 1971 ਦੀ ਲੜਾਈ ਹੋਈ ਹੈ ਭਾਰਤ ਪਾਕਿਸਤਾਨ ਦੀ, ਉਸ ਤੋਂ ਬਾਅਦ ਸ਼ਿਮਲਾ ਸਮਝੌਤਾ ਵੀ ਤੇ ਹੋਇਆ। ਉੱਥੇ ਵੀ ਤੇ ਭੁੱਟੋ ਤੇ ਬੀਬੀ ਇੰਦਰਾ ਗਾਂਧੀ ਬੈਠੇ ਆ, ਸਾਰੇ ਬੈਠੇ ਆ ਉੱਥੇ ਜੀ। ਇਹ ਇਸ ਤਰ੍ਹਾਂ ਦਾ ਬਹੁਤ ਸਾਰਾ ਹੁੰਦਾ ਮਾਹੌਲ। ਮੈਂ ਤੁਹਾਨੂੰ ਇੱਕ ਹੋਰ ਉਦਾਹਰਨ ਇਤਿਹਾਸ ਦੇ ਵਿੱਚੋਂ ਦੇ ਸਕਦਾ ਕਿ ਕਿਊਬਾ ਜਦੋਂ ਆਜ਼ਾਦ ਹੋ ਗਿਆ, ਕਿਊਬਾ ਕ੍ਰਾਂਤੀ ਹੋ ਗਈ, ਉਸ ਤੋਂ ਬਾਅਦ ਫਿਡੇਲ ਕਾਸਟਰੋ ਜਿਹੜਾ ਉਹ ਇੱਥੇ ਆਇਆ ਹੀ ਸੀਗਾ ਅਮਰੀਕਾ ਦੇ ਵਿੱਚ। ਅਮਰੀਕਾ ਦੇ ਵਿੱਚ ਆਇਆ, ਅਮਰੀਕਾ ਨੇ ਨਾ ਚਾਹੁੰਦਿਆਂ ਹੋਇਆ ਵੀ ਉਹਦਾ ਸਵਾਗਤ ਕੀਤਾ, ਲੋਕਾਂ ਨੇ ਵੀ ਉਹਨੂੰ ਬਹੁਤ ਮੋਹ ਪਿਆਰ ਦਿੱਤਾ। ਸੋ ਇਹ ਗੱਲਾਂ ਮੈਂ ਅੱਗੇ ਕਿਹਾ ਕਿ ਆਪਾਂ ਬਹੁਤ ਚਰਚਾ ਕਰ ਲਈ ਹੈ, ਪਰ ਉਹ ਗੱਲ ਉੱਥੇ ਪਹੁੰਚੋਂ ਕੇ ਆ ਜਾਂਦੀ ਕਿ ਕੈਪਟਨ ਅਮਰਿੰਦਰ ਸਿੰਘ ਦਾ ਫੈਸਲਾ ਜਿਹੜਾ ਠੀਕ ਹੈ, ਉਹਦਾ ਨਿੱਜੀ ਫੈਸਲਾ, ਉਹ ਇਸ ਨਿੱਜੀ ਸਟੈਂਡ ਤੇ ਖੁਸ਼ ਹੋ ਸਕਦਾ, ਪਰ ਲੋਕਾਂ ਨੂੰ ਬਹੁਤਾ ਚੰਗਾ ਨਹੀਂ ਲੱਗਾ। ਜੀ ਜੀ ਬਿਲਕੁਲ। ਅਗਲੇ ਕਾਲਰ ਜਿਹੜੇ ਆਪਣੇ ਨਾਲ ਮਿੰਟੂ ਜੀ ਜੁੜੇ ਨੇ, ਕੁਲਦੀਪ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ ਐਂਡ ਵੀਰਾਂ ਨੂੰ। ਤੇ ਮੇਰਾ ਕੁਐਸਚਨ ਇੱਕ ਛੋਟੇ ਦੋ ਆ। ਇੱਕ ਤਾਂ ਮੇਰਾ ਹੈ ਵੀ ਜੋ ਸਮਾਰਟਫੋਨ ਕਹਿੰਦੇ ਸੀ ਵੀ ਕੈਪਟਨ ਸਰਕਾਰ ਆਉਗੀ ਤੇ ਸਮਾਰਟਫੋਨ ਬਣਨੇ ਸ਼ੁਰੂ ਕਰਨੇ, ਹੋ ਗਏ ਜੀ? ਨਹੀਂ, ਕਦੋਂ ਡੇਟ ਆ? ਤੇ ਦੂਜਾ ਮੇਰਾ ਕੁਐਸਚਨ ਹੈ ਵੀ ਜੇ ਕੈਪਟਨ ਦਾ ਵੀਜ਼ਾ ਕੈਂਸਲ ਹੋਇਆ ਕੈਨੇਡਾ ਦਾ, ਤੇ ਫੇਰ ਇੱਜ਼ਤ ਕੀ ਰਹੂਗੀ ਜੀ ਜੇ ਉੱਥੇ? ਥੈਂਕ ਯੂ ਜੀ। ਏਦਾਂ ਹੋਣਾ ਨਹੀਂ। ਕੈਨੇਡਾ ਵਾਲਿਆਂ ਨੇ ਤੇ ਕਿਹਾ ਕਿ ਆਓ ਅਸੀਂ ਤੇ ਤੁਹਾਡਾ ਸਵਾਗਤ ਕਰਾਂਗੇ ਤੇ ਤੁਹਾਨੂੰ ਘੁਮਾਵਾਂ ਫਿਰਾਵਾਂਗੇ। ਉਹਨਾਂ ਨੇ ਤੇ ਸਗੋਂ ਖੱਟਿਆ ਇਸ ਮਾਮਲੇ ਚੋਂ, ਮੈਸੇਜ ਦਿੱਤਾ ਉਹਨਾਂ ਨੇ ਕਿ ਸਾਨੂੰ ਕੋਈ ਦਵੈਸ਼ ਨਹੀਂ ਗਾ ਇਸ ਚੀਜ਼ ਦਾ, ਤੁਸੀਂ ਆਓ ਜੀ, ਸਦਕੇ ਆਓ, ਮੁੱਖ ਮੰਤਰੀ ਦੇ ਤੌਰ ਤੇ ਆਓ, ਅਸੀਂ ਤੁਹਾਡਾ ਸਵਾਗਤ ਕਰਾਂਗੇ। ਮੈਂ ਅੱਗੇ ਕਹਿਣ ਡਿਆ ਕਿ ਜੇ ਕੈਪਟਨ ਸਾਹਿਬ ਫਰਾਕ ਦਿੱਲੀ ਦਿਖਾ ਦਿੰਦੇ, ਕਹਿੰਦੇ ਕਿ ਠੀਕ ਹੈ ਉਦੋਂ ਜੋ ਹੋਇਆ ਸੋ ਹੋਇਆ ਤੇ ਮੈਂ ਤੁਹਾਡਾ ਸਵਾਗਤ ਕਰਾਂਗਾ, ਤੇ ਫਿਰ ਗੱਲ ਬਣ ਜਾਣੀ ਸੀ। ਔਰ ਨਰਿੰਦਰ ਮੋਦੀ ਦੀ ਇੱਕ ਉਦਾਹਰਨ ਹੈ, ਨਰਿੰਦਰ ਮੋਦੀ ਨੂੰ ਅਮਰੀਕਾ ਨੇ ਵੀਜ਼ਾ ਨਹੀਂ ਸੀ ਦਿੱਤਾ, ਤੁਹਾਨੂੰ ਯਾਦ ਆ? ਬਿਲਕੁਲ, ਕਈ ਸਾਲ ਹੀ ਵੀਜ਼ਾ ਨਹੀਂ ਦਿੱਤਾ, ਪਰ ਬਾਅਦ ਚ ਨਰਿੰਦਰ ਮੋਦੀ ਜਦੋਂ ਪ੍ਰਧਾਨ ਮੰਤਰੀ ਬਣ ਗਿਆ, ਉਹਨੇ ਇਹ ਤੇ ਨਹੀਂ ਸੀ ਆਖਿਆ ਕਿ ਮੈਂ ਹੁਣ ਅਮਰੀਕਾ ਦੇ ਵਿੱਚ ਵੜਨਾ ਹੀ ਨਹੀਂ। ਉਦੋਂ ਉਹਨਾਂ ਨੇ ਵੀਜ਼ਾ ਨਹੀਂ ਦਿੱਤਾ ਕਿ ਨਾ ਹੀ ਮੈਂ ਓਬਾਮੇ ਨੂੰ ਇੱਥੇ ਉਤਰਨ ਦੇਣਾ ਏਅਰਪੋਰਟ ਤੇ, ਮੈਂ ਤਾਂ ਨਹੀਂ ਉਤਰਨ ਦਿੰਦਾ। ਉਦੋਂ ਇਹਨਾਂ ਨੇ ਮੈਨੂੰ ਵੀਜ਼ਾ ਨਹੀਂ ਦਿੱਤਾ। ਉਹ ਠੀਕ ਹੈ, ਪਿੱਛੇ ਰਹਿ ਗਿਆ, ਉਹ ਪ੍ਰਧਾਨ ਮੰਤਰੀ ਬਣ ਗਿਆ। ਪ੍ਰਧਾਨ ਮੰਤਰੀ ਭਾਰਤ ਦਾ ਸੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਤੌਰ ਤੇ ਦੇਖ ਲਓ ਉਹਨੇ ਕਿਹੋ ਜਿਹੇ ਕੂਟਨੀਤਿਕ ਸੰਬੰਧ ਕਾਇਮ ਕੀਤੇ ਅਮਰੀਕਾ ਦੇ ਨਾਲ। ਉਦਾਹਰਨ ਇਹਦੇ ਕੋਲ ਨਰਿੰਦਰ ਮੋਦੀ ਦੀ ਹੈ ਸੀ। ਨਰਿੰਦਰ ਮੋਦੀ ਜਿੰਨੀ ਤੇ ਇਹਦੀ ਹੋਈ ਵੀ ਨਹੀਂ ਜਿੰਨੀ ਨਰਿੰਦਰ ਮੋਦੀ ਨਾਲ ਉਸ ਸਮੇਂ ਹੋਈ ਸੀਗੀ। ਬਾਕੀ ਜਿਹੜੀ ਸਮਾਰਟਫੋਨ ਵਾਲੀ ਗੱਲ ਆ, ਸਮਾਰਟਫੋਨ ਤੇ ਨਹੀਂ ਮਿਲੇ, ਪਰ ਲੱਗਦਾ ਕਿ ਉਹ ਸਮਾਰਟ ਨਿਕਲੇ ਆ, ਆਪਦਾ ਟੈਲੀਫੋਨ ਕਰ ਗਏ ਆ
ਜਨਤਾ ਨੂੰ ਟੈਲੀਫੋਨ ਕਰ ਗਏ ਆ। ਹੁਣ ਉਹ ਜਨਤਾ ਦਾ ਟੈਲੀਫੋਨ ਕਦੋਂ ਚੁੱਕਣਗੇ ਉਹ ਆਉਣ ਵਾਲਾ ਸਮਾਂ ਦੱਸੇਗਾ। ਹਾਲ ਦੀ ਘੜੀ ਲੈਣਾ ਬਿਜ਼ੀ ਕਰੀ ਖਲੋਤੇ ਆ। ਜੀ ਜੀ ਬਿਲਕੁਲ। ਜਾਂਦੇ ਜਾਂਦੇ ਮਿੰਟੂ ਜੀ ਜੇ ਆਪਾਂ ਇੱਕ ਗੱਲ ਕਰ ਜਾਈਏ ਵੀ ਤੀਰਥ ਯਾਤਰਾ ਦੇ 126 ਕਰੋੜ ਜਿਹੜੇ ਆ ਉਹ ਨਵੀਂ ਸਰਕਾਰ ਦੇ ਪੇਟੇ ਪਏ ਆ। ਇਹ ਤੇ ਫਿਰ ਉਹ ਗੱਲ ਆ ਕਿ ਬਲਾਤ ਵੇਲੇ ਦੀ ਗੱਲ ਵਿਸ਼ੇਰੇ ਦੇ ਪੈ ਗਈ। ਕੈਪਟਨ ਹੋਰਾਂ ਦਾ ਤਾਂ ਕੋਈ ਗੁਨਾਹ ਨਹੀਂ ਆ। ਸਰਕਾਰ ਇਹਨਾਂ ਦੀ ਤੀਰਥ ਯਾਤਰਾ ਇਹਨਾਂ ਦੀ, ਔਰ ਤੀਰਥ ਯਾਤਰਾ ਵੀ ਕਿਹੋ ਜਿਹੀ ਸੀ। ਇੱਕ ਵਾਰੀ ਬਾਦਲ ਪਿੰਡ ਦੇ ਵਿੱਚ ਬਾਦਲ ਸਾਹਿਬ ਬੈਠੇ ਸਨ, 46 ਦਿਨ ਸੀਗੇ ਤੇ ਧੁੱਪੇ ਬੈਠੇ ਸੀਗੇ ਤੇ ਉੱਥੇ ਅਸੀਂ ਵੀ ਪਹੁੰਚੇ ਹੋਏ ਸਨ। ਅਸੀਂ ਇੰਟਰਵਿਊ ਕਰਨੀ ਸੀਗੀ ਤੇ ਇਸੇ ਦੌਰਾਨ ਇੱਕ ਬੇਰੁਜ਼ਗਾਰਾਂ ਦਾ ਡੈਲੀਗੇਟ ਆ ਗਿਆ ਔਰ ਉਸ ਡੈਲੀਗੇਟ ਦੇ ਵਿੱਚ ਆਗੂ ਸਨ ਉਹਨਾਂ ਦੇ ਬੇਰੁਜ਼ਗਾਰ ਯੂਨੀਅਨਾਂ ਦੇ ਕੁਛ 2-4। ਉਹ ਕਹਿੰਦੇ ਜੀ ਸਾਨੂੰ ਕੋਈ ਹੱਲ ਕੱਢ ਕੇ ਦਿਓ ਨੌਕਰੀਆਂ ਬਾਰੇ, ਇੰਨੇ ਚਿਰ ਤੋਂ ਅਸੀਂ ਸੜਕਾਂ ਤੇ ਆ। ਤੇ ਇਹ ਕਹਿੰਦੇ ਸਨ ਪ੍ਰਕਾਸ਼ ਸਿੰਘ ਬਾਦਲ ਹੋਣੀ, ਕਹਿੰਦੇ ਕਿ ਦੇਖੋ ਕਾਕਾ ਨੌਕਰੀ ਤੇ ਹੈ ਨਹੀਂ ਤੇ ਉਂਝ ਜੇ ਤੁਸੀਂ ਤੀਰਥ ਯਾਤਰਾ ਤੇ ਜਾਣਾ ਤੇ ਚਲੇ ਜਾਓ, ਗੱਡੀਆਂ ਚੱਲਦੀਆਂ ਬਠਿੰਡੇ ਇੰਨੀ ਤਰੀਕ ਨੂੰ ਗੱਡੀ ਚੱਲੂਗੀ। ਉਹ ਤੀਰਥ ਯਾਤਰਾ ਤੇ ਇਸ ਕਰਕੇ ਉਹ ਕਹਿੰਦੇ ਜੀ ਗੱਡੀ ਤੇ ਚੜ੍ਹਨ ਨਾਲੋਂ ਚੰਗਾ ਗੱਡੀ ਦੇ ਥੱਲੇ ਆ ਜਾਈਏ, ਫਿਰ ਅਸੀਂ ਨੌਕਰੀ ਮੰਗਣ ਆਏ, ਤੁਸੀਂ ਸਾਨੂੰ ਤੀਰਥ ਯਾਤਰਾ ਤੇ ਤੁਰੀ ਜਾਂਦੇ ਹੋ। ਇਸ ਤਰ੍ਹਾਂ ਹੀ ਕੀਤਾ ਲੋਕਾਂ ਨੂੰ। ਜਿਹੜਾ ਵੀ ਕੋਈ ਅੜਿਆ ਥੋੜਿਆ ਕਹਿੰਦਾ ਸੀ ਕਿ ਆਹ ਕੰਮ ਬਾਦਲ ਸਾਹਿਬ ਮੇਰਾ ਅੜ ਗਿਆ 10 ਸਾਲਾਂ 'ਚ ਨਹੀਂ ਹੋਇਆ, ਉਹਨੂੰ ਕਹਿੰਦੇ ਚੱਲ ਕੋਈ ਗੱਲ ਨਹੀਂ ਫੇਰ ਕਰ ਦਿਆਂਗੇ। ਤੋ ਇਸ ਤਰ੍ਹਾਂ ਕਰਕੇ ਜਾ ਤੀਰਥ ਯਾਤਰਾ ਜਾਇਆ ਨਾ, ਕੋਈ 4 ਦਿਨ ਮੌਜ ਮੇਲਾ ਕਰਿਆ। ਉਹ ਤੀਰਥ ਯਾਤਰਾ ਵੈਸੇ ਫਲ ਵੀ ਨਹੀਂ ਲੱਗਾ। ਤੀਰਥ ਕੋਈ ਹੋਰ ਕਰ ਗਿਆ, ਯਾਤਰਾ ਕੋਈ ਹੋਰ ਕਰ ਗਿਆ ਤੇ ਹੁਣ ਜਿਹੜਾ ਭੁਗਤਾਨ ਹੈ ਉਹ ਕਿਸੇ ਹੋਰ ਦੇ ਗੱਲ ਪੈ ਗਿਆ। 126 ਕਰੋੜ ਰੁਪਇਆ ਜਿਹੜਾ ਰੇਲਵੇ ਦਾ ਤੁਰੰਤ ਫਰੰਤ ਇਹਨਾਂ ਨੂੰ ਦੇਣਾ ਪੈਣਾ ਕੈਪਟਨ ਸਾਹਿਬ ਨੂੰ। ਔਰ ਕਿਉਂਕਿ ਉਹ ਰੇਲਵੇ ਦਾ ਸੈਂਟਰ ਦਾ ਮਹਿਕਮਾ, ਇਹ ਆਨਾਕਾਨੀ ਨਹੀਂ ਕਰ ਸਕਦੇ। ਉਹ 126 ਕਰੋੜ ਰੁਪਇਆ ਇਹਨਾਂ ਨੂੰ ਹਰ ਹਾਲਤ ਦੇ ਵਿੱਚ ਪੇ ਕਰਨਾ ਪਵੇਗਾ। ਉਸ ਤਰ੍ਹਾਂ ਜੇ ਵੇਖੀਏ ਇਕੱਲਾ ਇਹ ਨਹੀਂ, ਕੈਪਟਨ ਅਮਰਿੰਦਰ ਸਿੰਘ ਨੂੰ ਹਾਲੇ ਬਹੁਤ ਸਾਰਾ ਖਲਾਰਾ ਸਮੇਟਣਾ ਪਵੇਗਾ। ਆ ਯਾਦਗਾਰਾਂ ਬਣਾਈਆਂ ਬਾਹਰੋਂ ਡਰੋਨ ਦੇ ਨਾਲ ਦਿਖਾਤੀਆਂ ਕਿ ਉਹ ਕਿਆ ਯਾਦਗਾਰਾਂ ਬਣਾਈਆਂ ਜੀ, ਪਰ ਉਹਨਾਂ ਯਾਦਗਾਰਾਂ ਦੇ ਵਿੱਚੋਂ ਬਹੁਤ ਸਾਰੇ ਕੰਮ ਅਧੂਰੇ ਆ। ਗਊਸ਼ਾਲਾਵਾਂ ਹਰੇਕ ਜ਼ਿਲ੍ਹੇ 'ਚ ਕਹਿੰਦੇ ਕਿ ਕਰੋੜ ਰੁਪਏ ਦੀ ਇੱਕ ਗਊਸ਼ਾਲਾ ਬਣਾਵਾਂਗੇ। ਮੇਰੇ ਖਿਆਲ ਦੇ ਨਾਲ ਕੋਈ ਭਾਗਾਂ ਵਾਲਾ ਜ਼ਿਲ੍ਹਾ ਹੋਣਾ ਜਿਹਦੇ 'ਚ ਗਊਸ਼ਾਲਾ ਬਣ ਕੇ ਤੇ ਵਿੱਚ ਗਊਆਂ ਠਾਠ ਕਰਦੀਆਂ ਹੋਣ। ਬਹੁਤੀਆਂ ਗਊਸ਼ਾਲਾਵਾਂ ਅਧੂਰੀਆਂ, ਉਹ ਵੀ ਇਹਨਾਂ ਨੂੰ ਕੰਡੇ ਚੁਗਣੇ ਪੈਣੇ ਆ। ਇੰਨੇ ਕੰਡੇ ਖਿਲਾਰ ਕੇ ਗਈ ਆ ਉਹ ਸਰਕਾਰ। ਮੇਰੇ ਖਿਆਲ ਦੇ ਨਾਲ ਜੇ ਹੁਣ ਤੋਂ ਚੁਗਣ ਲੱਗ ਜਾਣ ਤੇ 50 ਸਾਲਾਂ 'ਚ ਪੂਰੇ ਚੁਗ ਲੈਣ ਤੇ ਮੈਂ ਕਹਾਂਗਾ ਕਿ ਇਹ ਬਹੁਤ ਬਕ ਰਿਹਾ। ਜੀ ਜੀ ਬਿਲਕੁਲ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ, ਸਰੋਤਿਆਂ ਦੇ ਨਾਲ ਸਵਾਲ ਜਵਾਬ ਵੀ ਕੀਤੇ। ਅਤੇ ਅੱਜ ਦਾ ਪ੍ਰੋਗਰਾਮ ਹੁਣ ਆਪਾਂ ਇੱਥੇ ਹੀ ਸਮੇਟਦੇ ਹਾਂ ਅਤੇ ਸਰੋਤਿਆਂ ਨੂੰ ਦੱਸਦੀ ਵੀ ਇਸ ਤੋਂ ਅਗਲਾ ਪ੍ਰੋਗਰਾਮ ਅੱਜ ਦੀ ਸਵੇਰ ਜਿਹੜਾ ਹੈ ਜੀ ਉਹ ਲੈ ਕੇ ਹਾਜ਼ਰ ਹੋ ਰਹੇ ਹਾਂ, ਜਿਸ ਦੇ ਵਿੱਚ ਕੁਛ ਚੁਣਿੰਦਾ ਖਬਰਾਂ ਜਿਹੜੀਆਂ ਅਮਰੀਕਾ ਦੀਆਂ ਵਿਸਾਖੀ ਦੇ ਨਾਲ ਸੰਬੰਧਿਤ ਜਿਹੜੀਆਂ ਇੱਥੇ ਦੀਆਂ ਜੋ ਚੱਲ ਰਿਹਾ ਹੈ ਘਟਨਾ ਚੱਕਰ, ਉਸ ਦੇ ਬਾਰੇ ਤੁਹਾਨੂੰ ਆਪਾਂ ਜਾਣਕਾਰੀ ਦੇਵਾਂਗੇ। ਅਤੇ ਅਗਲੀ ਵਾਰ ਤੱਕ ਲਈ ਮਿੰਟੂ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਦਾ। ਅਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਵਾਲਾ ਪ੍ਰੋਗਰਾਮ ਖਬਰ 'ਤੇ ਨਜ਼ਰ ਉਹ ਹੁਣ ਸਮਾਪਤ ਹੈ। ਮਿਲਦੇ ਹਾਂ ਜੀ ਇੱਕ ਵਾਰੀ ਫੇਰ, ਉਦੋਂ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।